ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ, ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਡਰਾਈਵ ਵੈਨਸ, ਰੀਫਰਜ਼, ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ। ਬੜੀ ਵੱਡੀ ਇਨਵੈਂਟੋਰੀ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਲ ਕਰੋ ਨੰਬਰ 909-786-8008 ਦੇ ਉੱਤੇ, 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਰਮਨ ਜੀ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀਆਂ ਕੁਛ ਜਿਹੜੀਆਂ ਪਹਿਲੋਂ ਜੋ ਸਿਆਸਤ ਦੇ ਵਿੱਚ ਚੱਲ ਰਿਹਾ ਅਮਰੀਕਾ ਦੀ, ਉਹਦੇ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਜਿਵੇਂ ਆਪਾਂ ਜਾਣਦੇ ਹਾਂ ਵੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਜਿਹੜੀਆਂ ਕਰਦੇ ਹਾਂ। ਅਤੇ ਜੇ ਗੱਲਬਾਤ ਕਰਦੇ ਜਾਈਏ ਤਾਂ ਸ਼ਟਡਾਊਨ ਜਿਹੜਾ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ, ਜਿਹੜੀ ਗੌਰਮੈਂਟ ਸ਼ਟਡਾਊਨ ਆ, ਹੁਣ ਸਭ ਤੋਂ ਲੰਬੀ ਜਿਹੜੀ ਇਹ ਗੌਰਮੈਂਟ ਸ਼ਟਡਾਊਨ ਜਿਹੜੀ ਹੋ ਚੁੱਕੀ ਇਤਿਹਾਸਿਕ ਤੌਰ ਦੇ ਉੱਤੇ, ਅਤੇ ਲੌਂਗੈਸਟ ਐਵਰ ਜਿਹੜੀ ਹੈਗੀ ਆ। ਅਤੇ ਜਿਹੜੀ ਬਾਰਡਰ ਵਾਲ ਆ, ਸਦਰਨ ਬਾਰਡਰ ਦੇ ਉੱਤੇ ਜਿਹੜੀ ਵਾਲ ਆ, ਫੈਂਸ ਕਹਿ ਲਓ, ਜੋ ਮਰਜ਼ੀ ਕਹਿ ਲਓ, ਵੀ ਉਸ ਨੂੰ ਲੈ ਕੇ ਜਿਹੜੀ ਲੜਾਈ ਆ ਉਹ ਦੋਨਾਂ ਹੀ ਜਿਹੜੀਆਂ ਪਾਰਟੀਆਂ ਦੇ ਵੱਲੋਂ, ਵਾਈਟ ਹਾਊਸ ਵਰਸਸ ਡੈਮੋਕ੍ਰੇਟਸ ਜਿਹੜੀ ਆ ਉਹ ਲਗਾਤਾਰ ਜਾਰੀ ਆ। ਅਤੇ ਅਜੇ ਵੀ ਕਿਸੇ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਨਜ਼ਰ ਨਹੀਂ ਆ ਰਹੀ ਗੱਲ ਵੀ ਇਹ ਜਿਹੜੇ ਸ਼ਟਡਾਊਨ ਨੂੰ ਹਟਾਉਣ ਦੇ ਲਈ ਜਾਂ ਇਸ ਨੂੰ ਖ਼ਤਮ ਕਰਨ ਦੇ ਲਈ ਵੀ ਦੋਨਾਂ ਪਾਰਟੀਆਂ ਦੇ ਵਿੱਚ ਕੋਈ ਸਮਝੌਤਾ ਜਿਹੜਾ ਉਹ ਹੋ ਸਕਦਾ ਆ। ਉਹ ਉੱਧਰ ਜਿਹੜੇ ਡੈਮੋਕ੍ਰੇਟਸ ਆ ਉਹ $1 ਵੀ ਜਿਹੜੇ ਇਸ ਪਾਸੇ ਵੱਲ ਖਰਚਣ ਨੂੰ ਜਿਹੜੇ ਤਿਆਰ ਨਹੀਂ ਹੈ। ਅਤੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਮੈਂ ਉਨੀ ਦੇਰ ਤੱਕ ਜਿਹੜਾ ਆ ਉਹ ਕਿਸੇ ਪਾਸੇ ਨੂੰ ਹੋਰ ਤੁਰਨਾ ਨਹੀਂ ਹੈ ਜਿੰਨੀ ਦੇਰ ਤੱਕ ਜਿਹੜੀ ਬਾਰਡਰ ਵਾਲ ਦੇ ਲਈ ਫੰਡਿੰਗ ਜਿਹੜੀ ਆ ਉਹ ਜਿਹੜੀ ਮੁਹੱਈਆ ਜਿਹੜੀ ਉਹ ਨਹੀਂ ਕਰਵਾਈ ਜਾਂਦੀ। ਸੋ ਕਾਫੀ ਵੱਡਾ ਜਿਹੜਾ ਰੇਡ ਇਸ ਟਾਈਮ ਚੱਲ ਰਿਹਾ ਆ। ਅਤੇ ਪਹਿਲੀ ਵਾਰੀ ਜਿਹੜਾ ਹੁਣ ਪੇ ਚੈੱਕ ਜਿਹੜੇ ਫੈਡਰਲ ਇੰਪਲੋਈਜ਼ ਹੈਗੇ ਆ ਉਹ ਮਿਸ ਕਰਨਗੇ। 8 ਲੱਖ ਦੇ ਕਰੀਬ ਜਿਹੜੇ ਫੈਡਰਲ ਇੰਪਲੋਈਜ਼ ਆ ਉਹ ਇਸ ਟਾਈਮ ਜਾਂ ਤਾਂ ਫਰਲੋ 'ਤੇ ਨੇ, ਅੱਧੇ ਜਿਹੜੇ ਕੰਮ ਕਰ ਰਹੇ ਆ ਉਹ ਵਿਦਆਊਟ ਪੇ ਜਿਹੜੇ ਆ ਉਹ ਕੰਮ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਬੜੇ ਹੀ ਅਹਿਮ ਜਿਹੜੇ ਕਹਿ ਲਓ ਵੀ ਕੰਮ ਕਰਨ ਵਾਲੇ ਜਿਹੜੇ ਆ, ਜਿਨ੍ਹਾਂ 'ਚ TSA ਵਾਲੇ ਲੱਗੇ ਹੋਏ ਨੇ, FBI ਵਾਲੇ, ਹੋਰ ਵੀ ਬਹੁਤ ਸਾਰੇ ਜਿੰਨੇ ਵੀ ਲਾ ਇਨਫੋਰਸਮੈਂਟ ਏਜੰਸੀਆਂ ਵਾਲੇ ਆ ਉਹ ਸਾਰੇ ਲੱਗੇ ਹੋਏ ਆ। ਸਿਕਿਉਰਿਟੀ ਦੇ ਨਾਲ ਸੰਬੰਧਿਤ ਆ। ਟਰੈਫਿਕ ਕੰਟਰੋਲਰਸ ਜਿਹੜੇ ਹੁੰਦੇ ਆ, ਏਅਰ ਟਰੈਫਿਕ ਕੰਟਰੋਲਰਸ ਜਿਹੜੇ ਆ ਉਹ ਸਾਰੇ ਜਾਣੇ ਕਰ ਰਹੇ ਨੇ। ਸੋ ਇਹ 22ਵਾਂ ਦਿਨ ਜਿਹੜਾ ਆ ਇਹ ਗੌਰਮੈਂਟ ਪਾਰਸ਼ਲ ਗੌਰਮੈਂਟ ਸ਼ਟਡਾਊਨ ਦਾ ਜਿਹੜਾ ਇਸ ਟਾਈਮ ਚੱਲ ਰਿਹਾ ਆ। ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਇਹਦੇ ਵਿੱਚ ਜਿਹੜਾ ਸਾਰਿਆਂ ਨਾਲ ਸਾਰੇ ਡਿਪਾਰਟਮੈਂਟ ਜਿਹੜਾ ਸਾਰਿਆਂ ਜ਼ਿਆਦਾ ਨੁਕਸਾਨ ਦੇ ਵਿੱਚ ਜਾਂ ਸਾਰਿਆਂ ਜ਼ਿਆਦਾ ਬੈਕਲੌਗ ਹੋਣਾ ਉਹ IRS ਦਾ ਬੈਕਲੌਗ ਮੰਨਿਆ ਜਾ ਰਿਹਾ ਕਿ ਉਹਦਾ ਜਿਹੜਾ ਇਸ ਵੇਲੇ ਹੈਗਾ ਕਿ ਦਸੰਬਰ ਅੱਧ ਤੱਕ ਮਿਲੀਅਨਸ ਆਫ ਜਿਹੜੇ ਟੈਕਸ ਰਿਟਰਨਸ ਆ ਉਹ ਆਲਰੇਡੀ ਪ੍ਰੋਸੈਸ ਕਰ ਚੁੱਕੇ ਹੁੰਦੇ ਆ। ਅਤੇ ਆਪਾਂ ਆਲਮੋਸਟ ਦਸੰਬਰ ਮਿਡਲ ਦੇ ਵਿੱਚ ਪਹੁੰਚਣ ਹੀ ਆਣੇ ਆ, ਕੋਈ ਜ਼ਿਆਦਾ ਦੇਰ ਨਹੀਂ, ਜਨਵਰੀ ਦੇ ਜੀ ਹੁਣ ਵੀ ਬਿਲਕੁਲ। ਅਤੇ ਆਪਾਂ ਜਿਹੜਾ ਇਹ ਮਿਡ ਦੇ ਵਿੱਚ ਤੱਕ ਪਹੁੰਚਦੇ ਜਿਹੜਾ ਇੰਨਾ ਬੈਕਲੌਗ ਹੋ ਜਾਣਾ ਕਿ ਇਹਨੂੰ ਜਿਹੜਾ ਸਾਹਮਣਾ ਬੜਾ ਔਖਾ ਆ। ਔਰ ਮੇਰੇ ਖਿਆਲ 2019 ਦੇ ਵਿੱਚ IRS ਦੀਆਂ ਜਿਹੜੇ ਇਸ਼ੂਜ਼ ਆ ਉਹ ਕਾਫੀ ਵੱਧ ਜਾਣੇ ਇਹਦੇ ਨਾਲ। ਸੋ ਕੋਸ਼ਿਸ਼ ਤਾਂ ਸਾਰਿਆਂ ਦੀ ਇਹੋ ਹੀ ਆ, ਪਰ ਮੈਨੂੰ ਲੱਗਦਾ ਨਹੀਂ ਕੋਈ ਚੰਗੀ ਤਰ੍ਹਾਂ ਰਾਹ 'ਚ ਕੋਸ਼ਿਸ਼ ਕਰ ਰਿਹਾ ਉੱਥੇ ਸਿਰਫ ਆਪਣੀ ਜਿੱਦ ਪਕਾਉਣ ਦੀ ਗੱਲ ਚੱਲ ਰਹੀ ਹੈ। ਉਹ ਆਪਣੀ ਜਿੱਤ ਉਹ ਆਪਣੀ ਜਿੱਤ ਤੇ ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਆਪੋ ਆਪਣੀ ਜਿੱਦ ਪਕਾਈ ਜਾ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਰਮਨ ਜੀ IRS ਦੇ ਜਿਹੜੇ ਰੀਫੰਡ ਦੇ ਇੰਤਜ਼ਾਰ ਦੇ ਵਿੱਚ ਰਹਿੰਦੇ ਹੁੰਦੇ ਨੇ ਵੀ ਰੀਫੰਡ ਆਊਗਾ, ਕੁਛ ਆ ਕਰਾਂਗੇ, ਘਰ ਦੇ ਲਈ ਕਰਨਾ ਆ, ਜਾਂ ਕਿਸੇ ਦੇ ਕੋਈ ਫਾਈਨੈਂਸ਼ੀਅਲ ਦੁਵਿਧਾ ਦੇ ਵਿੱਚ ਫਸਿਆ ਹੁੰਦਾ ਆ ਵੀ ਉਹ ਰੀਫੰਡ ਆ ਕੇ ਬੰਦਾ ਉਸ ਪਾਸੇ ਵੱਲ ਨੂੰ ਵੱਧਦਾ ਆ। ਹੁਣ ਕਿਉਂਕਿ ਰੀਫੰਡਸ ਜਿਹੜੇ ਆ ਉਹ ਦੇਰੀ ਦੇ ਨਾਲ ਆਉਣਗੇ ਜਿੰਨੀ ਦੇਰ ਤੱਕ ਹੁਣ ਗੌਰਮੈਂਟ ਦੁਬਾਰਾ ਖੋਲ੍ਹਦੀ ਨਹੀਂ ਆ। ਔਨਲਾਈਨ ਤਾਂ ਚਲੋ ਜਿਨ੍ਹਾਂ ਨੇ ਜਿਹੜਾ ਜਮ੍ਹਾਂ ਇਕੋਨਮੀ ਜੀ
ਇਕਨੋਮੀ ਤੇ ਬਹੁਤ ਅਸਰ ਪੈ ਜਾਣਾ ਜੀ, ਜਿਹੜਾ ਰਿਫੰਡ ਨਹੀਂ ਆਉਣੇ, ਕਿਉਂਕਿ ਬਹੁਤ ਜਿਹੜੀ ਆ ਕਾਰਾਂ ਲੈਂਦੇ ਆ ਲੋਕੀ, ਘਰ ਲੈਂਦੇ ਆ, ਬਹੁਤ ਚੀਜ਼ਾਂ ਲੈਂਦੇ, ਉਹ ਸਿਰਫ ਰੀਫੰਡ ਦੇ ਉੱਤੇ ਬੈਠੇ ਹੁੰਦੇ ਆ। ਸੋ ਉਹ ਰੀਫੰਡ ਨਹੀਂ ਆਉਣਾ ਤੇ ਉਹ ਬਹੁਤ ਜਿਹੜਾ ਇਸ਼ੂ ਵੱਡਾ ਬਣ ਜਾਣਾ ਹੈ। ਜੀ ਜੀ, ਚਲੋ ਹੋਪਫੁਲੀ ਕਿਸੇ ਇੱਕ ਪਾਸੇ ਨੂੰ ਜਿਹੜੀ ਉਹ ਗੱਲ ਵਧੇ। ਪਰ ਕੱਲ੍ਹ ਜਿਹੜਾ ਇੱਕ ਲੱਗ ਰਿਹਾ ਸੀ ਜਦੋਂ ਰਾਸ਼ਟਰਪਤੀ ਟਰੰਪ ਮੈਕੈਲਨ ਟੈਕਸਸ ਦੇ ਵਿੱਚ ਗਏ ਸੀਗੇ ਵੀ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਕੇ ਜਿਹੜੇ ਬਾਰਡਰ ਦੀ ਜਿਹੜੀ ਵਾਲ ਦੀ ਫੰਡਿੰਗ ਜਿਹੜੀ ਕਰਨਗੇ, ਪਰ ਉਹਨਾਂ ਨੇ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਇਨਕਾਰ ਜਿਹੜਾ ਇਸ ਚੀਜ਼ ਤੋਂ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਇਸ ਟਾਈਮ ਉਹਨਾਂ ਦਾ ਕੋਈ ਇਰਾਦਾ ਨਹੀਂ ਹੈਗਾ ਵੀ ਸਟੇਟ ਆਫ ਐਮਰਜੈਂਸੀ ਜਿਹੜੀ ਆ ਉਹ ਘੋਸ਼ਿਤ ਕੀਤੀ ਜਾਵੇ। ਸੋ ਅਗਲੀ ਜਿਹੜੀ ਗੱਲ ਉਹ ਵੀ ਬੜੀ ਇੱਕ ਵੱਡੀ ਅਤੇ ਸਭ ਦੀਆਂ ਜਿਹੜੀਆਂ ਹੁਣ ਜਿਹੜੀਆਂ ਸੁਰਖੀਆਂ ਜਿਹੜੀਆਂ ਬੜੀਆਂ ਪਈਆਂ ਆ ਕਿ FBI ਦੀ ਇੱਕ ਨਵੀਂ ਜਿਹੜੀ ਆ ਪ੍ਰੋਬ ਦੇ ਬਾਰੇ, ਜਾਂਚ ਦੇ ਬਾਰੇ ਪਤਾ ਲੱਗਾ, ਜਿਸ ਦੇ ਵਿੱਚ ਇਹ FBI ਨੇ ਕਹਿੰਦੇ ਜਾਂਚ ਸ਼ੁਰੂ ਕੀਤੀ ਹੋਈ ਆ ਵੀ ਕੀ ਜਿਹੜੇ ਡੋਨਲਡ ਟਰੰਪ ਆ ਉਹ ਸੀਕਰੇਟਲੀ ਲੁਕ ਛਿਪ ਕੇ ਰਸ਼ੀਆ ਦੇ ਬਿਹਾਫ ਦੇ ਵਜੋਂ ਉਹਨਾਂ ਦੇ ਏਜੰਟ ਦੇ ਵਜੋਂ ਕੰਮ ਤਾਂ ਨਹੀਂ ਕਰ ਰਹੇ। ਹੁਣ ਜਦੋਂ ਕਿ ਜਿਹੜੀ ਰਸ਼ੀਅਨ ਮੈਡਲਿੰਗ ਦੀ ਇਨਵੈਸਟੀਗੇਸ਼ਨ ਕਹਿੰਦੇ ਆਲਮੋਸਟ ਚਰਨ ਸੀਮਾ ਦੇ ਉੱਤੇ ਪਹੁੰਚੀ ਹੋਈ ਆ, ਜਿਹੜੇ ਮਿਊਲਰ ਇਨਵੈਸਟੀਗੇਸ਼ਨ ਆ ਉਹ ਆਲਮੋਸਟ ਖਤਮ ਹੋਣ ਵਾਲੀ ਆ, ਅਤੇ ਉੱਧਰ ਜਿਹੜੀ FBI ਨੇ ਇੱਕ ਜਿਹੜੀ ਇਹ ਨਵੀਂ ਜਾਂਚ ਇਨਕੁਆਇਰੀ ਜਿਹੜੀ ਇਹ ਸ਼ੁਰੂ ਕੀਤੀ ਹੋਈ ਆ ਵੀ ਕਿ ਵੈਦਰ ਟਰੰਪ ਵਾਜ਼ ਸੀਕਰੇਟਲੀ ਵਰਕਿੰਗ ਔਨ ਬਿਹਾਫ ਆਫ ਰਸ਼ੀਆ। ਇਸ ਨੇ ਪੂਰੇ ਹੀ ਜਿਹੜੀ ਆ ਉਹ ਖਲਬਲੀ ਜਿਹੜੀ ਆ ਪੂਰੀ ਮਚਾ ਦਿੱਤੀ ਆ। ਇਹਦੇ ਕਰਕੇ ਜਿਹੜਾ ਲੈਫਟ ਵਿੰਗ ਮੀਡੀਆ ਆ ਉਹ ਪੂਰੀ ਲਾਲਾ ਕਰੀ ਜਾਂਦਾ ਵੀ ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਅਤੇ ਦੂਜੇ ਜਿਹੜੇ ਉਹਨਾਂ ਦੇ ਸਮਰਥਕਾਂ ਵਾਲਾ ਮੀਡੀਆ ਉਹ ਉਹਨਾਂ ਨੂੰ ਪੂਰੀ ਜਿਹੜੀ ਸਪੋਰਟ ਕਰ ਰਿਹਾ ਵੀ ਇੱਦਾਂ ਜਿਹੜਾ ਉਹ ਨਹੀਂ ਹੋ ਸਕਦਾ। ਪਰ ਜਿਹੜਾ FBI ਨੇ ਇਹ ਕੇਸ ਹੁਣ ਜਿਹੜੀ ਉਹ ਜਾਂਚ ਸ਼ੁਰੂ ਕੀਤੀ ਹੋਈ ਆ, ਇਹ ਇਸ ਟਾਈਮ ਬਹੁਤ ਵੱਡੇ ਜਿਹੜੇ ਆ ਉਹ ਸਵਾਲ ਨੇ। ਕਈ ਜਣੇ ਇਹ ਵੀ ਕਹਿ ਰਹੇ ਆ ਵੀ ਇਹ ਜਾਣ ਬੁੱਝ ਕੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਲੀਕ ਕੀਤੀ ਗਈ ਆ ਤਾਂ ਜੋ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਆ ਉਸ ਦੇ ਉੱਤੇ ਜਿਹੜੀ ਆ ਉਹ ਕਹਿ ਲਓ ਵੀ ਖਰਾਬੀ ਜਿਹੜੀ ਉਸਦੀ ਹੋ ਸਕੇ ਜਾਂ ਉਸ 'ਤੇ ਅਸਰ ਜਿਹੜਾ ਆ ਭੈੜਾ ਅਸਰ ਪਾਇਆ ਜਾ ਸਕੇ। ਪਰ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਆ ਉਹ ਕਹਿ ਰਹੇ ਆ ਵੀ ਕਿਉਂਕਿ ਹੁਣ ਮਿਊਲਰ ਇਨਵੈਸਟੀਗੇਸ਼ਨ ਨੂੰ ਚੱਲਦਿਆਂ ਸਾਲ ਤੋਂ ਵੀ 1.5 ਸਾਲ ਦਾ ਸਮਾਂ ਜਿਹੜਾ ਹੋ ਚੁੱਕਾ ਆ, ਸੋ ਉਸ ਦੇ ਉੱਤੇ ਅਸਰ ਤਾਂ ਜਿਹੜਾ ਉਹ ਘੱਟ ਪਊਗਾ। ਉਹ ਬਿਲਕੁਲ ਆਪਣੀ ਰਿਪੋਰਟ ਜਿਹੜੀ ਉਹ ਤਿਆਰ ਕਹਿੰਦੇ ਆ ਕਰ ਰਹੇ ਆ, ਸੋ ਦੇਖਦੇ ਆ ਉਸ ਦੇ ਵਿੱਚ ਵੀ ਜਿਹੜਾ ਉਹ ਕੀ ਹੋਊਗਾ। ਸੋ ਇੱਕ ਚੀਜ਼ ਇਸ ਇਨਵੈਸਟੀਗੇਸ਼ਨ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਦੇ ਬਾਰੇ ਦੱਸਦੇ ਜਾਏ ਵੀ ਜਿਹੜੇ ਨਵੇਂ ਆਏ ਡੈਮੋਕ੍ਰੇਟਸ ਆ ਉਹ ਕਹਿ ਰਹੇ ਆ ਵੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਆ ਉਸ ਨੂੰ ਅਸੀਂ ਜਨਤਕ ਜਿਹੜਾ ਉਹ ਕਰਾਂਗੇ, ਪੂਰੀ ਪਬਲਿਕਲੀ ਸਾਰਿਆਂ ਨੂੰ ਦੱਸਾਂਗੇ, ਸੋ ਤਾਂ ਜੋ ਜਿਹੜੇ ਮੌਜੂਦਾ ਜਿਹੜੀ ਪ੍ਰਸ਼ਾਸਨ ਆ, ਮੌਜੂਦਾ ਜਿਹੜੀ ਸਰਕਾਰ ਜਿਹੜੀ ਚੱਲ ਰਹੀ ਆ ਵੀ ਜੋ ਕੁਛ ਵੀ ਉਹਨਾਂ ਦੇ ਖਿਲਾਫ ਹੋਊਗਾ ਤਾਂ ਜੋ ਬੇਸਿਕਲੀ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਚੀਜ਼ ਜਾ ਸਕੇ। ਸੋ ਲੈਟਸ ਸੀ ਜਿਹੜਾ ਉਸ ਦੇ ਵਿੱਚ ਕੀ ਹੁੰਦਾ। ਪਰ FBI ਦੀ ਜਿਹੜੀ ਇਨਵੈਸਟੀਗੇਸ਼ਨ ਨਵੀਂ ਜਾਂਚ ਜਿਹੜੀ ਚੱਲ ਰਹੀ ਆ ਵੀ ਰਾਸ਼ਟਰਪਤੀ ਟਰੰਪ ਦੇ ਉੱਤੇ ਹੀ ਵੀ ਕਿਤੇ ਉਹ ਰਸ਼ੀਆ ਦੇ ਵੱਲੋਂ ਹੀ ਕੰਮ ਤਾਂ ਨਹੀਂ ਸੀ ਕਰ ਰਹੇ, ਇਸ ਨੇ ਸਾਰਿਆਂ ਨੂੰ ਪਹੁੰਚਾ ਕੇ ਜਿਹੜਾ ਆ ਉਹ ਜ਼ਰੂਰ ਕਰ ਦਿੱਤਾ ਆ। ਹੁਣ ਇਹ ਨਹੀਂ ਪਤਾ ਵੀ ਇਸ ਦਾ ਅਸਰ ਉਹਨਾਂ ਦੇ ਸਪੋਰਟਰ ਦੇ ਉੱਤੇ ਅਤੇ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਉੱਤੇ ਕਿਸ ਤਰੀਕੇ ਦਾ ਜਿਹੜਾ ਇਸ ਪੂਰੀ ਜਾਂਚ ਦਾ ਉਹ ਰਹੇਗਾ। ਜੀ ਬਿਲਕੁਲ। ਦੂਜੇ ਪਾਸੇ ਉਹ ਜਿਹੜੀ ਆਪਣੇ ਟਰੰਪ ਦੇ ਜਿਹੜੇ ਸਾਬਕਾ ਲਾਇਰ ਹੈਗੇ ਆ ਉਹਨਾਂ ਨੂੰ ਵੀ ਪਬਲਿਕਲੀ ਜਿਹੜੇ ਕੁਐਸਚਨਸ ਪੁੱਛਣ ਦੀ ਜਿਹੜੀ ਆ ਕਵਾਇਦ ਉਹ ਸ਼ੁਰੂ ਕਰਨ ਲੱਗੇ ਆ, ਸੋ ਉਹਦੇ ਵਿੱਚ ਵੀ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਉਹ ਵੀ ਕਾਫੀ ਡੈਮੇਜਿੰਗ ਹੋ ਸਕਦਾ ਕਿ ਓਪਨਲੀ ਜਦੋਂ ਸਾਰੇ ਕੁਐਸਚਨ ਪੁੱਛੇ ਜਾਣਗੇ ਸਾਰਿਆਂ ਦੇ ਸਾਹਮਣੇ ਤੇ ਫਿਰ ਕਾਫੀ ਗੱਲਾਂ ਜਿਹੜੀਆਂ ਉਹ ਨਿਕਲ ਕੇ ਬਾਹਰ ਆ ਸਕਦੀਆਂ। ਪਬਲਿਕ ਟੈਸਟੀਮੋਨੀ ਜਿਹੜੀ ਆ ਉਹ ਦੇਣ ਜਾ ਰਹੇ ਆ ਮਾਈਕਲ ਕੋਹਨ, ਆਈ ਥਿੰਕ ਜਿਹੜੇ ਵਕੀਲ ਆ ਉਹਨਾਂ ਦੇ ਵੀ ਸੋ ਦੇਖੋ ਉਹਦੇ ਵਿੱਚ ਕੀ ਹੋਊਗਾ। ਰਾਸ਼ਟਰਪਤੀ ਟਰੰਪ ਨੇ ਉਸ ਨੂੰ ਕਈ ਵਾਰੀ ਝੂਠਿਆਂ ਜਿਹੜਾ ਆ ਉਹ ਕਿਹਾ ਆ, ਕਹਿੰਦੇ ਵੀ ਹੁਣ ਉਸ ਦੀ ਦਾਲ ਨਹੀਂ ਗਲਦੀ ਤਾਂ ਹੁਣ ਮੇਰੇ ਖਿਲਾਫ ਉਹ ਬਦੋਬਦੀ ਜਿਹੜਾ ਉਹ ਝੂਠ ਬੋਲੀ ਜਾਂਦਾ ਆ। ਉਹ ਮੰਨਿਆ ਵੀ ਸੀਗਾ ਮਾਈਕਲ ਕੋਹਨ ਵੀ ਉਹਨੇ ਜਦੋਂ ਪਹਿਲੋਂ ਟੈਸਟੀਫਾਈ ਕੀਤਾ ਸੀ ਉਹਦੇ ਵਿੱਚ ਉਹਨੇ ਉਦੋਂ ਝੂਠ ਬੋਲਿਆ ਸੀ। ਹੁਣ ਉਹ ਕਹਿੰਦਾ ਆ ਦਾਵਾ ਇਹ ਪੇਸ਼ ਕਰਦਾ ਮਾਈਕਲ ਕੋਹਨ ਵੀ ਨਹੀਂ ਹੁਣ ਤਾਂ ਮੈਂ ਜਿਹੜਾ ਜੀ ਸੱਚ ਹੀ ਬੋਲੂੰਗਾ ਅਗਲੀ ਵਾਰੀ। ਇਹ ਤਾਂ ਹੁਣ ਸਮਾਂ ਹੀ ਦੱਸੂਗਾ ਵੀ ਇਹ ਸੱਚ ਬੋਲਿਆ ਝੂਠ ਬੋਲਿਆ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਅਤੇ ਕਿੱਦਾਂ ਦਾ ਅਸਰ ਜਿਹੜਾ ਆ ਉਸ ਦੇ ਉੱਤੇ ਪੂਰੀ ਇਨਵੈਸਟੀਗੇਸ਼ਨ ਦੇ ਉੱਤੇ ਜਾਂ ਉਹਨਾਂ ਦੇ ਜਿਹੜੀ ਖਾਸ ਕਰਕੇ ਕੰਡੀਸ਼ਨ ਦੇ ਉੱਤੇ ਰਾਸ਼ਟਰਪਤੀ ਟਰੰਪ ਦੀ ਕੰਡੀਸ਼ਨ ਦੇ ਉੱਤੇ ਕਿੱਦਾਂ ਦਾ ਜਿਹੜਾ ਉਹ ਅਸਰ ਰਹੇਗਾ।
ਜੀ। ਸੋ ਇਹ ਤਾਂ ਸੀਗੀਆਂ ਜਿਹੜੀਆਂ ਰਮਨ ਜੀ ਜਿਹੜੀਆਂ ਮੁੱਖ ਗੱਲਾਂ ਜਿਹੜੀਆਂ ਉਹ ਜਿਹੜੀਆਂ ਚੱਲ ਰਹੀਆਂ ਆ। ਉੱਧਰ ਡੈਮੋਕ੍ਰੇਟ ਪਾਰਟੀ ਵੱਲੋਂ ਇੱਕ ਜਿਹੜੀ ਖਬਰ ਆ ਰਹੀ ਆ ਵੀ ਇੱਕ ਹੋਰ ਬੰਦਾ ਜਿਹੜਾ ਆਪਣੀ ਟੋਪੀ ਜਿਹੜਾ ਸਿੱਟ ਰਿਹਾ ਆ ਉਹਨਾਂ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਬਣਨ ਦੇ ਮੈਦਾਨ ਦੇ ਵਿੱਚ, ਜੂਲੀਅਨ ਕੈਸਟਰੋ ਕਰਕੇ ਕਹਿੰਦੇ ਵੀ ਉਹ ਅੱਜ ਐਕਸਪੈਕਟ ਕੀਤੀ ਜਾ ਰਹੀ ਆ ਵੀ ਆਪਣੇ 2020 ਪ੍ਰੈਜ਼ੀਡੈਂਸ਼ੀਅਲ ਬਿਡ ਆ ਉਸ ਦੇ ਲਈ ਜਿਹੜਾ ਆ ਉਹ ਆਪਣੀ ਮੈਦਾਨ ਦੇ ਵਿੱਚ ਨਿਤਰੂਗਾ। ਇੱਕ ਟਾਈਮ ਦੇ ਉੱਤੇ ਜਿਹੜੇ ਇਹ ਸਕੱਤਰ ਰਹੇ ਸੀਗੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਦੇ। ਸੋ ਹੁਣ ਦੇਖਦੇ ਹਾਂ ਵੀ ਇਹ ਕਿਸ ਤਰੀਕੇ ਦੇ ਨਾਲ ਉਹ ਜੇ ਉਹ ਕਰਦੇ ਵੀ ਆ ਤਾਂ ਕਿਵੇਂ ਰਹਿਣਗੇ। ਇਹ ਮੇਅਰ ਵੀ ਰਹੇ ਨੇ ਸੈਨ ਐਂਟੋਨੀਓ ਟੈਕਸਸ ਦੇ, ਅਤੇ ਹੁਣ ਇਹ ਆਪਣਾ ਇਸ ਬਿਡ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਨੇ। ਹੁਣ ਡੈਮੋਕ੍ਰੇਟ ਪਾਰਟੀ ਦੇ ਲਈ ਵੱਡਾ ਸੰਘਰਸ਼ ਇਹ ਹੋਣਾ ਆ ਰਮਨ ਜੀ ਵੀ ਉਹਨਾਂ ਨੂੰ ਬੰਦਾ ਉੱਦਾਂ ਦਾ ਚਾਹੀਦਾ ਜਿਹੜਾ ਟਰੰਪ ਦੀ ਗੱਲ ਨੂੰ ਮੌਕੇ ਦੇ ਉੱਤੇ ਮੋੜ ਸਕੇ, ਕਿਉਂਕਿ ਇਹ ਪ੍ਰੈਸ਼ਰ ਸਿਚੁਏਸ਼ਨ ਹੁੰਦੀ ਆ, ਬਹੁਤ ਹੀ ਜ਼ਿਆਦਾ ਪ੍ਰੈਸ਼ਰ ਸਿਚੁਏਸ਼ਨ ਜਿਹੜੀ ਹੁੰਦੀ ਹੈ ਕਿਸੇ ਵੀ ਕੈਂਡੀਡੇਟ ਦੇ ਲਈ। ਉਹਨਾਂ ਦੇ ਆਪਸੀ ਜਿਹੜੇ ਆ ਉਹ ਜਦੋਂ ਹੁੰਦੇ ਆ ਗੱਲਾਂ ਬਾਤਾਂ ਕਰਦੇ ਆ, ਜਦੋਂ ਉਹਨਾਂ ਦੇ ਡਿਬੇਟ ਹੁੰਦੇ ਆ ਉਹਦੇ ਵਿੱਚ ਵੀ ਐਟ ਦਾ ਮੂਮੈਂਟ ਵੀ ਹੀਟ ਆਫ ਦਾ ਮੂਮੈਂਟ ਦੇ ਵਿੱਚ ਉਹ ਕਿਤੇ ਬੰਦਾ ਪਿਘਲ ਤਾਂ ਨਹੀਂ ਜਾਂਦਾ, ਜਿਹਨੂੰ ਇੱਥੇ ਮੈਲਟ ਡਾਊਨ ਕਹਿ ਦਿੰਦੇ ਆ, ਵੀ ਬਾਅਦ ਦੇ ਵਿੱਚ ਇੱਦਾਂ ਦਾ ਬੰਦਾ ਉਹਨਾਂ ਨੇ ਚੁਣ ਲਿਆ ਵੀ ਉਹ ਮੈਲਟ ਡਾਊਨ ਹੀ ਹੋਈ ਜਾਵੇ, ਵੀ ਰਾਸ਼ਟਰਪਤੀ ਟਰੰਪ ਦੇ ਮੂਹਰੇ ਜਿਹੜਾ ਖੜਨ ਦੇ ਲਾਇਕ ਨਾ ਰਹੇ, ਤਾਂ ਫਿਰ ਜਿਹੜੀ ਆਸਾਨੀ ਦੇ ਨਾਲ ਜਿੱਤ ਜਿਹੜੀ ਰਾਸ਼ਟਰਪਤੀ ਟਰੰਪ ਦੀ ਹੋ ਸਕਦੀ ਹੈ। ਸੋ ਕਾਫੀ ਵੱਡਾ ਜਿਹੜਾ ਉਹਨਾਂ ਦੇ ਲਈ ਇੱਕ ਲੜਾਈ ਹੋਊਗੀ ਬੰਦਾ ਜਿਹੜਾ ਚੁਣਨਾ। ਕਹਿੰਦੇ 150 ਤੱਕ ਬੰਦਿਆਂ ਦੀ ਉਮੀਦ ਹੈਗੀ ਆ, 150 ਕੈਂਡੀਡੇਟਸ ਜਿਹੜੇ ਆ ਆਪਣੇ ਕਾਗਜ਼ ਭਰ ਸਕਦੇ ਆ ਵੀ ਅਸੀਂ ਡੈਮੋਕ੍ਰੇਟ ਪਾਰਟੀ ਵੱਲੋਂ ਕੈਂਡੀਡੇਟ ਜਿਹੜਾ ਉਹ ਬਣਨਾ ਚਾਹੁੰਦੇ ਆ। ਸੋ ਦੇਖਦੇ ਹਾਂ ਉਹਨਾਂ ਦੇ ਵਿੱਚੋਂ ਕਿਹੜਾ ਬੰਦਾ ਜਿਹੜਾ ਆ ਉਹ ਚੁਣ ਕੇ ਅੱਗੇ ਆਊਗਾ ਉਹਨਾਂ ਦਾ ਜੀ। ਅਤੇ ਹੁਣ ਜੇ ਆਪਾਂ ਰਮਨ ਜੀ ਆਪਣੀ ਟਰੱਕਿੰਗ ਇੰਡਸਟਰੀ ਦੇ ਵੱਲ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਨੀ ਸ਼ੁਰੂ ਕਰੀਏ, ਕੱਲ੍ਹ ਇੱਕ ਬਹੁਤ ਹੀ ਜਿਹੜਾ ਇੱਕ ਮੰਦਭਾਗੀ ਜਿਹੜੀ ਖਬਰ ਆ ਉਸ ਆਪਾਂ ਸਭ ਨੂੰ ਜਿਹੜੀ ਉਹ ਸੁਣਨ ਨੂੰ ਮਿਲੀ ਆ, ਜਿਸ ਦੇ ਵਿੱਚ ਬਹੁਤ ਹੀ ਇੱਕ ਯੰਗ ਮੁੰਡਾ ਇੱਕ ਹੋਰ ਐਕਸੀਡੈਂਟ ਦੀ ਭੇਟ ਜਿਹੜਾ ਆ ਉਹ ਚੜ੍ਹ ਗਿਆ। ਅਤੇ ਰਮਨ ਜੀ ਸ਼ੋਲਡਰ ਦੇ ਉੱਤੇ ਦੱਸਿਆ ਜਾ ਰਿਹਾ ਹਰਪ੍ਰੀਤ ਸਿੰਘ ਨਾਂ ਦਾ ਜਿਹੜਾ ਮੁੰਡਾ, ਜਿਸ ਦੀ ਉਮਰ ਬਹੁਤ ਹੀ 20s ਦੇ ਵਿੱਚ ਜਿਹੜਾ ਉਹ ਸੀਗਾ ਵੀ ਉਸ 32 ਈਅਰਸ ਦਾ ਜਿਹੜਾ ਉਹ ਸੀਗਾ ਵੀ ਸ਼ੋਲਡਰ ਦੇ ਉੱਤੇ ਜਿਹੜੇ ਉਸਨੇ ਆਈ ਥਿੰਕ ਉਹਨਾਂ ਨੇ ਟਰੱਕ ਪਾਰਕ ਕੀਤਾ ਸੀ, ਪਿੱਛੋਂ ਕੋਈ ਹੋਰ ਟਰੱਕ ਉਸ ਦੇ ਵਿੱਚ ਜਿਹੜਾ ਉਹ ਵੱਜਾ ਅਤੇ ਇਸ ਦੀ ਹਰਪ੍ਰੀਤ ਨਾਂ ਦੇ ਇਸ ਮੁੰਡੇ ਦੀ ਜਿਹੜੀ ਉਹ ਮੌਤ ਜਿਹੜੀ ਹੋ ਗਈ। ਇਸ ਦੇ ਕਰਕੇ ਪੂਰੀ ਕਮਿਊਨਿਟੀ ਦੇ ਵਿੱਚ, ਪੂਰੀ ਭਾਈਚਾਰੇ ਦੇ ਵਿੱਚ ਇੱਕ ਗਮ ਦੀ ਲਹਿਰ ਜਿਹੜੀ ਆ ਉਹ ਚੱਲ ਰਹੀ ਆ। ਸਾਰੇ ਜਾਣੇ ਇਸ ਗੱਲ ਨੂੰ ਮੰਨਣ ਤੋਂ ਜਿਹੜਾ ਵਿਸ਼ਵਾਸ ਨਹੀਂ ਆ ਰਿਹਾ ਵੀ ਇੰਨਾ ਜਿਹੜਾ ਆ ਉਹ ਜਿਹੜਾ ਮਾੜਾ ਜਿਹੜਾ ਹਾਦਸਾ ਵਾਪਰਿਆ ਆ ਵੀ 2 ਪੰਜਾਬੀ ਟਰੱਕਰਸ ਜਿਹੜੇ ਕਿ ਫਰੈਜ਼ਨੋ ਤੋਂ ਇੱਕ ਫਰੀਮੌਂਟ ਤੋਂ ਜਿਹੜੇ ਸੀਗਾ ਪਿਛਲੇ 3 ਜਿਹੜੇ ਆ ਹਫ਼ਤਿਆਂ ਦੇ ਵਿੱਚ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ। ਇਹ ਬਹੁਤ ਮਾੜੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਉਹ ਹੋ ਰਹੀਆਂ ਨੇ। ਅਤੇ ਜੇ ਰਮਨ ਜੀ ਆਪਾਂ ਦੇਖੋ ਇਹ ਜਿਹੜਾ ਜਿਹਦਾ ਦਾ ਤਾਂ ਜਿਹੜਾ ਜੀ ਚਲਾ ਗਿਆ ਪਰਿਵਾਰ ਦਾ, ਉਹ ਤਾਂ ਵਾਪਸ ਮੁੜ ਕੇ ਨਹੀਂ ਆ ਸਕਦਾ, ਪਰ ਸਬਕ ਲੈਣ ਦੀ ਬਹੁਤ ਵੱਡੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਬਹੁਤ ਸਾਰੇ ਆਪਾਂ ਜਿਹੜੇ ਕਮੈਂਟ ਥੱਲੇ ਪੜ੍ਹ ਰਹੇ ਹਾਂ, ਬਹੁਤ ਸਾਰੇ ਕਮੈਂਟ ਆ ਰਹੇ ਆ, ਸਾਰੇ ਜਾਣੇ ਨਿਰਾਸ਼ ਤਾਂ ਹੈਗੇ ਹੀ ਆ, ਦੁਖੀ ਵੀ ਨੇ, ਅਤੇ ਕਈ ਜਣਿਆਂ ਨੇ ਇਸ ਦੇ ਵਿੱਚ ਪੁਆਇੰਟ ਆਊਟ ਕੀਤਾ ਆ ਵੀ ਟਰੱਕ ਨੂੰ ਕਦੀ ਵੀ ਸ਼ੋਲਡਰ ਦੇ ਉੱਤੇ ਜਿਹੜਾ ਆ ਉਹ ਨਹੀਂ ਲਾ ਕੇ ਜਿਹੜਾ ਉਹ ਖੜਨਾ ਚਾਹੀਦਾ। ਜੇ ਅਨਲੈਸ ਤੁਹਾਡਾ ਬਿਲਕੁਲ ਟਰੱਕ ਤੋਰ ਹੀ ਨਹੀਂ ਰਿਹਾ ਤਾਂ ਫਿਰ ਬੰਦਾ ਜਿਹੜਾ ਸ਼ੋਲਡਰ ਵਾਲੇ ਪਾਸੇ ਦੇ ਬਾਰੇ ਸੋਚੇ, ਅਦਰਵਾਈਜ਼ ਆਫ ਰੈਂਪ ਦੇ ਉੱਤੇ ਜਿਹੜਾ ਉਹ ਜਾਣਾ ਚਾਹੀਦਾ ਆ। ਬਹੁਤ ਸਾਰੇ ਲੋਕ ਜਿਹੜੇ ਕਮੈਂਟ ਕਈ ਇਸ ਦੇ ਵਿੱਚ ਕਰ ਰਹੇ ਨੇ ਵੀ ਦਿਸ ਕੁਡ ਹੈਵ ਬੀਨ ਅਵੋਇਡਡ, ਇਸ ਨੂੰ ਜਿਹੜਾ ਆ ਉਹ ਬਚਾਇਆ ਜਾ ਸਕਦਾ ਸੀਗਾ। ਦੇ ਇਹ ਬਹੁਤ ਮੰਦਭਾਗੀ ਖਬਰ ਜਿਹੜੀ ਹੈਗੀ ਆ, ਪਰ ਅਫਸੋਸ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਆ ਟਰੱਕ ਡਰਾਈਵਰਸ ਦੇ ਨਾਲ ਜਿਹੜੀਆਂ ਇਹ ਮੰਦਭਾਗੀਆਂ ਖਬਰਾਂ ਜਿਹੜੀਆਂ ਬਾਰ-ਬਾਰ ਹਰ ਮਹੀਨੇ ਕੋਈ ਇੱਕ ਅੱਧੀ ਖਬਰ ਇੱਦਾਂ ਦੀ ਜਿਹੜੀ ਆ ਜਾਂਦੀ ਆ। ਲੋਕ ਦੇਖੋ ਰਮਨ ਜੀ ਇਹ ਬੜੀ ਅਫਸੋਸ ਵਾਲੀ ਗੱਲ ਆ ਵੀ ਜੇ ਲੋਕ ਬਾਰ-ਬਾਰ ਇਹੀ ਖਬਰਾਂ ਸੁਣਦੇ ਰਹਿੰਦੇ ਆ ਤਾਂ ਲੋਕ ਨੰਬ ਹੋ ਜਾਂਦੇ ਆ ਵੀ ਇਹ ਚੀਜ਼ ਤਾਂ ਚੱਲ ਆਮ ਜਿਹੀ ਹੋ ਗਈ ਆ, ਵੀ ਇਹ ਤਾਂ ਹੋਈ ਜਾਣੀ ਆ। ਜਿੱਦਾਂ ਆਪਾਂ ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗਸ ਨੂੰ ਲੈ ਕੇ ਗੱਲ ਕਰਦੇ ਹਾਂ ਵੀ ਇੱਥੇ ਬਾਰ-ਬਾਰ ਹੋਣ ਕਰਕੇ ਲੋਕਾਂ ਨੂੰ ਇਸ ਚੀਜ਼ ਦਾ ਦਰਦ ਹੋਣਾ ਜਿਹੜਾ ਆ ਉਹ ਮਹਿਸੂਸ ਹੋਣਾ ਬੰਦ ਹੋ ਜਾਂਦਾ ਆ। ਸੋ ਇਹ ਬਾਰ-ਬਾਰ ਜਿਹੜੀ ਇੱਦਾਂ ਦੇ ਹਾਦਸੇ ਵਾਪਰਨੇ ਆ, ਇਹ ਇੱਕ ਬਹੁਤ ਮਾੜੀ ਗੱਲ ਆ। ਕੀ ਇਸ ਦੇ ਪਿੱਛੇ ਕਾਰਨ ਹੈਗੇ ਨੇ, ਕੀ ਇਸ ਨੂੰ ਸੁਧਾਰਨ ਦੇ ਲਈ ਕੀਤਾ ਜਾ ਸਕਦਾ ਆ, ਇਹ ਜ਼ਰੂਰ ਪੂਰੀ ਕਮਿਊਨਿਟੀ ਨੂੰ, ਖਾਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਨੂੰ, ਜਿਹੜੀ ਆਪਣੀ ਟਰੱਕਿੰਗ ਇੰਡਸਟਰੀ ਆਪਣੀ ਕਮਿਊਨਿਟੀ ਦੀ, ਉਹਨਾਂ ਨੂੰ ਇਸ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਵਿਚਾਰਨ ਦੀ ਜ਼ਰੂਰਤ ਆ।
ਨਹੀਂ, ਇਹਦੇ ਵਿੱਚ ਦੇਖੋ ਜੀ, ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਕਿ ਜਿਹੜੀ ਜਦੋਂ ਟਰੱਕ ਡਰਾਈਵਰ ਜਿਹੜਾ ਵੀ ਬਾਹਰ ਟਰੱਕ ਲੈ ਕੇ ਜਾਂਦਾ ਆ, ਉਹਨੂੰ ਟਰੱਕ ਸਿੱਖਣ ਦੇ ਨਾਲ ਨਾਲ ਕਾਮਨ ਸੈਂਸ ਤੇ ਸੇਫਟੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਜਿਹੜੀ ਸੇਫਟੀ ਆ ਨਾ, ਸੇਫਟੀ ਇੰਨੀ ਕੁ ਜ਼ਰੂਰੀ ਆ ਕਿ ਤੁਸੀਂ ਯਕੀਨ ਨਹੀਂ ਮੰਨਦੇ ਕਿ ਆਪਣਾ ਜਿਹੜਾ ਡਰਾਈਵਰ ਹੈਗਾ ਆ, ਮੈਂ ਕਦੀ ਵੀ ਬਹੁਤ ਇੱਕ ਵਾਰੀ ਨਹੀਂ ਬਹੁਤ ਵਾਰੀ ਮੈਂ ਦੇਖਿਆ ਕਿ ਫਰੀਵੇ ਤੇ ਹੋਵੇ, ਉਹ ਬਾਹਰ ਟਰੱਕ ਕੱਢ ਕੇ ਖੜੇ ਆ ਜਾਂ ਕਿਤੇ ਵੀ ਹੋਣ, ਕਦੀ ਵੀ ਸੇਫਟੀ ਵੈਸਟ ਜਿਹੜੀ ਆ ਉਹਨਾਂ ਨੇ ਪਾਈ ਨਹੀਂ ਹੁੰਦੀ। ਉਹ ਸੇਫਟੀ ਵੈਸਟ ਜਿਹੜੀ ਆ ਇੰਨੀ ਕੁ ਜ਼ਰੂਰੀ ਆ, ਕਦੀ ਨਹੀਂ ਦੇਖੀ ਕਿ ਕੋਈ ਵੀ ਬੰਦਾ ਪਾ ਕੇ, ਉਹ ਸ਼ਾਇਦ ਸ਼ਰਮ ਮੰਨਦੇ ਕਿ ਸੇਫਟੀ ਵੈਸਟ ਪਾ ਕੇ ਨਿਕਲਣਾ ਬਾਹਰ ਵੀ ਸ਼ਰਮ ਦੀ ਗੱਲ ਹੈ, ਪਤਾ ਨਹੀਂ ਕੀ ਹੈ, ਮਾੜੀ ਗੱਲ ਆ। ਪਰ ਆਪਣੀ ਜਾਨ ਬਚ ਜਾਵੇ, ਜੇ ਕੋਈ ਆਪਾਂ ਨੂੰ ਦੂਰੋਂ ਦੇਖ ਲਵੇ, ਸੇਫਟੀ ਵੈਸਟ ਚਮਕ ਜਾਵੇ, ਦੇਖ ਲਵੇ, ਤੇ ਉਹਦੇ ਨਾਲ ਮੇਰੇ ਖਿਆਲ ਸ਼ਾਇਦ ਜਾਨ ਬਚ ਸਕਦੀ ਹੈ। ਤੇ ਦੂਸਰੀ ਚੀਜ਼ ਇਹ ਹੈ ਕਿ ਆਪਾਂ ਪਿਛਲੇ 2-3 ਪ੍ਰੋਗਰਾਮਾਂ ਦੇ ਵਿੱਚ ਵੀ ਜਿਹੜਾ ਆ ਆਪਾਂ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਸ਼ੋਲਡਰ ਦੇ ਉੱਤੇ ਟਰੱਕ ਪੁੱਲ ਕਰਨਾ ਆ, ਉਹ ਔਰ ਖਾਸ ਕਰਕੇ ਜਿਹੜਾ ਕੰਮ ਆਪਣਾ ਇਹ ਹਰਪ੍ਰੀਤ ਸਿੰਘ ਹੁਣੀ ਕਰ ਰਹੇ ਸੀਗੇ, ਉਹ ਕੰਮ ਤਾਂ ਬਿਲਕੁਲ ਸ਼ੋਲਡਰ ਤੇ ਖੜ ਕੇ ਤੁਸੀਂ ਨਹੀਂ ਕਰ ਸਕਦੇ ਹੈਗੇ। ਕਿ ਆਪਣਾ ਰੀਫਰ ਚੈੱਕ ਕਰਨਾ ਜਾਂ ਕੁਝ ਵੀ ਏਦਾਂ ਦੀ ਚੀਜ਼ ਚੈੱਕ ਕਰਨੀ, ਉਹ ਤਾਂ ਬਿਲਕੁਲ ਇਲੀਗਲ ਹੈਗਾ। ਨਾਲੇ ਤੇ ਦੂਸਰੀ ਗੱਲ ਇਹ ਆ ਕਿ ਦੇਖੋ ਅਗੇਨ ਜਿੱਦਾਂ ਆਪਾਂ ਗੱਲ ਕੀਤੀ ਕਿ ਜਿਹੜਾ ਜਾਣ ਵਾਲਾ ਜੀ ਉਹ ਤਾਂ ਚਲਾ ਗਿਆ, ਪਿੱਛੇ ਪਰਿਵਾਰ ਨੂੰ ਬੜਾ ਔਖਾ ਹੋ ਗਿਆ, ਸਾਰਾ ਕੁਛ ਹੋ ਗਿਆ, ਪ੍ਰੋਬਲਮ ਪੈ ਗਈ। ਪਰ ਦੇਖੋ ਉਸ ਤੋਂ ਜੇ ਅਸੀਂ ਕੁਛ ਸਿੱਖਿਆ ਲੈ ਸਕਦੇ ਹਾਂ ਜਾਂ ਕੁਛ ਸਮਝ ਸਕਦੇ ਹਾਂ, ਪਰ ਇਹ ਚੀਜ਼ ਅਸੀਂ ਵਾਰ-ਵਾਰ ਕਹਿੰਦੇ ਹਾਂ ਵੀ ਕਦੀ ਵੀ ਸ਼ੋਲਡਰ ਦੇ ਉੱਤੇ ਟਰੱਕ ਪਾਰਕ ਨਾ ਕਰੋ। ਸ਼ੋਲਡਰ ਤੇ ਟਰੱਕ ਪਾਰਕ ਤੁਸੀਂ ਸ਼ੋਲਡਰ ਤੇ ਕਿਸੇ ਵੀ ਮਜਬੂਰੀ ਕਰਕੇ ਖੜੇ ਹੋ ਸਕਦੇ ਆ। ਜੇ ਸ਼ੋਲਡਰ ਤੇ ਪਾਰਕ ਵੀ ਕੀਤਾ ਹੈ ਤਾਂ ਬਹੁਤ, ਜੇ ਤੁਸੀਂ ਐਮਰਜੈਂਸੀ 'ਚ ਪਾਰਕ ਕੀਤਾ ਤੇ ਉਹਨੂੰ ਇੰਨੀ ਦੂਰ ਪਾਰਕ ਕਰੋ ਫਰੀਵੇ ਤੋਂ ਕਿ ਤੁਹਾਨੂੰ ਕੋਈ ਡਰ ਥੋੜਾ ਘੱਟ ਜਾਵੇ ਜੇ ਐਮਰਜੈਂਸੀ ਹੋਵੇ। ਪਰ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਆ, ਇਹ ਤਾਂ ਬਹੁਤ ਸੋਚਣ ਦੀ ਸਮਝਣ ਦੀ ਗੱਲ ਹੈਗੀ ਹੈ ਕਿ ਇਹ ਜਿਹੜਾ ਸ਼ੋਲਡਰ ਤੇ ਪਾਰਕਿੰਗ ਆ, ਔਰ ਬਹੁਤ ਸਾਰੇ ਜਿਹੜੇ ਬਾਹਰਲੀਆਂ ਸਟੇਟਸ ਹੈਗੀਆਂ ਉਹਨਾਂ ਦੇ ਸ਼ੋਲਡਰ ਬਹੁਤ ਛੋਟੇ ਆ, ਔਰ ਬਹੁਤ ਸਟੇਟਸ ਹੈਗੀਆਂ ਜਿਨ੍ਹਾਂ ਦੇ ਜਿਹੜੇ ਆਪਣੇ ਹੈਗੇ ਆ, ਜਿੱਥੇ ਐਗਜ਼ਿਟ ਹੈਗੇ ਆ, ਐਗਜ਼ਿਟ ਰੈਂਪ ਦੇ ਉੱਤੇ ਵੀ ਤੁਸੀਂ ਟਰੱਕ ਖੜਾ ਨਹੀਂ ਕਰ ਸਕਦੇ, ਉਹਨਾਂ ਨੇ ਉੱਥੇ ਵੀ ਜਗ੍ਹਾ ਨਹੀਂ ਛੱਡੀ ਹੁੰਦੀ। ਸੋ ਬੇਸਿਕਲੀ ਜੇ ਕਿਤੇ ਜਗ੍ਹਾ ਘੱਟ ਛੱਡੀ ਆ ਜਾਂ ਨਹੀਂ ਛੱਡੀ, ਉਹਦਾ ਮਤਲਬ ਇਹ ਵੀ ਹੋ ਸਕਦਾ ਕਿ ਇਹਨੂੰ ਯੂਜ਼ ਨਾ ਕਰੋ, ਇਹਨੂੰ ਉਹ ਮਤਲਬ ਕਿ ਚਾਹੁੰਦੇ ਆ ਕਿ ਤੁਸੀਂ ਉੱਥੇ ਨਾ ਖੜੇ ਹੋ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀਆਂ ਸੇਫਟੀ ਆ, ਸੇਫਟੀ ਨੂੰ ਮੇਰੇ ਖਿਆਲ ਦੇ ਵਿੱਚ ਟਰੱਕਿੰਗ ਦੇ ਵਿੱਚ ਆਪਣੇ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਨਾ ਬਹੁਤ ਪਿੱਛੇ ਰੱਖਿਆ ਜਾਂਦਾ, ਬਹੁਤ ਪਿੱਛੋਂ ਇਹਦੇ ਬਾਰੇ ਸੋਚਿਆ ਜਾਂਦਾ। ਤੇ ਪਰ ਸੇਫਟੀ ਜਿਹੜੀ ਆ ਉਹ ਬਹੁਤ ਪਹਿਲਾਂ ਸੋਚਣ ਦੀ ਲੋੜ ਹੈ। ਸਾਡੇ ਸਾਰਿਆਂ ਦਾ ਜਿਹੜਾ ਇਹਦੇ ਦੁੱਖ ਦੇ ਵਿੱਚ ਸਾਂਝਾ ਆ। ਦੇਖੋ ਬਹੁਤ ਜਿੱਦਾਂ ਕਿ ਤੁਸੀਂ ਕਿਹਾ ਕਿ ਆਪਣੇ ਫਰੀਮੌਂਟ ਵਾਲੀ ਵੀ ਘਟਨਾ ਹੋਈ ਆ, ਉਸ ਤੋਂ ਬਾਅਦ ਇਹ ਵਾਲੀ ਹੋ ਗਈ। ਇਹ ਨਵੇਂ ਸਾਲ ਦੇ ਵਿੱਚ ਇੰਨੀ ਜਿਹੜੀ ਘਟਨਾ ਹੋਣੀ, ਪਰ ਜਿਹੜੀ ਹੈ ਨਾ, ਆਪਾਂ ਹੁਣ ਵੀ ਆਪਾਂ ਗੱਲ ਕਰ ਰਹੇ ਹਾਂ, ਸੁਣ ਰਹੇ ਹਾਂ ਸਾਨੂੰ ਸਾਰੇ ਜਾਣੇ, ਪਰ ਫਿਰ ਵੀ ਸੁਣ ਕੇ ਵੀ ਕਈ ਵਾਰੀ ਅਣਗਹਿਲੀਆਂ ਕਰਦੇ ਆ। ਔਰ ਇਹ ਚੀਜ਼ ਜਿਹੜੀ ਹੈ ਸਾਰਿਆਂ ਨਾਲੋਂ ਖਾਸ ਕਰਕੇ ਮੈਂ ਕਮੈਂਟਸ ਦੇ ਵਿੱਚ ਥੱਲੇ ਪੜ੍ਹ ਰਿਹਾ ਸੀਗਾ ਆਪਣੇ ਜਿਹੜੇ ਆਪਣੀ ਫੇਸਬੁੱਕ ਦੇ ਉੱਤੇ ਹੈਗੇ ਆ, ਤੇ ਉੱਥੇ ਕਮੈਂਟਸ ਦੇ ਵਿੱਚ ਜਿਹੜੀ ਗੱਲ ਕਰ ਰਹੇ ਆ ਕਿ ਮਤਲਬ ਕਿ ਅਵੋਇਡ ਕੀਤਾ ਜਾ ਸਕਦਾ ਸੀਗਾ। ਔਰ ਖਾਸ ਕਰਕੇ ਉਹਦੇ ਵਿੱਚ ਕੋਈ ਮੈਂ ਕਮੈਂਟਸ ਪੜ੍ਹ ਰਿਹਾ ਸੀ ਜਿਹੜੇ ਡਿਸਪੈਚਰ ਦੇ ਉੱਤੇ ਐਲੀਗੇਸ਼ਨ ਲਾ ਰਹੇ ਕਿ ਡਿਸਪੈਚਰ ਪੁਸ਼ ਕਰਦੇ ਆ ਬਹੁਤ। ਦੇਖੋ ਡਿਸਪੈਚਰ ਅੱਜ ਦੀ ਤਰੀਕ ਦੇ ਵਿੱਚ ELD ਜੇ ਲੱਗੀ ਹੈ ਤੁਹਾਡੇ, ਤੇ ਕੋਈ ਵੀ ਡਿਸਪੈਚਰ ਜਿਹੜਾ ਉਹ ਐਡਾ ਬੇਵਕੂਫ ਨਹੀਂ ਹੈਗਾ ਕਿ ਉਹ ਕਿਸੇ ਨੂੰ ਪੁਸ਼ ਕਰੂਗਾ, ਠੀਕ ਹੈ ਨਾ। ਪੁਸ਼ ਕਰਦੇ ਵੀ ਆ ਤੇ ਲੀਗਲੀ ਤੁਸੀਂ ਉਹਨੂੰ ਸਪਰੈਸ ਕਰ ਸਕਦੇ, ਉਹਨੂੰ ਰੋਕ ਸਕਦੇ ਆ, ਕਿਉਂਕਿ ਤੁਹਾਡਾ ਹੱਕ ਆ। ਤੁਹਾਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਕੋਈ ਆਪਣੇ ਆਵਰਸ ਆਫ ਸਰਵਿਸ ਦੇ ਵਿੱਚ ਤੁਸੀਂ ਅਣਗਹਿਲੀ ਕਰੋ। ਜੇ ਤੁਹਾਨੂੰ ਡਿਸਪੈਚਰ ਦੇ ਆਪਣੇ ਕਾਰਨ ਕਰਕੇ ELD ਦੀ ਟਿਕਟ ਮਿਲਦੀ ਆ, ਆਵਰਸ ਆਫ ਸਰਵਿਸ ਦੀ ਟਿਕਟ ਮਿਲਦੀ ਆ, ਇਹ ਡਰਾਈਵਰ ਹਰਾਸਮੈਂਟ ਦੇ ਵਿੱਚ ਆਉਂਦਾ ਆ। ਇਹ ਚੀਜ਼ ਨਹੀਂ ਹੋ ਸਕਦੀ, ਨਹੀਂ ਕਰ ਸਕਦੇ, ਠੀਕ ਹੈ ਨਾ। ਸੋ ਆਪਾਂ ਇਲਜ਼ਾਮ, ਜੇ ਸਾਨੂੰ ਕੋਈ ਧਮਕਾਉਂਦਾ ਆ ਤੇ ਅਸੀਂ ਡਰ ਜਾਂਦੇ ਹਾਂ, ਤੇ ਉਹਦੇ 'ਚ ਸਾਡਾ ਵੀ ਫਰਜ਼ ਬਣਦਾ ਨਾ, ਸਾਨੂੰ ਸਾਡੇ ਹੱਕ ਪਤਾ ਹੋਣੇ ਚਾਹੀਦੇ ਆ। ਜੇ ਸਾਨੂੰ ਕੋਈ ਗਲਤ ਚੀਜ਼ ਕਹਿੰਦਾ ਆ ਤੇ ਉਹ ਜੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਬਾਰੇ 'ਚ ਅਸੀਂ ਵੀ ਸੋਚਣਾ ਨਾ। ਸੋ ਪਲੀਜ਼ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ, ਜੇ ਡਰਾਈਵਰ ਨੂੰ ਕੋਈ ਵੀ ਡਿਸਪੈਚਰ ਇੱਦਾਂ ਪੁਸ਼ ਕਰਦਾ ਆ, ਸਪੈਸ਼ਲੀ ਅੱਜ ਕੱਲ੍ਹ ਹੁਣ ELD ਇਸੇ ਕਰਕੇ ELD ਲੱਗੀ ਆ ਕਿ ਇਲੈਕਟ੍ਰੋਨਿਕਲੀ ਸਾਰਾ ਕੁਛ ਜਿਹੜਾ ਪਤਾ ਲੱਗੇ। ਸੋ
ਮੇਰੇ ਖਿਆਲ ਦੇ ਵਿੱਚ ਜੇ ਕੋਈ ਉਹ ਕਮੈਂਟ ਮੈਂ ਪੜ੍ਹ ਕੇ ਦੇਖਿਆ ਸੀਗਾ, ਉਹ ਜਿਨ੍ਹਾਂ ਨੇ ਵੀ ਲਿਖਿਆ ਹੈਗਾ ਉਹਦੇ ਵਿੱਚ ਉਹ ਚੀਜ਼ ਜਿਹੜੀ ਲਿਖੀ ਆ ਉਹ ਟੋਟਲੀ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਉਹ ਬਿਲਕੁਲ ਜਾਇਜ਼ ਨਹੀਂ ਹੈਗੀ, ਕਿਉਂਕਿ ਅੱਜ ਦੀ ਤਰੀਕ ਜੇ ਔਰ ਖਾਸ ਕਰਕੇ ਜੇ ਉਹਨਾਂ ਨੇ ELD ਨਹੀਂ ਲਾਈ ਤੇ ਫਿਰ ਡੈਫੀਨੇਟਲੀ ਕਿ ਉਹ ਇਸ਼ੂ ਹੋ ਸਕਦਾ ਹੈ। ਤੇ ਨਾਲੇ ਇਹ ਵੀ ਸ਼ਾਇਦ ਰਮਨ ਜੀ ਪਤਾ ਲੱਗਾ ਵੀ ਆਈ ਗੈਸ ਵੀ ਉਹ ਟੀਮ ਦੇ ਵਿੱਚ ਜਿਹੜੇ ਉਹ ਚੱਲ ਰਹੇ ਸੀਗੇ। ਜੀ ਹਾਂਜੀ, ਉਹਨਾਂ ਦੀ ਟੀਮ ਸੀਗੀ। ਦੂਸਰਾ ਡਰਾਈਵਰ ਜਿਹੜਾ ਵਿੱਚ ਸੀਗਾ ਉਹ ਮੇਰੇ ਖਿਆਲ ਦਿੱਲੀ ਸਿਟੀ ਤੋਂ ਸੀਗਾ ਤੇ ਉਹਨਾਂ ਨੂੰ ਕੋਈ ਚੋਟ ਨਹੀਂ ਆਈ, ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ। ਤੇ ਜਿਹੜੇ ਦੂਜੇ ਟਰੱਕ ਦੇ ਜਿਹਨੇ ਪਿੱਛੋਂ ਆਣ ਕੇ ਮਾਰਿਆ ਟਰੱਕ, ਉਸ ਦੇ ਵੀ ਕੋਈ ਸੱਟ ਨਹੀਂ ਲੱਗੀ ਹੈਗੀ, ਉਹ ਵੀ ਡਰਾਈਵਰ ਜਿਹੜਾ ਸੇਫ ਹੈ। ਬਿਲਕੁਲ ਇਹ ਮੰਦਭਾਗੀ ਘਟਨਾ ਹਰਪ੍ਰੀਤ ਦੀ ਕਹਿ ਲਓ ਵੀ ਇੱਥੇ ਮੌਤ ਜਿਹੜੀ ਮਿੱਥੀ ਗਈ ਸੀ ਉਹ ਪਹੁੰਚ ਗਿਆ ਉੱਥੇ ਥਾਂ 'ਤੇ ਉਹ ਹੋ ਗਿਆ, ਪਰ ਬਿਲਕੁਲ ਜਿੱਦਾਂ ਕਿਹਾ ਵੀ ਇਸ ਨੂੰ ਅਵੋਇਡ ਕੀਤਾ ਜਾ ਸਕਦਾ ਆ। ਦੇਖੋ ਕਿਸੇ ਨੂੰ ਦੁੱਖ ਲੱਗੇ, ਕਿਸੇ ਨੂੰ ਮਾੜਾ ਲੱਗੇ, ਇਸ ਚੀਜ਼ ਜਿਹੜੀ ਮੈਂ ਅਗਲੀ ਕਹਿਣ ਲੱਗੇ ਹਾਂ ਵੀ ਜਿਹੜੇ ਸਕੂਲ ਵਾਲੇ ਆ ਪਲੀਜ਼ ਕਾਹਲੀ ਜਿਹੜੀ ਹੈ ਤੁਸੀਂ ਸਾਰੇ ਜਾਣਿਆਂ ਨੂੰ ਬੜੀ ਕਾਹਲੀ ਹੈ, ਜਿਹੜਾ ਸਿੱਖਣ ਵਾਲਾ ਉਹਨੂੰ ਵੀ ਕਾਹਲੀ ਆ, ਸਿਖਾਉਣ ਵਾਲੇ ਨੂੰ ਵੀ ਬੜੀ ਕਾਹਲੀ ਆ। ਇਹ ਸਾਰੀਆਂ ਚੀਜ਼ਾਂ ਦੇ ਉੱਤੇ, ਇਹਨਾਂ ਬਰੀਕੀ ਚੀਜ਼ਾਂ ਦੇ ਉੱਤੇ, ਛੋਟੀਆਂ ਛੋਟੀਆਂ ਚੀਜ਼ਾਂ ਉੱਤੇ ਪਲੀਜ਼ ਜਿਹੜੀ ਉਹਨਾਂ ਨੂੰ ਦੱਸਿਆ ਕਰੋ। ਕਾਹਲੀ ਦੇ ਵਿੱਚ ਕਾਹਲੀ ਅੱਗੇ ਟੋਏ ਵਾਲੀ ਗੱਲ ਹੁੰਦੀ ਆ, ਆਪਾਂ ਸੁਣਦੇ ਹੀ ਆਏ ਸਾਰੇ ਜਾਣੇ ਬਜ਼ੁਰਗਾਂ ਤੋਂ ਬਹੁਤ ਜਿਹੜੀਆਂ ਚੀਜ਼ਾਂ ਸੁਣੀਆਂ, ਪਰ ਫਿਰ ਵੀ ਇੱਦਾਂ ਜਿਹੜਾ ਉਹ ਹੋਈ ਜਾ ਰਿਹਾ। ਇੱਕ ਬਹੁਤ ਮਾੜੀ ਮੰਦਭਾਗੀ ਗੱਲ ਆ ਵੀ ਆਪਣੀ ਕਮਿਊਨਿਟੀ ਦੇ ਜਿਹੜੇ ਡਰਾਈਵਰਸ ਆ ਉਹ ਇਹਨਾਂ ਐਕਸੀਡੈਂਟਸ ਦੇ ਵਿੱਚ ਜ਼ਿਆਦਾ ਜਿਹੜਾ ਇਨਵੋਲਵ ਨੇ, ਉਹਨਾਂ ਦੇ ਨਾਲ ਜਿਹੜੇ ਇੱਦਾਂ ਦੇ ਹਾਦਸੇ ਜਿਹੜੇ ਵਾਪਰੇ ਆ। ਦੇਖੋ ਜਿਹੜਾ ਹਾਦਸਾ ਵਾਪਰਨਾ ਕਿਸੇ ਦੇ ਨਾਲ ਵੀ ਵਾਪਰ ਸਕਦਾ, ਪਰ ਹਾਂ ਜਿਹੜੀ ਚੀਜ਼ ਨੂੰ ਬਚਾਇਆ ਜਾ ਸਕਦਾ ਆ ਉਸ ਨੂੰ ਆਪਾਂ ਬਚਾਉਣ ਵੱਲ ਨੂੰ ਕਹਿੰਦੇ ਆ। ਜੇ ਰਮਨ ਜੀ ਜੇ ਬਾਈ ਚਾਂਸ ਕਦੀ ਪੁਲਿਸ ਵਾਲਾ ਕੋਈ ਤੁਹਾਨੂੰ ਟਿਕਟ ਦੇਣ ਲੱਗਦਾ ਹੈ ਨਾ, ਬਹੁਤ ਸਾਰੇ ਜਿਹੜੇ ਪੁਲਿਸ ਵਾਲੇ ਇਸ ਚੀਜ਼ ਦਾ ਬਹੁਤ ਨੋਟ ਕਰਦੇ ਆ ਵੀ ਇਹ ਬੰਦੇ ਨੇ ਜਦੋਂ ਲਾਈਟਾਂ ਲਾਈਆਂ ਕਿੱਥੇ ਗੱਡੀ ਰੋਕੀ ਆ, ਸ਼ੋਲਡਰ 'ਤੇ ਰੋਕੀ ਆ, ਖੱਬੇ ਪਾਸੇ ਰੋਕੀ ਆ, ਸੱਜੇ ਪਾਸੇ ਰੋਕੀ ਆ, ਐਗਜ਼ਿਟ ਲੈ ਕੇ ਪਰੇ ਜਾ ਕੇ ਸੇਫਟੀ ਵਾਲੇ ਪਾਸੇ ਰੋਕੀ ਆ। ਮੈਨੂੰ ਯਾਦ ਆ ਮੇਰੇ ਨਾਲ ਹੀ ਜਿਹੜਾ ਇੱਕ ਮੁੰਡਾ ਉਹ ਕਹਿੰਦਾ ਸੀ ਵੀ ਇੱਦਾਂ ਹੀ ਅਸੀਂ ਵਾਪਸ ਆ ਰਹੇ ਸੀਗੇ, ਗੱਲਾਂ ਬਾਤਾਂ ਕਰਦੇ ਸੀਗੇ, ਕਈ ਵਾਰੀ ਨਹੀਂ ਬੰਦੇ ਦਾ ਸਪੀਡ ਦਾ ਥੋੜ੍ਹਾ ਬਹੁਤਾ ਤਾਂ ਵੀ ਹੋ ਜਾਂਦੀ ਆ, ਸਭ ਨੂੰ ਹੀ ਪਤਾ ਆ। ਅਤੇ ਕਹਿੰਦਾ ਵੀ ਜਦੋਂ ਉਹਨੇ ਲਾਈ, ਉਹਨੇ ਪਿੱਛੇ ਲਾਈਟਾਂ ਲਾਈਆਂ, ਉਹਨੇ ਐਗਜ਼ਿਟ ਲਿਆ, ਐਗਜ਼ਿਟ ਲੈ ਕੇ ਪਰੇ ਜਾ ਕੇ ਰੋਡ ਦੇ ਸਾਈਡ 'ਤੇ ਜਾ ਕੇ ਜਦੋਂ ਲਾਈ ਤਾਂ ਕਹਿੰਦਾ ਵੀ ਮੈਂ ਤੇਰੇ ਤੋਂ ਇਸ ਗੱਲੋਂ ਖੁਸ਼ ਹਾਂ, ਤੈਨੂੰ ਮੈਂ ਵਾਰਨਿੰਗ ਦੇ ਕੇ ਤਾਂ ਛੱਡ ਰਿਹਾ ਹਾਂ ਵੀ ਤੂੰ ਸੇਫਟੀ ਦਾ ਧਿਆਨ ਰੱਖਿਆ ਆ, ਵੀ ਰੋਡ ਦੇ ਉੱਤੇ ਜਿਹੜਾ ਆ ਸ਼ੋਲਡਰ ਦੇ ਉੱਤੇ ਜਿਹੜਾ ਤੂੰ ਪਾਰਕ ਕਰਕੇ ਜਿਹੜੀ ਆ ਉਹ ਗੱਲਬਾਤ ਨਹੀਂ ਕੀਤੀ ਮੇਰੇ ਨਾਲ। ਸੋ ਇਸ ਕਰਕੇ ਵਾਰਨਿੰਗ ਦੇ ਕੇ ਜਿਹੜਾ ਛੱਡ, ਅਤੇ ਜਿਹੜੇ ਪੁਲਿਸ ਵਾਲੇ ਵੀ ਹੁੰਦੇ ਆ ਜਾਂ ਜੋ ਵੀ ਆ ਉਹ ਸੇਫਟੀ ਦਾ ਬੜਾ ਅਹਿਮ ਧਿਆਨ ਰੱਖਦੇ ਆ। ਆਪਾਂ ਦੇਖਿਆ ਬਹੁਤ ਵਾਰੀ ਰਮਨ ਜੀ ਵੀ ਕਈ ਵਾਰੀ ਜਦੋਂ ਵਿਚਾਰਾ ਕੋਈ ਪੁਲਿਸ ਵਾਲਾ ਵੀ ਇੱਦਾਂ ਸ਼ੋਲਡਰ ਦੇ ਉੱਤੇ ਟਿਕਟ ਦੇ ਰਿਹਾ ਹੁੰਦਾ, ਪਿੱਛੋਂ ਆ ਕੇ ਗੱਡੀ ਮਾਰਦੇ ਪੁਲਿਸ ਵਾਲਾ ਵੀ, ਅਤੇ ਜਿਹਨੂੰ ਟਿਕਟ ਮਿਲ ਰਹੀ ਹੁੰਦੀ ਆ ਉਹ ਵੀ, ਉਹਨਾਂ ਦਾ ਵੀ ਜਿਹੜਾ ਐਕਸੀਡੈਂਟ ਜਾਂ ਨੁਕਸਾਨ ਹੋ ਜਾਂਦਾ, ਬਹੁਤ ਵਾਰੀ ਹੋਇਆ ਵੀ, ਜਾਨ ਵੀ ਗਈਆਂ ਨੇ, ਬਿਲਕੁਲ ਜਾਨਾਂ ਵੀ ਇੱਦਾਂ ਚਲੇ ਜਾਂਦੀਆਂ ਨੇ ਜੀ। ਅਤੇ ਨਾਲੇ ਜੀ ਰਮਨ ਜੀ, ਅਤੇ ਇੱਕ ਚੀਜ਼ ਮੈਂ ਜ਼ਰੂਰ ਨਾਲ ਇਸ ਦੇ ਵਿੱਚ ਕਹਿਣਾ ਚਾਹੁੰਦਾ ਵੀ ਦੇਖੋ ਜੇ ਮੰਨ ਲਓ ਕੋਈ ਜਣਾ ਕਹਿ ਰਿਹਾ ਹੋਊਗਾ ਵੀ ਨਹੀਂ ਜੀ ਮੇਰੀ ਤਾਂ ELD ਉੱਥੇ ਖਤਮ ਹੋ ਗਈ ਸੀ ਤਾਂ ਤੁਸੀਂ ਉਹ ਸਾਨੂੰ ਤਾਂ ਜਿਹੜਾ ਜੀ ਉਹ ਰੋਕਣਾ ਹੀ ਪੈਣਾ ਸੀ, ਜਾਂ ਜੋ ਵੀ ਕਈ ਵਾਰੀ ਕੋਈ ਬੰਦਾ ਕੁਛ ਵੀ ਜਿਹੜਾ ਆ ਉਹ ਕਹਿ ਸਕਦਾ ਆ। ਪਰ ਦੇਖੋ ਕੰਪਿਊਟਰ ਜਿਹੜਾ ਤੁਹਾਨੂੰ ਸੇਫਟੀ ਦੇ ਬਾਰੇ ਨਹੀਂ ਦੱਸ ਸਕਦਾ, ਤੁਹਾਨੂੰ ਜਿਹੜੇ ਆਪਣੇ ਆਲੇ ਦੁਆਲੇ ਦੇ ਚੀਜ਼ ਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ। ਕੋਈ ਨਹੀਂ ਜੇ ਤੁਹਾਨੂੰ ਫਾਈਨ ਵੀ ਪੈ ਜਾਂਦਾ, ਪਰ ਲਾਈਫ ਤੋਂ ਇੰਪੋਰਟੈਂਟ, ਜ਼ਿੰਦਗੀ ਤੋਂ ਇੰਪੋਰਟੈਂਟ ਜਿਹੜਾ ਉਹਦੇ ਵਿੱਚ ਵੀ ਜਿਹੜੀ ਹੈ ਨਾ ELD ਵੀ ਆ। ELD ਘੰਟਾ ਪਹਿਲਾਂ ਤੁਹਾਨੂੰ ਵਾਰਨਿੰਗ ਦਿੰਦੀ ਹੈ ਕਿ ਤੁਹਾਡਾ ਟਾਈਮ ਖਤਮ ਹੋਣ ਵਾਲਾ ਹੈ, ਤੁਹਾਡੇ ਕੋਲ ਸੇਫਟੀ ਦਾ ਟਾਈਮ ਹੈਗਾ, ਤੁਸੀਂ ਸੇਫ ਹੈਗੇ ਆ, ਤੁਸੀਂ ਕਿਤੇ ਨਾ ਕਿਤੇ ਪਾਰਕ ਕਰ ਸਕਦੇ ਆ। ਸੋ ELD ਪਹਿਲਾਂ ਤੁਹਾਨੂੰ ਵਾਰਨਿੰਗ ਦਿੰਦੀ ਹੈ ਕਿ ਤੁਹਾਡਾ ਟਾਈਮ ਖਤਮ ਹੋਣ ਵਾਲਾ। ਤੇ ਦੂਸਰੀ ਗੱਲ ਮੈਂ ਥੱਲੇ ਵੀ ਉਹਦੇ ਵਿੱਚ ਮੈਂ ਇੱਕ ਪੜ੍ਹ ਰਿਹਾ ਸੀ, ਇੱਕ ਹੋਰ ਖਾਸ ਗੱਲ ਜਿਹੜੀ ਆਪਣੇ ਕਮੈਂਟਸ ਦੇ ਵਿੱਚ ਇੱਕ ਗੋਰੇ ਨੇ ਲਿਖੀ ਆ, ਰੌਨ ਕੈਂਪਬਲ ਨੇ, ਕਿ ਬਹੁਤ ਜਿਹੜਾ ਉਹ 27 ਈਅਰ ਐਕਸੀਡੈਂਟ ਫਰੀ ਚਲਾ ਰਿਹਾ ਹੈਗਾ ਅਜੇ ਤੱਕ, 27 ਸਾਲ ਹੋ ਗਏ। ਪਰ ਉਹ ਕਹਿੰਦਾ ਵੀ ਇਹ ਮੈਂ ਦੇਖਿਆ ਕਿ ਜਿੰਨੇ ਵੀ ਪੰਜਾਬੀ ਡਰਾਈਵਰਸ ਨੂੰ ਮੈਂ ਸੜਕ ਤੇ ਦੇਖਦਾ ਆ ਉਹ ਸਪੀਡ ਦਾ ਬਹੁਤ ਜ਼ਿਆਦਾ ਸਪੀਡ ਕਰਦੇ ਆ, ਸਪੀਡਿੰਗ ਬਹੁਤ ਜ਼ਿਆਦਾ ਕਰਦੇ ਆ। ਤੇ ਕਹਿੰਦਾ ਵੀ ਕਿਉਂਕਿ ਸਾਰਿਆਂ ਦੇ ਟਰੱਕ ਆਲਮੋਸਟ ਓਪਨ ਹੁੰਦੇ ਆ, ਕਈ ਕੰਪਨੀਆਂ ਨੇ ਜਿਨ੍ਹਾਂ ਨੇ ਟਰੱਕ ਹੋਣ, ਵੱਡੀਆਂ ਕੰਪਨੀਆਂ ਆਪਣੀਆਂ ਵੀ ਪੰਜਾਬੀਆਂ ਦੀਆਂ ਹੈਗੀਆਂ ਜਿਨ੍ਹਾਂ ਨੇ ਸਪੀਡ ਆਪਣੀ ਕੈਪ ਕੀਤੀ ਹੈ ਵੀ ਉਹ 72 ਤੋਂ ਉੱਤੇ ਟਰੱਕ ਚੱਲ ਨਹੀਂ ਸਕਦਾ, ਪਰ ਮੈਜੋਰਟੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੀ ਸਪੀਡ ਓਪਨ ਹੁੰਦੀ ਆ। ਤੇ ਇਹ ਚੀਜ਼ ਉਸ ਗੋਰੇ ਨੇ ਵੀ ਕਹੀ ਆ, ਔਰ ਇਹ ਚੀਜ਼ ਦਾ ਮੈਂ ਵੀ ਇੱਕ ਵਿਟਨੈਸ ਹੈਗਾ ਕਿ ਮੈਂ 99 ਤੇ ਜਦੋਂ ਵੀ ਟਰੈਵਲ ਕਰਦਾ ਤੇ ਮੈਜੋਰਟੀ ਆਪਣੇ ਟਰੱਕ ਜਿਹੜੇ ਆ, ਕਿਉਂਕਿ ਕੈਲੀਫੋਰਨੀਆ ਸਪੀਡ 55 ਆ, ਤੁਸੀਂ 60 ਤੱਕ ਸੇਫਟੀ ਨਾਲ ਚੱਲ ਸਕਦੇ। ਔਰ ਬਹੁਤ ਟਰੱਕ ਮੈਂ ਐਸੇ ਦੇਖੇ ਨੇ 99 ਤੇ ਜਿਹੜੇ 70
ਪਲੱਸ ਤੇ ਜਾਂਦੇ ਹੁੰਦੇ ਆ, ਤੇ ਫਿਰ ਉਹ ਜਿਹੜੀ ਚੀਜ਼ ਆ ਉਹ ਆਲਵੇਜ਼ ਜਿਹੜੀ ਆ ਉਹ ਨੁਕਸਾਨ ਕਰਦੀ ਆ, ਕਿਉਂਕਿ ਬਾਹਰਲੀਆਂ ਸਟੇਟਾਂ ਦੇ ਵਿੱਚ ਸਪੀਡ ਜਿਹੜੀ ਆ 75 ਮਿਨੀਮਮ ਆਪਣੀ ਬਾਈ ਲਾਅ ਆ, ਤੇ ਉੱਥੇ ਤੇ ਫਿਰ 75 ਆ, ਤੇ ਫਿਰ 85 90 ਤੱਕ ਵੀ ਜਾਂਦੇ ਆ। ਸੋ ਇਟਸ ਵੈਰੀ ਟਫ। ਜੀ ਬਿਲਕੁਲ, ਇਹ ਬਹੁਤ ਜਿਹੜੀ ਮੰਦਭਾਗੀ ਗੱਲ ਜਿਹੜੀ ਵਾਪਰੀ ਆ। ਯੰਗ ਮੁੰਡਾ ਪਹੁੰਚਿਆ ਸੀਗਾ ਅਮਰੀਕਾ ਦੇ ਵਿੱਚ, ਇਸ ਕਿੱਤੇ ਦੇ ਵਿੱਚ ਆਇਆ ਸੀਗਾ ਵੀ ਚੱਲ 4 ਪੈਸੇ ਵੀ ਕਮਾਵਾਂਗੇ, ਪਿੱਛੇ ਘਰਦਿਆਂ ਨੂੰ ਵੀ ਸੌਖੇ ਕਰਾਂਗੇ, ਸਾਰਾ ਕੁਛ ਬੜੀਆਂ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਬਾਹਰਲੇ ਪ੍ਰਦੇਸ਼ਾਂ ਦੇ ਵਿੱਚ ਆਉਂਦਾ ਆ। ਪਰ ਜਦੋਂ ਕੋਈ ਇੱਦਾਂ ਦੀ ਘਟਨਾ ਜਿਹੜੀ ਉਹ ਆਪਾਂ ਸੁਣਦੇ ਹਾਂ ਤਾਂ ਦਿਲ ਦਹਿਲ ਜਾਂਦਾ ਆ, ਦਿਲ ਟੁੱਟ ਜਾਂਦਾ ਆ ਵੀ ਇਹ ਕਿਉਂ ਜਿਹੜੀ ਆ ਉਹ ਵਾਪਰ ਗਈ ਆ। ਅਤੇ ਖਾਸ ਕਰਕੇ ਜਿਹੜੀ ਕੋਈ ਅਜਿਹੀ ਜਿਹੜੀ ਚੀਜ਼ ਜਦੋਂ ਵਾਪਰੀ ਆ ਜਿਸ ਦੇ ਉੱਤੇ ਆਪਣਾ ਜ਼ੋਰ ਸੀਗਾ, ਜਿਸ ਨੂੰ ਆਪਾਂ ਅਵੋਇਡ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਉਹ ਕਰ ਸਕਦੇ ਸੀਗੇ। ਦੇਖੋ, ਇਹ ਕੋਈ ਸਾਡਾ ਇਹ ਮਕਸਦ ਨਹੀਂ ਆ ਵੀ ਕਹੀਏ ਵੀ ਉਸਨੇ ਜਾਣ ਬੁੱਝ ਕੇ ਇਹ ਕੀਤਾ ਹੈ ਜਾਂ ਉਹ ਕੀਤਾ ਆ। ਇਹ ਅਣਗਹਿਲੀ ਜਿਹੜੀ ਆ ਡੈਫੀਨੇਟਲੀ ਉਸ ਦੇ ਕੋਲੋਂ ਜਿਹੜੀ ਹੋਈ ਆ, ਜਾਂ ਉਹ ਉਹਦੇ ਧਿਆਨ 'ਚ ਨਹੀਂ ਸੀਗਾ, ਜਾਂ ਉਹਨੂੰ ਪਤਾ ਨਹੀਂ ਕੀ ਅਚਾਨਕ ਆਇਆ ਵੀ ਉਸਨੇ ਰੀਫਰ ਜਾ ਕੇ ਜਿਹੜਾ ਉਹ ਚੈੱਕ ਕੀਤਾ, ਸ਼ੋਲਡਰ ਦੇ ਉੱਤੇ ਗਿਆ ਆ। ਪਰ ਡੈਫੀਨੇਟਲੀ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਅਤੇ ਜ਼ਰੂਰ ਇੱਕ ਦੂਜੇ ਨੂੰ ਜਿਹੜੇ ਟਿਪਸ ਹੁੰਦੇ ਆ, ਸੇਫਟੀ ਟਿਪਸ ਹੁੰਦੇ ਆ, ਦੱਸਿਆ ਕਰੋ। ਕੋਈ ਗੱਲ ਨਹੀਂ ਕਿਸੇ ਨੂੰ ਅਗਲੇ ਨੂੰ ਚੰਗਾ ਲੱਗੇ, ਕਿਸੇ ਨੂੰ ਮਾੜਾ ਲੱਗੇ। ਗੱਲ ਇਹ ਆ ਵੀ ਕਈ ਵਾਰੀ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਗੱਲ ਰਹਿ ਜਾਂਦੀ ਆ, ਅਤੇ ਵੇਲੇ ਕੁ ਵੇਲੇ ਇਹੋ ਜਿਹੇ ਮੌਕਿਆਂ ਦੇ ਉੱਤੇ ਜੇ ਉਸ ਨੂੰ ਉਹ ਚੀਜ਼ ਯਾਦ ਆ ਜਾਵੇ ਤਾਂ ਕਿਸੇ ਦੀ ਜਾਨ, ਕਿਸੇ ਦੇ ਪਰਿਵਾਰ ਦੇ ਵਿੱਚ ਵੈਣ ਜਿਹੜੇ ਇੱਦਾਂ ਆ ਉਹ ਨਹੀਂ ਪੈਣਗੇ। ਸੋ ਜ਼ਰੂਰ ਵੀ ਇਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਆਪਾਂ ਦੇਖਿਆ ਸੀ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੁਖਦਰਸ਼ਨ ਸਿੱਧੂ ਜਿਹੜੇ ਆ ਉਹਨਾਂ ਦੀ ਵੀ ਜਿਹੜਾ ਆ ਉਹ ਦੇਹਾਂਤ ਹੋ ਗਿਆ ਸੀ। ਉਹ ਵੀ ਇੱਕ ਸੜਕ ਹਾਦਸੇ ਦੇ ਵਿੱਚ, ਟਰੱਕ ਹਾਦਸੇ ਦੇ ਵਿੱਚ ਜਿਹੜਾ ਆ ਦੇਹਾਂਤ ਹੋ ਗਿਆ ਸੀਗਾ। ਸੋ ਆਪਣੀ ਕਮਿਊਨਿਟੀ ਨੂੰ, ਆਪਣੇ ਜਿਹੜੇ ਡਰਾਈਵਰਸ ਹੈਗੇ ਆ, ਸਕੂਲ ਵਾਲੇ ਹੈਗੇ ਆ, ਡਿਸਪੈਚਰ ਨੇ, ਜਾਂ ਜਿਹੜੇ ਵੀ ਆ, ਸਭ ਨੂੰ ਪਤਾ ਹੈ ਵੀ ਪੈਸੇ ਕਮਾਉਣੇ ਆ, ਕਾਹਲੀ ਵੀ ਆ, ਸਾਰਾ ਕੁਛ ਆ। ਪਰ ਪਲੀਜ਼ ਇੰਨੀ ਵੀ ਕਾਹਲੀ ਨਾ ਪਾਈ ਜਾਵੇ ਵੀ ਲੋਕ ਜਿਹੜੇ ਆ ਉਹ ਜਾਨੋਂ ਜਿਹੜੇ ਆ ਹੱਥ ਜਿਹੜੇ ਉਹ ਗਵਾ ਲੈਣ। ਬਿਲਕੁਲ ਰਾਜ, ਆਪਣੇ ਨਾ ਕਮੈਂਟਸ ਦੇ ਵਿੱਚ ਇੱਕ ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ ਕਿ ਡਰਾਈਵਿੰਗ ਸਕੂਲ ਬਾਰੇ ਗੱਲ ਕਰੋ। ਡਰਾਈਵਿੰਗ ਸਕੂਲ ਬਾਰੇ ਗੱਲ ਕੀ ਕਰੀਏ? ਜਿਹੜਾ ਬੰਦਾ ਸਿੱਖਣ ਜਾਂਦਾ, ਕੀ ਉਸਨੂੰ ਪਤਾ ਨਹੀਂ ਗਾ ਕਿ ਮੈਂ ਟਰੱਕ ਸਿੱਖਣ ਚੱਲਿਆ, ਮੈਂ ਪੂਰੀ ਸੇਫਟੀ ਦਾ ਧਿਆਨ ਰੱਖਣਾ? ਇਹ ਜੇ ਤੁਹਾਨੂੰ ਸਿਖਾਉਣ ਵਾਲਾ ਠੀਕ ਨਹੀਂ ਹੈਗਾ, ਸਿੱਖਣ ਵਾਲਾ ਠੀਕ ਬਣ ਜਾਓ। ਸਿੱਖਣ ਵਾਲਾ ਇਹ ਡਿਮਾਂਡ ਕਰੇ ਕਿ ਮੈਨੂੰ ਪੂਰਾ ਸਿਖਾਓ। ਕਿਉਂ ਨਹੀਂ ਅਸੀਂ ਡਿਮਾਂਡ ਕਰਦੇ? ਕਿਉਂ ਨਹੀਂ ਅਸੀਂ ਇਹ ਗੱਲ ਕਰਦੇ ਕਿ ਅਸੀਂ ਪੂਰੀ ਜਿਹੜੀ ਸਿੱਖਿਆ ਆ, ਜੇ ਅਸੀਂ ਸਿੱਖਣ ਜਾਂਦੇ, ਜੇ ਸਾਨੂੰ ਅਗਲਾ ਸਕੂਲ ਨਹੀਂ ਠੀਕ ਸਿਖਾ ਰਿਹਾ ਤੇ ਸਾਨੂੰ ਨਹੀਂ ਪਤਾ ਕਿ ਉਹ ਠੀਕ ਨਹੀਂ ਸਿਖਾ ਰਿਹਾ, ਤੇ ਅਸੀਂ ਕਿਉਂ ਸਿੱਖਦੇ ਹਾਂ ਉੱਥੋਂ? ਅਸੀਂ ਕਿਉਂ ਉਸ ਸਕੂਲ 'ਚ ਜਾਂਦੇ ਹਾਂ? ਗੱਲ ਇਹ ਆ ਨਾ ਫਿਰ ਰਮਨ ਜੀ, ਵੀ ਜਿਹੜੀ ਗੱਲ ਹੈ ਨਾ ਬਾਰ-ਬਾਰ ਕਹਿਣੀ ਕਿ ਸਕੂਲਾਂ ਦੇ ਬਾਰੇ ਦੱਸੋ। ਹੁਣ ਸਕੂਲਾਂ ਦੇ ਬਾਰੇ ਕੀ ਦੱਸੀਏ? ਜੇ ਹੁਣ ਤੁਸੀਂ ਆਪ ਸੋਚੋ ਵੀ ਮੇਰੇ ਖਿਆਲ ਦੇ ਵਿੱਚ ਇਹ ਇੱਕ ਬਹੁਤ ਹੌਟ ਮੁੱਦਾ ਹੈਗਾ ਇਸ ਵੇਲੇ ਕਿ ਸਕੂਲਾਂ ਬਾਰੇ। ਸਕੂਲਾਂ ਦੇ ਵਿੱਚ ਦੇਖੋ, ਜਿਹੜੇ ਹੁਣ ਆਪਾਂ ਸਾਰਿਆਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ, ਜਿਹੜੇ ਸਕੂਲ ਦੇ ਰਿਜ਼ਲਟ ਚੰਗੇ ਨਹੀਂ ਹੁੰਦੇ, ਅਸੀਂ ਆਪਣਾ ਬੱਚਾ ਉਸ ਸਕੂਲ 'ਚ ਨਹੀਂ ਪਾਉਂਦੇ। ਠੀਕ ਆ, ਅਸੀਂ ਆਪਣੇ ਬੱਚੇ ਨੂੰ ਉਸ ਸਕੂਲ 'ਚੋਂ ਬਾਹਰ ਲੈ ਆਉਂਦੇ, ਅਸੀਂ ਉਸ ਸਕੂਲ ਨੂੰ ਅਵੋਇਡ ਕਰਦੇ ਆ। ਤੇ ਕੀ ਗੱਲ ਤੁਸੀਂ ਇਹ ਚੀਜ਼ ਨਹੀਂ ਕਰ ਸਕਦੇ? ਜਿਹੜੇ ਸਕੂਲਾਂ ਦਾ ਰਿਜ਼ਲਟ ਮਾੜਾ ਆ, ਜਿਹੜੇ ਸਕੂਲਾਂ ਦੇ ਵਿੱਚ ਬੱਚੇ ਲਾਇਸੈਂਸ ਲੈ ਕੇ ਖਰਾਬ ਹੋ ਰਹੇ ਆ, ਤੁਸੀਂ ਉਹਨੂੰ ਅਵੋਇਡ ਕਰੋ, ਨਾ ਉੱਥੇ ਲੈ ਕੇ ਜਾਓ ਆਪਣੇ ਬੱਚੇ, ਨਾ ਆਪਣੇ ਬੱਚੇ ਨੂੰ ਜਾਣ ਦਿਓ। ਸਾਰੀ ਦੁਨੀਆ ਜਾਣਦੀ ਹੈ, ਸਾਰੇ ਜਾਣੇ ਜਾਣਦੇ ਆ ਇਹ ਚੀਜ਼ ਜਿਹੜੀ ਆ ਇਹ ਕਿੱਦਾਂ ਚੱਲਦੀ ਹੈ। ਅਸੀਂ ਔਰ ਸਾਡਾ ਇੱਥੇ ਦੇਖੋ ਪੰਜਾਬੀ ਟਰੱਕਿੰਗ ਸਕੂਲ ਜਿਹੜੇ, ਉਹਨਾਂ 'ਚ ਸਾਡਾ ਜਿਹੜਾ ਰੁਝਾਨ ਹੈ ਉਹ ਵੱਖਰਾ। ਜਿੱਥੇ ਛੇਤੀ ਲਾਇਸੈਂਸ ਲੈ ਕੇ ਦਿੰਦੇ ਆ, ਫਟਾਫਟ ਲੈ ਕੇ ਦਿੰਦੇ, ਅਸੀਂ ਭੱਜ ਕੇ ਉੱਥੇ ਜਾਂਦੇ ਹਾਂ, ਅਸੀਂ ਦੌੜ ਕੇ ਉੱਥੇ ਜਾਂਦੇ ਹਾਂ। ਠੀਕ ਹੈ, ਇਹ ਚੀਜ਼ ਆਪਾਂ ਵੀ ਇਹ ਚੀਜ਼ ਨੂੰ ਦੇਖ ਸਕਦੇ ਹਾਂ। ਸਾਰੀ ਦੁਨੀਆ ਨੂੰ ਇਹ ਪਤਾ ਕਿ ਮਾੜੇ ਸਕੂਲ ਨੂੰ ਅਸੀਂ ਆਪਣੇ ਬੱਚੇ ਨੂੰ ਨਹੀਂ ਜਾਣ ਦਿੰਦੇ। ਔਰ ਇਹ ਚੀਜ਼ ਕਹਿਣੀ ਬਾਰ-ਬਾਰ ਕਿ ਸਕੂਲਾਂ ਬਾਰੇ ਗੱਲ ਕਰੋ, ਸਕੂਲਾਂ ਬਾਰੇ। ਸਕੂਲ ਤਾਂ ਠੀਕ ਆ, ਫੇਲ ਆ। ਜੇ ਸਕੂਲ ਮਾੜਾ ਆ ਤੇ ਉਹਨੂੰ ਆਪਣਾ ਨਾਕੀ ਲੈਂਦੇ ਆ, ਕਿਉਂ ਉਸ ਸਕੂਲ 'ਚ ਜਾਂਦੇ ਆ? ਔਰ ਬਾਰ-ਬਾਰ ਇਹੋ ਹੀ ਚੀਜ਼ ਆਪਾਂ ਗੱਲ ਹੋ ਜਾਂਦੀ ਹੈ, ਬਾਰ-ਬਾਰ ਇਹੋ ਸਕੂਲ ਦੇ ਬਾਰੇ ਚੱਕੀ ਜਾਂਦੀ ਹੈ। ਜੀ ਬਿਲਕੁਲ। ਇਹ ਦੇਖੋ, ਕਈ ਵਾਰੀ ਬੰਦਾ ਨਾ ਆਪਣੇ ਕੁਛ ਡਾਲਰ ਬਚਾਉਣ ਦੀ ਖਾਤਰ ਜਿਹੜਾ ਕਹਿੰਦਾ ਵੀ ਚੱਲ ਆਪਾਂ ਇੱਦਾਂ ਜਿਹੜਾ ਉਹ ਕਰ ਦਿੰਦੇ ਆ, ਇਹ ਕਰ ਦਾਂਗੇ, ਉਹ ਕਰ ਲਾਂਗੇ।
ਤੇ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਬੰਦਾ ਘਰ ਵੀ ਉੱਥੇ ਲੈਂਦਾ ਆ, ਰੈਂਟ 'ਤੇ ਵੀ ਜੇ ਕਿਸੇ ਨੇ ਰਹਿਣਾ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਰਹਿੰਦੇ ਆ ਵੀ ਜਿੱਥੇ ਸਕੂਲ ਡਿਸਟ੍ਰਿਕਟ ਦਾ ਸਕੋਰ ਜਿਹੜਾ ਬੜਾ ਸੋਹਣਾ ਹੋਵੇ, ਵੀ ਆਪਣੇ ਬੱਚੇ ਵਧੀਆ ਸਕੂਲਾਂ ਦੇ ਵਿੱਚ ਜਿਹੜਾ ਉਹ ਪੜ੍ਹਦਾ ਆ, ਹੈ ਨਾ, ਪੜ੍ਹ ਲੈਣ। ਸੋ ਇਸੇ ਤਰੀਕੇ ਦੇ ਨਾਲ ਇਹ ਓਪਨ ਸੀਕਰੇਟ ਆ ਇਸ ਮਾਰਕੀਟ ਦਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਸਭ ਨੂੰ ਹੀ ਪਤਾ ਆ ਵੀ ਇਹ ਓਪਨ ਸੀਕਰੇਟ ਆ ਵੀ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਸਭ ਕੁਛ। ਅਤੇ ਇਹ ਡੈਫੀਨੇਟਲੀ ਜਿਹੜਾ ਸਿੱਖਣ ਜਾ ਰਿਹਾ ਉਹਨੂੰ ਤਾਂ ਫਿਰ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਉਹ ਕਿੱਥੇ ਫਿਰ ਜਾ ਰਿਹਾ। ਫਿਰ ਆ ਵੀ ਜਿਹੜਾ ਸਿੱਖਣ ਵਾਲਾ ਉਹਨੂੰ ਵੀ ਬੜੀ ਕਾਹਲੀ ਹੁੰਦੀ ਆ ਵੀ ਮੈਂ ਜਲਦੀ ਜਿਹੜਾ ਟਰੱਕ 'ਤੇ ਚੜ੍ਹਾਂ ਅਤੇ ਫਿਰ ਹਜ਼ਾਰਾਂ ਹੀ ਡਾਲਰ ਜਿਹੜੇ ਮੇਰੇ ਨਾਲ ਦੇ ਨਾਲ ਖਾਤੇ ਦੇ ਵਿੱਚ ਵੀ ਜਿਹੜੇ ਉਸੇ ਵੇਲੇ ਜਿਹੜੇ ਉਹ ਆਈ ਜਾਣ ਤੇ ਆਪਾਂ ਜਿਹੜੀ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਜਿਹੜੀ ਇੱਕ ਤਰਫਾ ਜਿਹੜੀ ਆ ਚੀਜ਼ ਹਰ ਇੱਕ ਨੂੰ ਕਰੀ ਜਾਣੀ ਜੀ ਮੈਨੂੰ ਇਹ ਚੀਜ਼ ਇਹ ਗਲਤ ਸਿਖਾ ਰਿਹਾ। ਜੋ ਗਲਤ ਸਿੱਖਣ ਵਾਲੇ ਗਲਤ ਸਿੱਖਦੇ ਆ ਉਹ ਪਹਿਲਾਂ ਪੁੱਛਦੇ ਕੀ ਤੁਸੀਂ ਜੇ ਉਸ ਚੀਜ਼ ਦੀ ਡਿਮਾਂਡ ਆਓਗੇ ਮੈਨੂੰ ਪੂਰਾ ਟਾਈਮ ਲਾਓਗੇ ਜੀ, ਅਗਲਾ ਬੰਦਾ ਕਹੂਗਾ ਨਹੀਂ ਜੀ ਅਸੀਂ ਤਾਂ ਤੁਹਾਨੂੰ ਦੱਸ ਅਗਲਾ। ਹੁਣ ਮੈਂ ਤਾਂ ਆਪਣੀ ਗੱਲ ਬਾਰ-ਬਾਰ ਕਰਦਾ ਹੁੰਦਾ, ਮੈਨੂੰ ਜਦੋਂ ਉਹਨਾਂ ਨੇ ਕਿਹਾ ਜੀ ਤੁਹਾਨੂੰ 10 ਦਿਨਾਂ ਸਿਖਾ ਦਿਆਂਗੇ, ਮੈਂ ਉਹਨਾਂ ਨੂੰ ਖੁਦ ਕਿਹਾ ਮੈਂ ਕਿਹਾ ਯਾਰ ਮੇਰੇ ਕੋਲ 10 ਦਿਨਾਂ 'ਚ ਨਹੀਂ ਸਿੱਖਿਆ ਜਾਣਾ, ਮੈਨੂੰ ਜ਼ਿਆਦਾ ਟਾਈਮ ਚਾਹੀਦਾ। ਕਹਿੰਦੇ ਨਹੀਂ ਅਸੀਂ 10 ਦਿਨਾਂ ਸਿਖਾ ਦਿਆਂਗੇ। ਮੈਂ ਕਿਹਾ ਯਾਰ ਤੁਸੀਂ ਕਿੱਦਾਂ ਸਿਖਾ ਦਿਓਗੇ ਜਦੋਂ ਮੈਂ ਸਿੱਖਣ ਵਾਲਾ ਤਿਆਰ ਨਹੀਂ ਹਾਂ 10 ਦਿਨਾਂ 'ਚ। ਬਿਲਕੁਲ, ਜਦੋਂ ਕਾਹਲੀ ਪਾਉਂਗੇ ਹਰ ਇੱਕ ਪਾਸੋਂ ਤਾਂ ਫਿਰ 10 ਦਿਨਾਂ 'ਚ ਤਾਂ ਮਿਸ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਣਗੀਆਂ। ਹਾਂ ਇਹ ਜ਼ਰੂਰ ਹੋ ਗਿਆ ਰਮਨ ਜੀ ਅੱਗੇ ਦੇ ਨਾਲੋਂ ਵੀ, ਹੁਣ ਚਲੋ ਆਟੋਮੈਟਿਕ ਟਰੱਕ ਆ ਗਏ ਨੇ, ਉਹ ਸਾਰਾ ਕੁਛ ਆ ਗਿਆ ਵੀ ਉਹਦੇ ਹਿਸਾਬ ਦੇ ਨਾਲ ਜਿਹੜਾ ਆਸਾਨੀ ਭਾਵੇਂ ਹੋ ਗਈ ਹੋਵੇ ਪਰ ਫਿਰ ਵੀ ਬਹੁਤ ਜ਼ਿਆਦੀਆਂ ਬਰੀਕੀ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਪਤਾ ਹੋਣਾ ਚਾਹੀਦਾ। ਹੁਣ ਜਦੋਂ ਇੰਸਪੈਕਸ਼ਨਾਂ ਹੁੰਦੀਆਂ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਜਿਸ ਬੰਦੇ ਦੀ ਇੰਸਪੈਕਸ਼ਨ ਹੋ ਰਹੀ ਆ ਵੀ ਮੈਂ ਕੀ ਚੈੱਕ ਕਰਾਉਣਾ ਤੇ ਕੀ ਚੈੱਕ ਜਿਹੜਾ ਉਹਨਾਂ ਨੇ ਕਰਨਾ। ਜਿਹੜਾ ਟਰੱਕ ਹੈ ਨਾ ਇਸ ਵੇਲੇ ਆਟੋਮੈਟਿਕ ਆ ਗਿਆ ਆ, ਮੇਰੇ ਖਿਆਲ ਦੇ ਵਿੱਚ ਟਰੱਕ ਆਟੋਮੈਟਿਕ ਆਉਣ ਦੇ ਨਾਲ ਬੜੀਆਂ ਗਲਤੀਆਂ ਵੱਧ ਗਈਆਂ ਕਿਉਂਕਿ ਲੋਕ ਅਣਗਹਿਲੀ ਕਰਨ ਲੱਗ ਪਏ, ਲੋਕ ਅਣਜਾਣ ਪੁਣੇ 'ਚ ਚੱਲ ਪਏ ਆ। ਟਰੱਕ ਦੇ ਉੱਤੇ ਹੀ ਸਾਰਾ ਉਹਨਾਂ ਨੇ ਸਾਰਾ ਹੀ ਭਰੋਸਾ ਟਰੱਕ ਦੇ ਉੱਤੇ ਰੱਖ ਲਿਆ, ਆਪਣੇ ਆਪ ਦੇ ਉੱਤੇ ਟਰੱਕ ਤੇ ਹੀ ਛੱਡਤਾ ਸਾਰਾ ਕੁਛ, ਹੈ ਨਾ, ਟਰੱਕ ਤੇ ਹੀ ਛੱਡਤਾ। ਹੁਣ ਟਰੱਕ ਦਾ ਜਿਹੜਾ ਮਿਟੀਗੇਸ਼ਨ ਉਹ ਜਿਹੜਾ ਅੱਗੇ ਤੁਹਾਡਾ ਅਵੋਇਡੈਂਸ ਹੈਗਾ, ਐਕਸੀਡੈਂਟ ਅਵੋਇਡੈਂਸ ਹੈਗਾ, ਉਹ ਤੁਸੀਂ ਕਰੂਜ਼ ਕੰਟਰੋਲ ਕਰਦੇ ਆ, ਟਰੱਕ ਤੁਹਾਡਾ ਆਪੇ ਸਟਾਪ। ਸੋ ਤੁਸੀਂ ਟਰੱਕ ਤੇ ਵੀ ਬਹੁਤ ਡਿਪੈਂਡੈਂਟ ਹੋ ਜਾਂਦੇ ਆ ਵੀ ਟਰੱਕ ਨੇ ਕੋਈ ਕਰ ਹੀ ਲੈਣਾ ਉਹਨੇ, ਕੋਈ ਗੱਲ ਨਹੀਂ, ਠੀਕ ਹੈ ਨਾ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹ ਵੀ ਗਲਤ ਹੋ ਜਾਂਦੀਆਂ। ਸੋ ਇਹ ਹੈ ਕਿ ਦੋਸ਼ ਦੂਜੇ ਨੂੰ ਦੋਸ਼ ਦੇਣ ਤੋਂ ਪਹਿਲਾਂ ਇਹ ਦੇਖੋ ਵੀ ਹਾਂ ਠੀਕ ਹੈ ਐਡਮਿਸ਼ਨ ਤਾਂ ਅਸੀਂ ਲੈਣ ਗਏ ਸਕੂਲ 'ਚ, ਠੀਕ ਹੈ ਨਾ। ਜੇ ਸਾਨੂੰ ਨਹੀਂ ਚੰਗਾ ਲੱਗਦਾ ਜਾਂ ਸਾਨੂੰ ਲੱਗਦਾ ਵੀ ਸਕੂਲ ਨੇ ਸਾਨੂੰ ਪੂਰਾ ਨਹੀਂ ਸਿਖਾਉਣਾ, ਅਸੀਂ ਕਿਉਂ ਐਡਮਿਸ਼ਨ ਲੈਂਦੇ ਹੋ ਸਕੂਲ 'ਚ। ਆਪੇ ਜਦੋਂ ਤੁਸੀਂ ਐਡਮਿਸ਼ਨ ਨਾ ਲਓਗੇ ਆਪੇ ਸਕੂਲ ਵਾਲੇ ਜਾਂ ਆਪਣੇ ਆਪ ਨੂੰ ਠੀਕ ਕਰਨਗੇ ਜਾਂ ਬੰਦ ਹੋ ਜਾਣਗੇ। ਬਿਲਕੁਲ ਇਹ ਜ਼ਰੂਰ ਹੈਗਾ ਆ, ਉਹ ਮਾਰਕੀਟ ਦੀ ਜਿਹੜੀ ਡਿਮਾਂਡ ਹੈਗੀ ਆ ਤਾਂ ਹੀ ਉਹ ਚੀਜ਼ਾਂ ਜਿਹੜੀਆਂ ਬਾਰ-ਬਾਰ ਜਿਹੜੀਆਂ ਉਹ ਚੱਲੀ ਜਾ ਰਹੀਆਂ ਆ। ਰੌਲਾ ਪੈਂਦਾ ਆ ਜਦੋਂ ਵੀ ਕੋਈ ਇੱਦਾਂ ਦੀ ਚੀਜ਼ ਹੁੰਦੀ ਆ, ਫਿਰ ਅਗਲੀ ਵਾਰ ਤੱਕਲੇ ਦੇ ਲਈ ਜਦੋਂ ਕੋਈ ਇੱਦਾਂ ਦੀ ਦੁਬਾਰਾ ਹੁੰਦੀ ਉਦੋਂ ਤੱਕ ਫਿਰ ਸ਼ਾਂਤੀ ਜਿਹੜੀ ਉਹ ਹੋ ਜਾਂਦੀ ਆ। ਇਹ ਆਪਾਂ ਨੂੰ ਸਮਝਣ ਦੀ ਜਿਹੜੀ ਜ਼ਰੂਰਤ ਆ। ਤੁਸੀਂ ਇਹ ਕੋਈ ਸਕੂਲ ਵਾਲਾ ਜਾਣ ਕੇ ਤਾਂ ਇੱਦਾਂ ਕਰਦਾ ਨਹੀਂ ਆ, ਅਗਲੇ ਸਿੱਖਣ ਵਾਲੇ ਜਿਹੜੇ ਉਹ ਇੱਦਾਂ ਕਰੀ ਜਾਂਦੇ ਆ ਉਹ ਵੀ ਇੱਦਾਂ ਆ। ਸੋ ਦੋਨੋਂ ਪਾਸੇ ਤਾੜੀ ਇੱਕ ਹੱਥ ਨਾਲ ਨਹੀਂ, ਦੋਨਾਂ ਦੇ ਨਾਲ ਜਿਹੜੀ ਆ ਉਹ ਵੱਜ ਰਹੀ ਆ। ਸੋ ਇਸ ਨੂੰ ਜਿਹੜਾ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਬਹੁਤ ਸਾਰੇ ਬੜੇ ਸੋਹਣੇ ਬੜੇ ਵਧੀਆ ਵੀ ਜਿਹੜੇ ਉਹ ਸਿਖਾਈ ਜਾ ਰਹੇ ਨੇ, ਸਮਾਂ ਲਾ ਕੇ ਵੀ ਜਿਹੜਾ ਉਹ ਸਿਖਾਉਂਦੇ ਨੇ, ਪਰ ਹਰ ਇੱਕ ਨੂੰ ਦੇਖੋ ਦੋਨੋਂ ਹੀ ਪਾਸੇ ਨਾ ਇਹ ਚੀਜ਼ ਜਿਹੜੀ ਹੈਗੀ ਹਰ ਇੱਕ ਨੂੰ ਡਾਲਰਾਂ ਦੀ ਜਿਹੜੀ ਦੌੜ ਜਿਹੜੀ ਉਹ ਲੱਗੀ ਆ ਅਤੇ ਉਸ ਦੌੜ ਦੇ ਵਿੱਚ ਕਈ ਜਾਣੇ ਹਰਪ੍ਰੀਤ ਵਰਗੇ ਫਿਰ ਇੱਦਾਂ ਹੀ ਪਿੱਛੇ ਜਿਹੜੇ ਆ ਉਹ ਰਹੀ ਜਾ ਰਹੇ ਨੇ। ਸੋ ਇਹ ਹਰਪ੍ਰੀਤਾਂ ਨੂੰ ਆਪਾਂ ਬਚਾਈਏ। ਬਿਲਕੁਲ ਮੈਂ ਤਾਂ ਇਹ ਲਾਈਵ ਗੱਲ ਦੱਸਣਾ ਹੀ ਚਾਹੁੰਦਾ ਕਿ ਸਕੂਲ ਦਾ ਇੱਕ ਸਟੂਡੈਂਟ ਸੀਗਾ, ਉਹਦੀ ਆਪਣੇ ਫਰੈਂਡਸ ਨੂੰ ਕਾਲ ਆਈ, ਮੈਂ ਉੱਥੇ ਬੈਠਾ ਸੀਗਾ ਕਿ ਮੈਨੂੰ ਟਰੱਕ ਨਹੀਂ ਆਉਂਦਾ ਪਰ ਮੈਨੂੰ ਇਹ ਲੈ ਆ ਆਪਣਾ ਟੈਸਟ ਦਵਾਉਣ ਤੇ ਮੇਰੀਆਂ ਲੱਤਾਂ ਕੰਬੀ ਜਾਂਦੀਆਂ, ਮੈਨੂੰ ਪਤਾ ਮੈਨੂੰ ਨਹੀਂ ਆਉਂਦਾ, ਠੀਕ ਹੈ, ਮੇਰੇ ਕੋਲ ਨਹੀਂ ਚੱਲਣਾ, ਤੇ ਮੈਨੂੰ ਫਿਰ ਲੈ ਆਏ ਆ। ਤੇ ਉਹ ਬੰਦਾ ਕਾਲ ਕਰਕੇ ਆਪਣੇ ਫਰੈਂਡਸ ਨੂੰ ਦੱਸ ਰਿਹਾ ਸੀ ਵੀ ਮੇਰੇ ਕੋਲ ਨਹੀਂ ਚਲਾ ਹੁੰਦਾ ਟਰੱਕ, ਮੈਨੂੰ ਨਹੀਂ ਚਲਾਉਣਾ ਆਉਂਦਾ ਜੀ, ਪਰ ਮੈਨੂੰ ਅੱਜ ਟੈਸਟ ਦਵਾਉਣ ਲੈ ਆਏ ਆ। ਤੇ ਤੁਸੀਂ ਯਕੀਨ ਕਰਿਓ ਰਾਜ, ਉਹ ਬੰਦਾ ਉਦੋਂ ਟੈਸਟ 'ਚ ਪਾਸ ਹੋ ਗਿਆ। ਦੱਸ ਫਿਰ ਕਿੱਦਾਂ ਹੋ ਗਿਆ ਕੀ? ਹੁਣ ਉਹ ਬੰਦਾ ਟੈਸਟ ਪਾਸ ਕਰਾਤਾ, ਉਹ ਬੰਦਾ ਹੁਣ ਟਰੱਕ ਕਿਵੇਂ ਚਲਾ ਲੂਗਾ ਸੜਕ ਤੇ? ਤੁਸੀਂ ਇਹ ਦੇਖ ਲਓ। ਤੁਸੀਂ ਦੇਖੋ ਰਮਨ ਜੀ, ਇਹ ਲੋਕ ਸੋਚਦੇ ਨਹੀਂ ਆ ਵੀ ਉਸੇ ਰੋਡ ਦੇ ਉੱਤੇ ਆਪਣੇ ਪਰਿਵਾਰ ਸਾਰਿਆਂ ਦੇ ਜਿਹੜੇ ਉਹ ਜਾ ਰਹੇ ਆ, ਕੀ ਪਤਾ ਕਿਹਦੇ ਨਾਲ ਕੀ ਜਿਹੜਾ ਉਹ ਵਾਪਰ ਜੇ। ਕੋਈ ਬੰਦਾ ਜਿੱਦਾਂ ਉਹਦੀਆਂ ਹੁਣ ਟੈਸਟ ਦੇਣ ਲੱਗੀਆਂ ਲੱਤਾਂ ਕੰਬਦੀਆਂ ਤੇ ਜਦੋਂ ਹਿੱਲ ਆਉਣੀ ਤੇ ਬੜਾ ਕੁਛ ਆਉਣਾ ਆ, ਉਦੋਂ ਕੀ ਕਰੂਗਾ ਉਹ ਬੰਦਾ? ਬੜਾ ਕੁਛ ਉਦੋਂ ਕੀ ਕਰੂਗਾ ਨਾ ਵੀ ਬਰਫ਼ ਪੈ ਗਈ, ਤਿਲਕ ਗਿਆ, ਬਾਅਦ ਉੱਤੇ ਨਾ ਬਾਅਦ ਦੇ ਵਿੱਚ ਉਹ ਪਾਉਣੀ ਆਵੇ ਉਹਦੇ ਉੱਤੇ ਟਾਇਰਾਂ ਦੇ ਉੱਤੇ ਤੇ ਫਿਰ ਨਾ ਕੁਛ ਕਰਨਾ ਆਵੇ ਤੇ ਫਿਰ ਕੀ ਕਰੂਗਾ? ਉਹ ਤੋਂ ਮੌਸਮ ਜਿਹੜੇ ਅੱਜ ਕੱਲ੍ਹ ਤਾਂ ਸਭ ਨੂੰ ਹੀ ਪਤਾ ਵੀ ਕਿੱਦਾਂ ਦੇ ਜਿਹੜੇ ਚੱਲਦੇ ਰਹਿੰਦੇ ਆ, ਰੋਡ ਦੇ ਉੱਤੇ ਕੰਸਟਰਕਸ਼ਨ ਚੱਲ ਰਹੀ ਹੁੰਦੀ ਆ। ਮੈਂ ਤਾਂ ਦੇਖੋ ਜੀ, ਮੈਂ ਤਾਂ ਜਿਨ੍ਹਾਂ ਦੇ ਘਰ ਹੁਣ ਕਹਿ ਦਿੰਦੇ ਆ ਜੀ ਸਾਡਾ ਮੁੰਡਾ ਟਰੱਕ ਦਾ ਲਾਇਸੈਂਸ ਲੈਣ ਗਿਆ, ਮੈਂ ਤਾਂ ਉਹਨਾਂ ਘਰ ਵਾਲਿਆਂ ਨੂੰ ਐਡਰੈਸ ਕਰੂੰਗਾ, ਉਸ ਫੈਮਿਲੀ ਨੂੰ ਐਡਰੈਸ ਕਰੂੰਗਾ ਕਿ ਤੁਸੀਂ ਕੀ ਕਰਦੇ ਆ, ਤੁਹਾਨੂੰ ਨਹੀਂ ਪਤਾ ਤੁਹਾਡਾ ਬੱਚਾ ਲਾਇਸੈਂਸ 5 ਦਿਨਾਂ 'ਚ 10 ਦਿਨਾਂ 'ਚ ਲੈ ਕੇ ਆ ਗਿਆ, ਚਲਾ ਸਕਦਾ ਨਹੀਂ ਚਲਾ ਸਕਦਾ। ਲੋਕਾਂ ਨੇ ਦੇਖੋ ਇਹ
ਤੁਸੀਂ ਹਰ ਚੀਜ਼ ਦੂਜੇ ਤੇ ਨਹੀਂ ਸੁੱਟੀ ਦੀ। ਅਸੀਂ ਵੀ ਓਨੇ ਜ਼ਿੰਮੇਵਾਰ ਆ। ਸਾਡੇ ਵੀ ਘਰ ਦੇ ਵਿੱਚ ਫੈਮਲੀਆਂ ਦੇਖੋ, ਫੈਮਲੀਆਂ ਕਿਉਂ ਨਹੀਂ ਇਹ ਗੱਲ ਚੁੱਕਦੀਆਂ? ਫੈਮਲੀਆਂ ਕਿਉਂ ਨਹੀਂ ਕਹਿੰਦੀਆਂ ਕਿ ਤੁਸੀਂ ਇੰਨੀ ਜਲਦੀ ਟਰੱਕ ਦਾ ਲਾਇਸੈਂਸ ਕਿੱਦਾਂ ਲੈ ਲਿਆ? ਜੀ 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 ਬਿਲਕੁਲ। ਸੋ ਉਹਦੇ ਵਿੱਚ ਵੀ ਜਿਹੜੇ ਜਿਹੜੇ ਜੁਗਾੜ ਕਹਿੰਦੇ ਆ, ਉਹਦੇ ਵਿੱਚ ਵੀ ਜਿਹੜੇ ਕਈਆਂ ਨੇ ਜਿਹੜੇ ਲਾਏ ਹੁੰਦੇ ਇੱਕ ਜਗ੍ਹਾ ਤੋਂ, ਜਦੋਂ ਕੋਈ ਫੇਲ ਹੋ ਜਾਂਦਾ ਫਿਰ ਗਾਂਹ ਤੋਂ ਗਾਂਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜੇ ਉਹ ਚਲਾ ਦਿੰਦੇ ਆ ਵੀ ਬਸ ਤੈਨੂੰ ਲਵਾ ਜਿਹੜਾ ਉਹ ਜ਼ਰੂਰ ਦੇਣਾ ਆ। ਤੇ ਮੈਂ ਤਾਂ ਬਹੁਤ ਵਾਰੀ ਫੈਮਲੀਆਂ ਜਿਹੜੀਆਂ ਬੜੇ ਪ੍ਰਾਊਡ ਨਾਲ ਕਹਿੰਦੀਆਂ ਦੇਖੀਆਂ, ਸਾਡਾ ਮੁੰਡਾ 3 ਦਿਨ 'ਚ ਲਾਇਸੈਂਸ ਲੈ ਕੇ ਆ ਗਿਆ। ਦੱਸੋ ਕਿ 3 ਦਿਨ 'ਚ ਲਾਇਸੈਂਸ ਤਾਂ ਲੈ ਕੇ ਆ ਗਿਆ, ਚਲਾ ਸਕਦਾ ਕਿ ਨਹੀਂ ਚਲਾ ਸਕਦਾ ਇਹ ਵੀ ਤਾਂ ਦੇਖ ਲਓ। ਹਾਂ, ਉਹਨਾਂ ਕੋਲ ਵੀ ਨਾਲ ਵੀ ਬਹਿ ਕੇ ਜਿਹੜਾ ਦੇਖਿਓ ਵੀ ਫਿਰ ਪਤਾ ਲੱਗਦਾ ਆ ਵੀ ਡਰ ਕਿੰਨਾ ਲੱਗਦਾ ਆ ਵੀ ਕੀ ਜਿਹੜਾ ਤੁਸੀਂ 3 ਦਿਨ 'ਚ ਜਿਹੜਾ ਟਰੱਕ ਸਿੱਖਿਆ, ਕੋਈ ਫੈਮਿਲੀ ਮੈਂਬਰ ਉਹਦੇ ਨਾਲ ਬਹਿ ਕੇ ਗੇੜਾ ਲਾ ਕੇ ਆਵੇ ਤਾਂ ਦੇਖ ਤਾਂ ਕੀ ਬਣਦਾ। ਨਾਲ ਹੀ ਰਹਿਣਾ ਨਾ, ਦਿਲ ਹੱਥ ਦੇ ਵਿੱਚ ਰਹਿੰਦਾ। ਸੁਰਿੰਦਰ ਸਿੰਘ, ਕੁਝ ਕਾਲਰ ਵੀ ਜੁੜੇ ਨੇ ਆਪਣੇ ਵਿਚਾਰ ਜਿਹੜੇ ਆਪਣੇ ਸਾਂਝੇ ਕਰਨਾ ਚਾਹੁੰਦੇ ਨੇ। ਸੁਰਿੰਦਰ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਬਹੁਤ ਮਾੜੀ ਖਬਰ ਆ ਜੀ, ਪਰ ਇਹਦੇ ਨਾਲ ਹੀ ਮੈਂ ਆਪਣਾ ਤਜਰਬਾ ਸਾਂਝਾ ਕਰ ਰਿਹਾ। ਮੈਂ ਭਾਜੀ ਹੋਰੀ ਜਿਹੜੇ ਗੱਲ ਕਰ ਰਹੇ, ਮੈਂ ਉਹਨਾਂ ਨਾਲ 100% ਸਹਿਮਤ ਹਾਂ। ਮੈਂ ਅੱਜ ਤੋਂ 3 ਸਾਲ ਪਹਿਲਾਂ ਲਾਇਸੈਂਸ ਲਿਆ ਸੀ, 3 ਜਾਂ 3.5 ਸਾਲ ਹੋ ਗਿਆ ਜੀ। ਤੇ ਵੀਰ ਜੀ ਮੈਂ ਕਿਸੇ ਨੂੰ, ਸਕੂਲ ਵਾਲੇ ਨੂੰ, ਕਿਸੇ ਨੂੰ ਕੋਈ ਦੋਸ਼ ਨਹੀਂ ਦਿੰਦਾ। ਦੋਸ਼ੀ ਮੈਂ ਖੁਦ ਆਪ ਹਾਂ, ਜਿਹੜਾ ਮੈਂ ਜਲਦੀ ਜਾ ਕੇ ਲਾਇਸੈਂਸ ਲਿਆ। ਮੈਂ ਤਜਰਬਾ ਆਪਣਾ ਸਾਂਝਾ ਕਰਨ ਲੱਗਾ ਜੀ ਕਿ ਮੈਂ ਅੱਧਾ ਦਿਨ, ਮੈਂ ਪਹਿਲਾਂ ਸਾਰੇ ਰਿਟਨ ਟੈਸਟ ਪਾਸ ਕਰ ਲਏ। ਮੈਂ ਸਟੋਰ ਤੇ ਕੰਮ ਕਰਦਾ ਸੀ, ਉਸ ਤੋਂ ਬਾਅਦ ਮੈਂ ਸਕੂਲ ਜੁਆਇਨ ਕੀਤਾ। ਤੇ ਜਦੋਂ ਵੀਰ ਜੀ ਮੇਰੀ ਅਪੁਆਇੰਟਮੈਂਟ ਸੀ, ਮੈਂ ਸਿਰਫ 5 ਦਿਨ ਗਿਆ ਸਕੂਲ ਵਾਸਤੇ ਤੇ 6ਵੇਂ ਦਿਨ ਮੈਂ ਆਪਣਾ ਲਾਇਸੈਂਸ ਲੈ ਲਿਆ। ਮੈਂ ਮਹਾਨ ਨਹੀਂ ਕਹਿੰਦਾ ਆਪਣੇ ਆਪ ਨੂੰ, ਮੈਂ ਕਹਿ ਰਿਹਾ ਕਿ ਮੇਰੀ ਖੁਦ ਆਪਣੀ ਗਲਤੀ ਆ। ਪਰ ਮੈਂ ਟਰੱਕ ਨਹੀਂ ਚਲਾਇਆ ਭਾਜੀ, ਮੈਂ ਅੱਜ ਵੀ ਸਟੋਰ ਤੇ ਕੰਮ ਕਰ ਰਿਹਾ। ਮੈਂ ਟਰੱਕ ਨਹੀਂ, ਮੈਂ ਉਹ ਨਹੀਂ ਚਲਾ ਸਕਦਾ, ਟੈਸਟ ਪਾਸ ਕਰ ਸਕਦਾ ਸੀ। ਉਸ ਤੋਂ ਬਾਅਦ ਹੋਇਆ ਕਿ ਵੀਰ ਜੀ ਮੈਂ ਕਿਸੇ ਸੱਜਣ ਨਾਲ, ਜਿਵੇਂ ਭਾਜੀ ਕਹਿੰਦੇ ਨਾ ਗੇੜਾ ਲਾ ਕੇ ਵੇਖੋ, ਮੈਂ ਗੇੜਾ ਲਾ ਕੇ ਵੇਖ ਲਿਆ, ਕੰਨਾਂ ਨੂੰ ਮੈਂ ਹੱਥ ਲਾ ਲਿਆ ਭਾਜੀ। ਮੈਂ ਦੂਜੇ ਦਿਨ ਘਰ ਆ ਗਿਆ ਕਿ ਮੈਂ ਟਰੱਕ ਮੇਰੇ ਕੋਲ ਨਹੀਂ ਚੱਲਣਾ, ਮੈਂ ਨਹੀਂ ਚਲਾਇਆ। ਪਰ ਮੈਂ ਗੱਲ, ਇਹ ਗੱਲਾਂ ਚੋਂ ਗੱਲ ਚੱਲਦੀ ਆ, ਮੈਂ ਵਿਚਾਰ ਸਾਂਝੇ ਕਰਨਾ ਚਾਹੁੰਦਾ ਸੀ। ਬਹੁਤ ਮਾੜੀ ਖਬਰ ਆ ਭਾਜੀ, ਇਹ ਘਾਟਾ ਪੂਰਾ ਨਹੀਂ ਹੋਣ ਵਾਲਾ, ਘਰ ਦਾ, ਕਮਿਊਨਿਟੀ ਦਾ, ਸਾਰਿਆਂ ਦਾ ਹੀ। ਪਰ ਮੈਂ ਇਹ ਗੱਲ ਆਪਣੀ ਸਾਂਝੀ ਕਰਨ ਲੱਗਾ ਤੁਹਾਡੇ ਨਾਲ। ਮੈਂ ਆਪਣੀ ਪਰਸਨਲ, ਮੇਰੇ ਵਿਚਾਰ ਨੇ ਉਹ ਮੈਂ ਸਾਂਝੇ ਕੀਤੇ ਕਿ ਮੈਂ 4 ਦਿਨਾਂ 'ਚ ਲਾਇਸੈਂਸ ਲੈ ਕੇ ਆਇਆ ਸੀ। ਟੈਸਟ ਪਹਿਲਾਂ ਪਾਸ ਕਰ ਲਿਆ ਮੈਂ ਸਕੂਲ, ਤਾਂ ਮੈਂ ਜੁਆਇਨ ਕੀਤਾ ਕਿ ਉਹਦੀ ਰਿਕੁਆਇਰਮੈਂਟ ਸੀ ਕਿ ਮੈਨੂੰ DAV ਟੈਸਟ ਪਾਸ, ਜੋ ਵੀ ਰਿਕੁਆਇਰਮੈਂਟ ਸੀ ਮੈਨੂੰ ਹੀ ਮਿਲਣਾ ਲਾਇਸੈਂਸ। ਜੀ ਜੀ ਜੀ, ਥੈਂਕ ਯੂ ਸੁਰਿੰਦਰ ਜੀ ਆਪਣੇ ਜਿਹੜਾ ਸ਼ੇਅਰ ਕਰਨ ਲਈ। ਬਿਲਕੁਲ ਇਹ ਜਿਹੜੀ ਇੱਕ ਦੇਖੋ, ਫਿਰ ਵੀ ਹੁਣ ਦੇਖੋ ਇਹ ਟਲ ਗਏ, ਇਹਨਾਂ ਨੇ ਦੇਖ ਲਿਆ ਵੀ ਪਰੇ ਹੋ ਗਏ। ਨਹੀਂ ਤਾਂ ਮੰਨ ਲਓ ਜਦੋਂ ਹੁਣ ਉਹਨਾਂ ਨੂੰ ਪਤਾ ਸੀ ਵੀ ਨਹੀਂ ਚੱਲਦਾ, ਜੇ ਕਿਤੇ ਇਹ ਵੀ ਟਰਾਈ ਕਰ ਲੈਂਦੇ ਤਾਂ ਪਤਾ ਨਹੀਂ ਕੀ ਭਾਣਾ ਜਿਹੜਾ ਉਹ ਵਾਪਰ ਸਕਦਾ ਸੀਗਾ। ਸੋ ਬਚਾਅ ਰੱਖਿਆ ਕਰੋ, ਸੇਫਟੀ ਸਭ ਤੋਂ ਪਹਿਲਾਂ, ਸੇਫਟੀ ਸਭ ਤੋਂ ਪਹਿਲਾਂ। ਜਿਹੜੇ ਡਾਲਰ ਆ, ਜੇ ਅੱਜ ਨਹੀਂ ਹੈਗੇ ਕੱਲ੍ਹ ਨੂੰ ਆ ਜਾਣਗੇ, ਨਹੀਂ ਆਏ ਕੱਲ੍ਹ ਨੂੰ ਪਰਸੋਂ ਨੂੰ ਆ ਜਾਣਗੇ। ਇਹ ਕਮਾਈਆਂ ਤਾਂ ਇੱਥੇ ਚੱਲਦੀਆਂ ਹੀ ਰਹਿਣੀਆਂ, ਸਾਰੀ ਉਮਰ ਇਹੀ ਦੌੜ ਆ ਇੱਥੇ। ਇਹ ਨਾ ਸਮਝੋ ਵੀ ਕੋਈ ਕਿਸੇ ਨੇ ਕਿਤੇ 4 ਸਾਲ ਚਲਾ ਕੇ ਤੇ ਪਤਾ ਨਹੀਂ ਕਿੱਦਾਂ ਅਮੀਰ ਬਣ ਜਾਣਾ ਜਾਂ ਕੀ ਹੋ ਜਾਣਾ। ਲੋਕ 20-30 ਸਾਲਾਂ ਤੋਂ ਉਹੀ ਚਲਾਈ ਜਾ ਰਹੇ ਆ। ਸਹਿਜ ਦੇ ਨਾਲ ਜਿਹੜਾ ਚੱਲਿਆ ਕਰੋ। ਪਰਮਜੀਤ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਤਾਂ ਮੈਂ ਕਹਿੰਦਾ ਵੀ ਮੈਂ ਇੱਥੋਂ ਵਾਸ਼ਿੰਗਟਨ ਸਟੇਟ ਤੋਂ ਲਾਇਸੈਂਸ ਲਿਆ, ਮੈਂ ਵਾਸ਼ਿੰਗਟਨ ਸਟੇਟ ਤੋਂ ਬੋਲਦਾ। ਇਹਨਾਂ ਨੇ 160 ਆਵਰ ਦੀ ਸਾਨੂੰ ਪੂਰੀ ਟ੍ਰੇਨਿੰਗ ਦਿੱਤੀ ਤੇ ਉਹਦੇ ਵਿੱਚ ਸਾਨੂੰ ਚੈਨਾਂ ਪਾਉਣੀਆਂ, ਬ੍ਰੇਕਾਂ ਐਡਜਸਟ ਕਰਨੀਆਂ, ਹਿੱਲ ਤੇ ਲੈ ਜਾਣਾ, ਜਿਹੜੇ ਯਾਨੀ ਕਿ ਬਹੁਤ ਹੀ ਸ਼ਾਰਪ ਕੁਰਬ ਨੇ ਉੱਥੇ ਲੈ ਜਾਣਾ, ਸਿਟੀ 'ਚ ਲੈ ਜਾਣਾ, ਸਾਰੀਆਂ ਚੀਜ਼ਾਂ ਸਿਖਾਈਆਂ। ਯਾਨੀ ਕਿ ਇਹ ਵੀ ਨਹੀਂ ਵੀ 40 ਫੁੱਟੇ ਨਾਲ ਸਿਖਾਈਆਂ, ਫਿਰ 53 ਫੁੱਟੇ ਨਾਲ ਸਿਖਾਈਆਂ ਸਾਰੀਆਂ। ਸੋ ਇਹ ਬੰਦਿਆਂ ਨੂੰ, ਜਿਹੜਾ ਵੀ ਕੋਈ ਬੰਦਾ, ਮੈਂ ਕਹਿੰਦਾ ਵੀ ਜਿਹੜਾ ਵੀਰ ਵੀ ਸੁਣਦਾ, ਜਿਹਨੇ ਲਾਇਸੈਂਸ ਲੈਣ ਜਾਣਾ, ਉਹਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਕਿ ਕਿਵੇਂ ਬ੍ਰੇਕ ਐਡਜਸਟ ਕਰਨੀ ਹੈ, ਕਿਵੇਂ ਚੈਨਾਂ ਪਾਉਣੀਆਂ। ਹੁਣ ਮੈਨੂੰ ਉਮੀਦ ਨਹੀਂ ਹੈਗਾ ਵੀ ਆਪਣਾ ਕੋਈ ਵੀ ਬੰਦਾ ਯਾਨੀ ਕਿ ਜਿਹੜਾ ਟਰੱਕ ਨੂੰ ਮੂਵ ਕੀਤੇ ਬਿਨਾਂ ਸਿੰਗਲ ਚੈਨ ਪਾ ਸਕਦਾ ਹੋਵੇ। ਸਾਨੂੰ ਅਗਲੇ ਨੇ ਉਹ ਵੀ ਸਿਖਾਈਆਂ, ਬਿਨਾਂ ਟਰੱਕ ਨੂੰ ਮੂਵ ਕੀਤਿਆਂ ਜਿੱਥੇ ਤੁਸੀਂ ਫਸ ਗਏ ਉੱਥੇ ਹੀ ਹੋ ਤੁਸੀਂ, ਉਹ ਬਿਨਾਂ ਮੂਵ ਕੀਤਿਆਂ ਯਾਨੀ ਕਿ ਟਰੱਕ ਦੇ ਨਾ ਗੁਟਕਾ ਦੇਣਾ ਨਾ ਕੁਛ ਕਰਨਾ, ਉਹਨੂੰ ਉਵੇਂ ਜਿੱਕਣ ਦੀ ਚੈਨਾਂ ਪਾ ਸਕਦੇ ਆ। ਤੇ ਇਹ ਬੰਦੇ ਨੂੰ ਚੀਜ਼ਾਂ ਸਿੱਖਣੀਆਂ ਚਾਹੀਦੀਆਂ, ਕਿਤੇ ਕੰਮ ਆਉਂਦੀਆਂ। ਹੁਣ ਕਈ ਵਾਰੀ ਹੁਣ ਅਸੀਂ ਇੱਥੇ ਹਿੱਲ ਚੜੀ ਦੀ ਆ, ਡੈਡਮੈਨ ਪਾਸ ਆ 84 ਦੇ ਉੱਤੇ, ਤੇ ਉੱਥੇ ਹੁਣ ਚੈਨਾਂ ਰਿਕੁਆਇਰਡ ਹੁੰਦੀਆਂ। ਹੁਣ ਕਈ ਬੰਦੇ ਦੇਖਦੇ ਆ ਅੱਗੇ ਪਿੱਛੇ ਕਰਦੇ, ਵਿਚਾਰੇ ਥੱਕੀ ਜਾਂਦੇ ਹੁੰਦੇ, ਚੈਨ ਨਿਕਲ ਕੇ ਹੋ ਜਾਂਦੀ ਹੈ ਕਿਉਂਕਿ ਚੜਾਈ ਆ। ਤੇ ਜੋ ਮਾੜਾ ਜ਼ੋਰ ਜ਼ਿਆਦਾ ਲੱਗਿਆ, ਟਰੱਕ ਨੇ ਚੈਨ ਚੱਕ ਕੇ ਉਹ ਮਾਰਨੀ ਟਾਇਰ ਨੇ। ਬਿਲਕੁਲ ਜੀ। ਸੋ ਇਹ ਗੱਲ ਆ ਵੀ ਇਹਨਾਂ ਵੀਰਾਂ ਨੂੰ ਸਾਰਿਆਂ ਨੂੰ ਮੈਂ $3,500 ਦਿੱਤਾ। ਮੈਂ ਵੀ ਇੱਥੇ ਕਿੰਨਾ ਗੋਗੀ ਹੋਣਾ ਕੋਈ ਜਾਂ ਕਿਸੇ ਹੋਰ ਕੋ ਕਰ ਸਕਦਾ ਸੀ, ਫਰਿੱਜ ਨੂੰ ਜਾਂ ਕਿਤੇ ਹੋਰ ਬ੍ਰੇਕਰ ਸਪੀਡ, ਪਰ ਮੈਂ ਉਸ ਚੀਜ਼ ਨੂੰ ਤਰਜੀਹ ਨਹੀਂ ਦਿੱਤੀ। ਹਾਲਾਂਕਿ ਮੈਂ ਇੰਡੀਆ ਵੀ ਟਰੱਕ ਚਲਾਉਂਦਾ, ਦੁਬਈ ਵੀ ਚਲਾਇਆ ਮੈਂ ਜੀ। ਬਿਲਕੁਲ ਸਹੀ ਗੱਲ ਆ ਜੀ। ਥੈਂਕ ਯੂ ਪਰਮਜੀਤ ਜੀ ਆਪਣਾ ਸ਼ੇਅਰ ਕਰਨ ਦੇ ਲਈ।
ਓਕੇ ਜੀ ਬਿਲਕੁਲ। ਇਹ ਵੀ ਰਾਜ, ਮੈਂ ਵੀ ਜਦੋਂ ਲਾਇਸੈਂਸ ਲਿਆ ਨਾ ਤੇ ਮੈਂ ਵੀ ਪਹਿਲਾਂ ਆਪਣੇ ਇੰਡੀਅਨ ਕੋਲੋਂ ਗਿਆ ਸੀ ਤੇ ਜਿਨ੍ਹਾਂ ਨੇ ਮੈਨੂੰ 10 ਦਿਨਾਂ 'ਚ ਕਿਹਾ ਤੇ ਮੈਂ ਮਨਾ ਕਰਤਾ ਤੇ ਉਸ ਤੋਂ ਬਾਅਦ ਮੈਂ ਗੋਰਿਆਂ ਦੇ ਸਕੂਲ 'ਚ ਗਿਆ ਤੇ ਜਿਨ੍ਹਾਂ ਨੇ ਮੈਨੂੰ 6 ਹਫ਼ਤੇ ਲਾ ਕੇ ਲਾਇਸੈਂਸ ਲੈ ਕੇ ਦਿੱਤਾ ਤੇ ਪੂਰਾ ਮੈਂ ਕਹਿੰਦਾ ਡੀਟੇਲ ਦੇ ਵਿੱਚ ਉਹਨਾਂ ਨੇ ਇੰਨਾ ਡੀਟੇਲ 'ਚ ਸਿਖਾਇਆ ਟਰੱਕ ਵੀ ਬੰਦੇ ਨੂੰ ਬਾਹਰ ਲੋੜ ਹੀ ਨਹੀਂ ਪੈਂਦੀ ਕਿਸੇ ਨੂੰ ਮੱਤ ਲੈਣ ਦੀ, ਕਿਸੇ ਨੂੰ ਕੁਝ ਕਹਿਣ ਦੀ। ਔਰ ਇਹ ਬਿਲਕੁਲ ਸੱਚਾਈ ਹੈ ਇਸ ਗੱਲ ਦੇ ਵਿੱਚ ਜੀ। ਆਪਣੇ ਅਗਲੇ ਕਾਲਰ ਨੇ ਅਜੇ ਸ਼ਰਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਟਰੱਕ ਡਰਾਈਵਰ ਸਕੂਲ ਆ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਟਰੱਕ ਡਰਾਈਵਿੰਗ ਸਕੂਲ ਦੀ, ਕਿ ਸਟੂਡੈਂਟ ਨੂੰ ਵੀ ਕਾਹਲੀ ਹੁੰਦੀ ਆ ਤੇ ਅੱਗੇ ਸਿਖਾਉਣ ਵਾਲੇ ਨੂੰ ਵੀ ਕਾਹਲੀ ਹੁੰਦੀ ਆ, ਠੀਕ ਹੈ ਜੀ। ਬਟ ਉਹਨਾਂ 'ਚ ਇੱਕ ਗੱਲ ਹੈ ਕਿ ਤੁਸੀਂ ਸੁਜੈਸ਼ਨ ਕਰ ਦਿਓ ਕਿ ਇਹ ਟਰੱਕ ਡਰਾਈਵਿੰਗ ਸਕੂਲ ਸਹੀ ਨੇ, ਤੁਸੀਂ ਇੱਥੇ ਜਾਓ ਤੇ ਇੱਥੇ ਵਧੀਆ ਸਿਖਾਉਂਦੇ ਨੇ ਤੁਹਾਡੇ। ਇਹ ਕਰਨ ਨਾਲ ਕੀ ਹੋਊਗਾ ਕਿ ਬੱਚੇ ਜਿਹੜੇ ਸਿੱਖਣ ਵਾਲੇ ਨੇ, ਜਿਵੇਂ ਮੇਰੇ ਵਰਗਾ ਜਾਂ ਕੋਈ ਹੋਰ ਅਦਰ ਆ, ਉਹ ਉੱਥੇ ਜਾਊਗਾ ਤੇ ਉਹਨੂੰ ਵਧੀਆ ਕੁਝ ਸਿੱਖਣ ਨੂੰ ਮਿਲੂਗਾ, ਵਧੀਆ ਅੱਗੇ ਫਿਊਚਰ ਬਾਰੇ ਉਹ ਸੋਚੂਗਾ ਤੇ ਅੱਗੇ ਨੂੰ ਇਹੋ ਜਿਹੀ ਘਟਨਾਵਾਂ ਨਹੀਂ ਹੋਣਗੀਆਂ ਜੀ। ਜੀ ਥੈਂਕ ਯੂ ਅਜੇ ਜੀ। ਬਿਲਕੁਲ ਤੁਹਾਡਾ ਬੜਾ ਵਧੀਆ ਸੁਝਾਅ ਹੈਗਾ। ਬਿਲਕੁਲ ਅਸੀਂ ਇਹਦੇ ਉੱਤੇ ਵਿਚਾਰ ਵੀ ਕਰਾਂਗੇ ਤੇ ਅਸੀਂ ਜਿੱਦਾਂ ਕਿ ਰਾਜ ਆਪਾਂ ਨੈਪਟਾ ਦੇ ਵਿੱਚ ਵੀ ਇਹ ਵਿਚਾਰ ਚੱਲ ਰਿਹਾ ਹੈਗਾ ਕਾਫੀ ਦੇਰ ਤੋਂ, ਕਾਫੀ ਇਹਦੇ ਤੇ ਮਤਲਬ ਪੁਸ਼ ਕੀਤਾ ਜਾ ਰਿਹਾ। ਅਸੀਂ ਵੀ ਇੰਟਰਨਲੀ ਕਾਫੀ ਇੱਥੇ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਕੋਈ ਨਾ ਕੋਈ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ। ਬੜਾ ਵਧੀਆ ਜਿਹੜੀ ਇਹ ਗੱਲ ਕੀਤੀ ਇਹਨਾਂ ਨੇ, ਜ਼ਰੂਰ ਹੋਣੀ ਚਾਹੀਦੀ ਹੈ ਜੀ। ਤੁਸੀਂ ਦੇਖੋ ਵੀ ਇਹ ਗੱਲਾਂ ਕਿਉਂ ਕਰਦੇ। ਦੇਖੋ ਮੇਰਾ ਟਰੱਕ ਦੇ ਨਾਲ ਕੋਈ ਵਾਸਤਾ ਨਹੀਂ, ਨਾ ਮੈਂ ਕਦੀ ਟਰੱਕ ਦੇ ਵਿੱਚ ਬੈਠਿਆ, ਆਪਾਂ ਸਿਰਫ ਰੋਡ ਦੇ ਉੱਤੇ ਚੱਲਦੇ ਦੇਖੇ। ਪਰ ਜਦੋਂ ਵੀ ਕੋਈ ਵੀ ਜਿਹੜਾ ਛੋਟੀ ਗੱਡੀ ਵਾਲਾ ਹੈ ਚਾਹੇ ਵੱਡੀ ਗੱਡੀ ਵਾਲਾ, ਜਦੋਂ ਉਸਦੇ ਲਾਗੋਂ ਲੰਘਦਾ ਆ, ਰੱਬ ਕਰਦਾ ਲੰਘਦਾ ਹੈ ਵੀ ਕੁਛ ਹੋ ਨਾ ਜਾਵੇ, ਹੈ ਨਾ, ਵੀ ਕੁਛ ਵੀ ਨਾ ਹੋ ਜਾਵੇ। ਚਾਹੇ ਉਸ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਆ ਚਾਹੇ ਨਹੀਂ ਪਤਾ, ਕਿਉਂਕਿ ਉਹਨੂੰ ਪਤਾ ਵੀ ਐਡੀ ਵੱਡੀ ਚੀਜ਼ ਆ ਵੀ ਰੱਬ ਨਾ ਕਰੇ ਜੇ ਕੁਛ ਇੱਧਰ ਨੂੰ ਹੋ ਗਿਆ ਜਾਂ ਉੱਧਰ ਨੂੰ ਹੋ ਗਿਆ। ਆਪਾਂ ਕਿੰਨੀਆਂ ਵੀਡੀਓਜ਼ ਜਿਹੜੀਆਂ ਆਉਂਦੀਆਂ ਜਾਂਦੀਆਂ ਦੇਖਦੇ ਰਹਿੰਦੇ ਹਾਂ, ਕਦੀ ਕਿਸੇ 'ਚ ਵੱਜ ਗਿਆ, ਕਦੇ ਕਿਸੇ 'ਚ ਹੋ ਜਾਂਦਾ ਆ। ਮੈਂ ਨਹੀਂ ਕਹਿੰਦਾ ਵੀ ਟਰੱਕ ਵਾਲੇ ਦੀ ਉਹ ਗਲਤੀ ਹੁੰਦੀ, ਟਰੱਕ ਐਡੀ ਵੱਡੀ ਚੀਜ਼ ਆ ਵੀ ਜੇ ਛੋਟੀ ਗੱਡੀ ਵਾਲੇ ਨੇ ਉਹਦੇ ਮੋਹਰੇ ਆ ਕੇ ਹੌਲੀ ਕਰਤੀ ਜਾਂ ਬ੍ਰੇਕ ਮਾਰਤੀ, ਬ੍ਰੇਕ ਚੈੱਕ ਵੀ ਜਿਹੜਾ ਐਵੇਂ ਕਰਨ ਲੱਗਿਆ, ਕਈ ਵਾਰੀ ਰੋਡ ਰੇਜ ਦੇ ਮਾਮਲੇ ਦੇ ਵਿੱਚ ਟਰੱਕ ਰੁਕਦਾ ਨਹੀਂ, ਉਸੇ ਵੇਲੇ ਟਰੱਕ ਕਦੀ ਵੀ ਜਿਹੜਾ ਉਹ ਰੁਕਦਾ ਨਹੀਂ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਧਿਆਨ ਰੱਖਣ ਵਾਲੀਆਂ ਚੀਜ਼ਾਂ ਆ। ਇਹ ਚੱਲਦਾ ਫਿਰਦਾ ਇੱਕ ਮਿਜ਼ਾਈਲ ਜਿੱਦਾਂ ਇਹਨੂੰ ਕਿਹਾ ਜਾਂਦਾ ਹੈ ਨਾ, ਵੀ ਚੱਲਦੀ ਫਿਰਦੀ ਜਿਹੜੀ 50,000 ਪਾਉਂਡ ਦੀ ਮਿਜ਼ਾਈਲ ਜਿਹੜੀ ਤੁਰੀ ਫਿਰਦੀ ਆ, ਵੀ ਰੱਬ ਨਾ ਕਰੇ ਕਿਤੇ ਤੁਹਾਡੇ ਵੱਲ ਨੂੰ ਆ ਰਹੀ ਹੋਵੇ ਤੇ ਫਿਰ ਚਾਂਸ ਨਹੀਂ ਜਿਹੜਾ ਉਹ ਬਣਦਾ ਵੀ ਉੱਥੇ ਕੀ ਬਣਨਾ ਆ। ਕੁਛ ਹੋਰ ਕਾਲਰ ਵੀ ਆਪਣੇ ਨਾਲ ਰਮਨ ਜੀ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਹਾਂ। ਪ੍ਰਗਟ ਸਿੰਘ ਬਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਿੱਛੇ ਜੇ ਇੱਕ ਇੰਟਰਵਿਊ ਸੁਣ ਰਿਹਾ ਸੀ ਜੀ, 87-88 ਸਾਲ ਦੀ ਏਜ 'ਚ ਜਾ ਕੇ ਰਿਟਾਇਰਮੈਂਟ ਲਈ। ਮੈਕਸੀਕੀ ਕਮਿਊਨਿਟੀ ਦਾ ਬੰਦਾ ਸੀ ਤੇ 50 ਸਾਲ ਤੋਂ ਉੱਤੇ ਉਹਨੇ ਟਰੱਕ ਚਲਾਇਆ, ਕਦੀ ਵੀ ਉਹਨੂੰ ਢੀਟ ਨਹੀਂ ਮਿਲੀ। ਪਰ ਸਾਡੀ ਤੇ ਹੁਣ ਜਿੱਦਾਂ ਕਹਿੰਦੇ ਆ, ਬਾਰ ਅਰਦਾਸ ਸੁਣਦੇ ਵੀ ਆ, ਕਰਦੇ ਵੀ ਆ ਵੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ। ਤੁਸੀਂ ਵੇਖੋ ਪੰਜਾਬ 'ਚ ਟਰੈਕਟਰ ਘਰ ਖਲੋਤੇ ਆ ਤੇ ਉਹਨਾਂ ਨੂੰ ਫਿਰ ਮੁੜਕਾ ਲਿਆਉਣ ਲਈ ਉਹ ਕੀ ਸੈਲਫੀਆਂ ਬਣਾਉਂਦੇ ਆ। ਇਹ ਜਿਹੜੀ ਸਾਡੀ ਜਿੰਨਾ ਚਿਰ ਮੱਤ ਉੱਚੀ ਨਹੀਂ ਹੁੰਦੀ ਉਹਨਾਂ ਚਿਰ ਇਹ ਹੁੰਦੇ ਹੀ ਰਹਿਣੇ ਆ ਜੀ। ਜਿਸ ਇਹ ਜਿਹੜੇ ਮੈਂ ਵੀ ਕਿਸੇ ਸਕੂਲ 'ਚ ਗਿਆ ਇੱਥੇ ਬੇ ਏਰੀਏ ਜਦੋਂ ਆਇਆ ਸੀਗਾ ਵੀ ਚਲੋ ਟਰੱਕ ਹੀ ਸਿੱਖ ਲੈਂਦੇ ਆ, ਤੇ ਉਹਨੇ ਮੈਨੂੰ ਜਦੋਂ ਸਵਾਲ ਕੀਤੇ ਵੀ ਜੇ ਸਾਡੇ ਰਾਹੀਂ ਲੈਣਾ ਆਹ ਰੇਟ ਆ ਤੇ ਜੇ ਟੈਸਟ ਪਾਸ ਕਰਨਾ ਤੁਸੀਂ ਤੇ ਆਹ ਰੇਟ ਆ, ਤੇ ਮੈਂ ਫਿਰ ਉੱਠ ਕੇ ਆ ਗਿਆ ਸੀ ਤੇ ਮੁੜ ਕੇ ਉਹ ਫੜੇ ਵੀ ਗਏ। ਜਿਸ ਮਕਾਨ ਦੀ ਨੀਂਹ ਕੱਚੀ ਹੋਵੇ ਤੇ ਉਹਨੇ ਡਿੱਗਣਾ ਹੀ ਡਿੱਗਣਾ। ਜਿੰਨਾ ਜੇ ਸਾਡੇ ਲੋਕਾਂ ਨੂੰ ਇਹ ਅਰਦਾਸ ਅਮਲ ਨਹੀਂ ਹੁੰਦਾ ਉਹਨਾਂ ਚਿਰ ਇਹ ਹੁੰਦੇ ਹੀ ਰਹਿਣੇ ਆ। ਨੌਜਵਾਨ ਮੁੰਡਿਆਂ ਦਾ ਜਿਹੜੇ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ, ਬਹੁਤ ਮਾੜੀ ਗੱਲ ਆ। ਪਰਿਵਾਰਾਂ ਦਾ ਬਹੁਤ ਔਖਾ। ਸਾਡੇ ਫਿਰ ਬਾਕੀ ਟਰੱਕ ਵੀਰਾਂ ਨੂੰ ਵੀ ਨਿਗਾਹ ਨਾ ਵੇਖਦੇ ਆ ਵੀ ਇਹਨਾਂ ਐਕਸੀਡੈਂਟ ਕਰਨੇ ਹੀ ਕਰਨੇ ਆ। ਬਿਲਕੁਲ। ਫਿਰ ਦੂਜੀ ਗੱਲ ਹੈ ਜੀ, ਸਾਡੇ ਜਿਹੜੇ ਭਾਈ ਕਥਾਵਾਚ ਕੇ ਦੂਜੇ ਤੀਜੇ ਲੋਕਾਂ ਨੂੰ ਵਹਿਮ 'ਚ ਰੱਖੀ ਜਾਂਦੇ ਆ ਜੀ, ਇਹ ਪਹਿਲਾਂ ਹੀ ਲਿਖਿਆ ਹੁੰਦਾ, ਜਦੋਂ ਕਿ ਸਾਡੇ ਗੁਰਬਾਣੀ 'ਚ ਕਿਤੇ ਇਹੋ ਜਿਹੀ ਗੱਲ ਨਹੀਂ ਆਉਂਦੀ ਵੀ ਇਹ ਪਹਿਲਾਂ ਲਿਖਿਆ। ਇਹ ਤੇ ਦੁਬਦਾ 'ਚੋਂ ਕੱਢਿਆ ਗਿਆ ਸੀਗਾ। ਤੇ ਇਹ ਜਿਹੜੇ ਕਥਾ ਕੀਰਤਨੀ ਭਾਈ ਆ, ਇਹਨਾਂ ਨੂੰ ਹੀ ਰੱਬ ਸਮੱਤ ਬਖਸ਼ੇ ਵੀ ਇਹਨਾਂ ਗੱਲਾਂ 'ਚੋਂ ਵਹਿਮਾਂ 'ਚੋਂ ਕੱਢੇ। ਪਹਿਲਾਂ ਨਹੀਂ ਲਿਖਿਆ, ਇਹ ਮੌਕੇ ਤੇ ਲਿਖਿਆ ਜਾਂਦਾ। ਜੇ ਤੁਸੀਂ ਗਲਤ ਕੰਮ ਕਰਦੇ, ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਮੱਤ ਹੋਰ ਦਵੇ ਜਿਹੜੇ ਲੋਕਾਂ ਨੂੰ ਇੰਨਾ ਜਾਗਰਤ ਕਰਦੇ। ਚੜ੍ਹਦੀ ਕਲਾ 'ਚ ਰਹੋ। ਧੰਨਵਾਦ ਜੀ। ਧੰਨਵਾਦ ਜੀ। ਦੇਖੋ ਇਹ ਬਹੁਤ ਜਿਹੜੀ ਇੰਪੋਰਟੈਂਟ ਗੱਲ ਆ ਸੋਚਣ ਦੀ, ਵੀ ਸਹਿਜ ਦੇ ਨਾਲ ਵੀ ਮੱਤ ਜਿਹੜੀ ਆ ਉੱਚੀ ਰੱਖਣੀ, ਮਨ ਨੂੰ ਨੀਵਾਂ ਕਰਕੇ ਜਿਹੜਾ ਉਹ ਰੱਖਣਾ, ਇਹ ਬਹੁਤ ਔਖਾ ਹੁੰਦਾ ਹੈ ਸਾਰੀਆਂ ਚੀਜ਼ਾਂ ਨੂੰ
ਜਿਹੜਾ ਉਹ ਕਰਨਾ, ਇਹ ਸਹਿਣਾ ਕੋਈ ਸੌਖਾ ਕੰਮ ਨਹੀਂ ਆ। ਪਰ ਦੇਖੋ ਇੱਕ ਇਹ ਵੀ ਗੱਲ ਆ ਰਮਨ ਜੀ, ਦੇਖੋ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਇਹ ਚੀਜ਼, ਵੀ ਇਹ ਜਿਹੜੇ ਹਾਦਸੇ ਵਾਪਰਦੇ ਆ ਕਿਤੇ ਨਾ ਕਿਤੇ ਇਹ ਜਿਹੜੇ ਨੌਜਵਾਨ ਡਰਾਈਵਰਸ ਆ ਉਹਨਾਂ ਦੇ ਨਾਲ ਜ਼ਿਆਦਾ ਵਾਪਰ ਰਹੇ ਨੇ। ਸੋ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਜਿਹੜੇ ਨਵੇਂ ਆ ਰਹੇ ਆ ਉਹ ਮਾੜੇ ਆ, ਨਹੀਂ ਬਹੁਤ ਵਧੀਆ ਆ, ਚੰਗੇ ਵੀ ਸਿੱਖਦੇ ਨੇ, ਵਧੀਆ ਆ, ਹੁਨਰ ਵਾਲੇ ਵੀ ਹੁੰਦੇ ਆ, ਬਹੁਤ ਕੁਛ ਹੁੰਦਾ ਆ, ਪਰ ਐਕਸਪੀਰੀਅੰਸ ਮੈਟਰ ਕਰਦਾ ਆ। ਜਿੱਦਾਂ ਕਹਿੰਦੇ ਆ ਵੀ ਜਦੋਂ ਟਰੱਕ ਦਾ ਲਾਇਸੈਂਸ ਤੁਸੀਂ ਮੰਨ ਲਓ ਲੈ ਵੀ ਲੈਂਦੇ ਹੋ ਸਾਰੇ ਜਾਣੇ, ਇਹ ਤਾਂ ਅਜੇ ਦੇਖੋ ਮੁੰਡਾ ਜੇ ਟੀਮ ਦੇ ਵਿੱਚ ਚੱਲ ਰਿਹਾ ਸੀਗਾ, ਇਹ ਵੀ ਚਲੋ ਉਹਦੇ ਵੱਲੋਂ ਉਹਨੇ ਆਪਣੀ ਵੱਲੋਂ ਚੰਗਾ ਹੀ ਕੀਤਾ ਸੀਗਾ ਵੀ ਟੀਮ ਦੇ ਵਿੱਚ ਜਿਹੜਾ ਉਹ ਚੱਲ ਰਹੇ ਸੀਗੇ ਵੀ ਇਕੱਲੇ ਨਹੀਂ ਸੀ ਜਾ ਰਹੇ। ਪਰ ਜਿਹੜੀ ਹੋਣੀ ਸੀਗੀ ਜਿਹੜੀ ਉਹਨੂੰ ਟਾਲਿਆ ਨਹੀਂ, ਜਿਹੜਾ ਕਹਿੰਦੇ ਜਾ ਸਕਦਾ, ਉਹ ਕਈ ਵਾਰੀ ਇੱਦਾਂ ਬਣ ਜਾਂਦਾ। ਪਰ ਡੈਫੀਨੇਟਲੀ ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ, ਤੁਸੀਂ ਕਿੱਥੇ ਰੁਕ ਰਹੇ ਹੋ, ਕੀ ਕਰ ਰਹੇ ਹੋ, ਕਾਹਲੀ ਤਾਂ ਨਹੀਂ ਪਾ ਰਹੇ ਵੀ ਜਿਹੜੀਆਂ ਚੀਜ਼ਾਂ ਇਹ ਚੀਜ਼ਾਂ ਕਾਮਨ ਸੈਂਸ ਵਾਲੀਆਂ ਵੀ ਸ਼ੋਲਡਰ 'ਤੇ ਖੜ੍ਹ ਕੇ ਇਹ ਚੀਜ਼ਾਂ ਨਹੀਂ ਕਰਨ ਵਾਲੀਆਂ। ਜੇ ਟਰੱਕ ਤੁਹਾਡਾ ਮੂਵ ਹੋ ਰਿਹਾ ਤੁਸੀਂ ਇਸ ਨੂੰ ਆਪਣੇ ਟਰੱਕ ਨੂੰ ਸ਼ੋਲਡਰ ਦੇ ਉੱਤੇ ਨਾ ਖੜਿਆ ਕਰੋ। ਪਿੱਛੇ ਜਿਹੜੇ ਆ ਰਹੇ ਹੁੰਦੇ ਲੋਕ, ਤਾਂ ਆਪਾਂ ਸਭ ਨੂੰ ਪਤਾ ਵੀ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ, ਹਰ ਇੱਕ ਜਣਾ ਅੱਧਾ ਫੋਨ ਦੇ ਉੱਤੇ ਆ, ਕੋਈ ਗੱਲ ਕਰ ਰਿਹਾ, ਕੋਈ ਫੋਨ ਦੇ ਉੱਤੇ ਫੇਸਬੁੱਕ ਦੇਖ ਰਿਹਾ, ਕੋਈ ਲਾਈਵ ਕਰੀ ਜਾ ਰਿਹਾ, ਕੋਈ ਕੁਛ ਹੋ ਰਿਹਾ ਆ, ਕਈ ਦੀ ਬੰਦੇ ਦਾ ਧਿਆਨ ਨਹੀਂ ਰਹਿੰਦਾ, ਕੋਈ ਟੈਕਸਟ ਪੜ੍ਹੀ ਜਾ ਰਿਹਾ, ਕੋਈ ਕੁਛ ਹੋ ਰਿਹਾ ਆ। ਜਦੋਂ ਅਚਾਨਕ ਸਾਹਮਣੇ ਚੀਜ਼ ਦੇਖਣੀ ਆ ਉਹਨੇ ਚ ਨੂੰ ਘਬਰਾ ਜਾਣਾ, ਅਤੇ ਜਦੋਂ ਘਬਰਾਇਆ ਹੁੰਦਾ ਬੰਦਾ ਤੇ ਫਿਰ ਉਦੋਂ ਐਕਸੀਡੈਂਟ ਵੱਲ ਨੂੰ ਜਿਹੜੀ ਗੱਲ ਉਹ ਵੱਧ ਜਾਂਦੀ ਹੈ। ਸੋ ਪਲੀਜ਼ ਨਾਲੇ ਜਿਹੜੀ ਟਰੱਕ ਹੈ ਨਾ ਐਡੇ ਹੈਵੀ ਆ, ਸਪੀਡ ਇੰਨੀ ਜ਼ਿਆਦੀ ਆ, ਔਰ ਮੇਰੇ ਖਿਆਲ ਦੇ ਵਿੱਚ ਸ਼ਾਇਦ ਅਮਰੀਕਾ ਦੇ ਵਿੱਚ ਬਾਹਰਲੇ ਕੰਟਰੀ ਜਦੋਂ ਆਪਾਂ ਟਰੱਕ ਕਾਰਾਂ ਚਲਾਉਂਦੇ ਤਾਂ ਆਪਾਂ ਇਹ ਫॉर ਗ੍ਰੈਂਟਡ ਲੈਂਦੇ ਆ ਕਿ ਸਾਡੇ ਅੱਗੇ ਸੜਕ ਖਾਲੀ ਹੋਊਗੀ, ਸਾਡੇ ਅੱਗੇ ਕੋਈ ਨਹੀਂ ਆਉਣਾ, ਠੀਕ ਹੈ ਨਾ। ਹੁਣ ਇਹ ਚੀਜ਼ ਇੱਥੇ ਵੀ ਆਪਾਂ ਧਿਆਨ 'ਚ ਰੱਖਣੀ ਹੈ ਵੀ ਸੜਕ ਹਮੇਸ਼ਾ ਖਾਲੀ ਨਹੀਂ ਮਿਲਣੀ, ਅੱਗੇ ਕੋਈ ਆ ਵੀ ਸਕਦਾ। ਔਰ ਬੜੇ ਐਸੇ ਹਾਦਸੇ ਹੋਏ ਆ ਜਿਨ੍ਹਾਂ 'ਚ ਕਿ ਕਾਰਾਂ ਅੱਗੇ ਖੜੀਆਂ ਤੇ ਟਰੱਕ ਪਿੱਛੇ ਉੱਤੇ ਜਾ ਚੜਿਆ, ਇਹ ਵੀ ਬਹੁਤ ਹਾਦਸੇ ਹੋਏ ਆ। ਪਰ ਜਿਹੜਾ ਅਗੇਨ ਜਿਹੜੀ ਗੱਲਬਾਤ ਆਪਾਂ ਕਰਨੀ ਚਾਹੁੰਦੇ ਆ ਉਹ ਇਹ ਆ ਕਿ ਇੱਕ ਟਰੱਕ ਸਿੱਖਣਾ, ਇੱਕ ਚੀਜ਼ ਦੀ ਸਿਖਲਾਈ ਲੈਣੀ ਤੇ ਇੱਕ ਕਾਮਨ ਸੈਂਸ ਨਾਲ ਜ਼ਰੂਰ ਰੱਖੋ ਕਿ ਕਾਮਨ ਸੈਂਸ ਆ। ਜੇ ਆਪਾਂ ਕੋਈ ਵੀ ਇੱਦਾਂ ਦੀ ਚੀਜ਼ ਕਰਦੇ ਹਾਂ, ਕਈ ਵਾਰੀ ਟਰੱਕ ਬੈਕ ਲਾਉਂਦੇ ਹੁੰਦੇ ਆ, ਵਿੱਚ ਬੰਦੇ ਵਿੱਚ ਹੀ ਟਰੱਕਾਂ ਦੇ ਤੁਰੇ ਫਿਰਦੇ ਹੁੰਦੇ ਆ ਲਾਈਨਾਂ ਦੇ ਵਿੱਚ, ਸੋ ਉਹ ਵੀ ਬੜਾ ਗਲਤ ਹੈਗਾ। ਤੇ ਦੂਸਰੀ ਗੱਲ ਅਗੇਨ ਆਪਾਂ ਫਿਰ ਇਹ ਗੱਲ ਕਰਾਂਗੇ, ਸੇਫਟੀ ਵੈਸਟ ਦਾ ਇਸਤੇਮਾਲ ਜ਼ਰੂਰ ਕਰੋ। ਸੇਫਟੀ ਵੈਸਟ ਜਿਹੜੀ ਆ ਕੋਈ ਤਾਂ ਸ਼ਰਮ ਦੀ ਗੱਲ ਨਹੀਂ, ਜੇ ਟਰੱਕ ਤੋਂ ਬਾਹਰ ਨਿਕਲੇ, ਕਦੋਂ ਵੀ ਨਿਕਲੇ, ਚਾਹੇ ਟਰੱਕ ਸਟਾਪ ਤੇ ਆ ਕਿਤੇ ਆ, ਤੁਸੀਂ ਸੇਫਟੀ ਵੈਸਟ ਜਿਹੜੀ ਆ ਉਹ ਹਮੇਸ਼ਾ ਪਾ ਕੇ ਰੱਖੋ। ਭਾਈ ਸ਼ਰਮ ਤਾਂ ਥੋੜ੍ਹੇ ਚਿਰ ਲਈ ਆਉਣੀ ਆ, ਜ਼ਿੰਦਗੀ ਤਾਂ ਸਾਰੀ ਉਮਰ ਦੀ ਆ, ਉਹ ਬਚਾ ਕੇ ਰੱਖੋ, ਉਹ ਕੀਮਤੀ ਆ। ਤੁਹਾਡੇ ਨਾਲ ਕਿੰਨੇ ਜਿਹੜੇ ਜੀਅ ਜੁੜੇ ਹੋਏ ਆ, ਜਿਹੜੇ ਤੁਹਾਡੀ ਉਡੀਕ ਦੇ ਵਿੱਚ ਹੁੰਦੇ ਨੇ ਹਮੇਸ਼ਾ ਹੀ, ਵੀ ਮੇਰਾ ਪੁੱਤ, ਮੇਰਾ ਘਰ ਵਾਲਾ, ਮੇਰਾ ਪਿਓ ਜਿਹੜਾ ਆ ਸਮੇਂ ਸਿਰ ਜਿਹੜਾ ਵਾਪਸ ਸਹੀ ਸਲਾਮਤ ਜਿਹੜਾ ਪਹੁੰਚੇ। ਗੁप्ता जी अपने नाल जुड़े ने, स्वागत है, सत श्री अकाल जी। हाँ राज जी, आज बहुत अच्छी टॉपिक लेके आप आए हो, आप रमन जी, और बहुत ही दुख की बात है कि इतना यंग मुंडा जो है ऐसे उनकी डेथ हो गई जी। तो मेरी कंडोलेंस और माय प्रेयर्स विद द विक्टिम्स फैमिली। पर मैं इंश्योरेंस के पर्पज से बता रहा हूँ, कई बारी राज जी मेरे पास कॉल आती हैं कि ओ जी 2 महीने पुराना लाइसेंस है, तुसी उसकी इंश्योरेंस कर दोगे ट्रकों की। और जब मैं थोड़ी सी डिगिंग करके क्वेश्चन करता हूँ तो कहता हूँ कि ट्रक कब का लिया? वो नमा ट्रक लिया है, नमा ट्रक कटा है, 2019 का ट्रक, 2018 का ट्रक, यंग मुंडा 22 साल का, 24 साल का मुंडा, 2 महीने पुराना लाइसेंस, 3 महीने पुराना लाइसेंस। और कई बार तो ऐसा भी मैंने देखा है अपने एक्सपीरियंस से कि अपने ट्रक ओनर ट्रक ड्राइवर को ट्रक पे चढ़ा देते हैं, उसका नाम इंश्योरेंस में ऐड ही नहीं होता। तो ये तो प्लेइंग विद द फायर वाली बात है कि आप जानबूझ के ऐसे काम कर रहे हो, सेफ्टी मेजरमेंट को वायलेट कर रहे हो। ड्राइवर जो है इंश्योरेंस की पॉलिसी पे है नहीं और ड्राइवर को आपने लोड लेके आगे बढ़ा दिया, या ड्राइवर को प्रॉपर ट्रेनिंग नहीं है और ड्राइवर के नाम नया ट्रक लिया और ट्रक लेकर रोड पे आ गए, अब आप इंश्योरेंस के लिए भाग रहे हो कि कहीं से इंश्योरेंस मिल जाए जी। वही तो बात है ना गुप्ता जी। अब आप देखो, जब ट्रक जो है वॉलमार्ट हायरिंग करता है, वॉलमार्ट ने ऑलमोस्ट 60 डेज का प्रोसेस है एक ड्राइवर को हायर करने का। वो क्या है उसमें ट्रेनिंग ही देते हैं, उसमें वही बताते हैं कि भैया ट्रक को जस्ट एक चलाना नहीं आना चाहिए, ट्रक के बारे में और सारा कुछ भी पूरा सारा कुछ आना चाहिए। नाउ अभी उनका 30 डे का प्रोसेस है, 30 डे के प्रोसेस में वो ये सारा कुछ करते हैं। ओरिएंटेशन होती है, वीक 2 वीक आदमी टर्मिनल पे बैठा उनको पूरा कुछ करके दिखाता है
जब तक वो सेटिस्फाइड नहीं होते तब तक वो उसको बाहर नहीं जाने देते। राइट। रमन सर जब कई बार मेरे पास ऐसी कॉल आती हैं और जब मैं उनको कहता हूं कि भाई पहले आप लोग कहीं पे ट्रेनिंग ले लो, पहले लोकल ट्रकिंग कर लो, सिटी में चला लो, दूसरे छोटे ट्रक कर लो आप, तो वो कहते हैं अरे साहब आप तो हमें सपोर्ट नहीं करते हो, हम तो फलाने एजेंट के पास गए, उन्होंने तुरंत इंश्योरेंस दे दी, आप तो हमें। तो मैं कई बार उनको कहता हूँ ब्रदरली ब्रावा, ये बहुत ही रिस्की जॉब है, बहुत ही अटेंटिव जॉब है, और आई रेस्पेक्ट ऑल दी कॉमर्शियल ड्राइवर। मेरे मन में बहुत इज्जत है सारे कॉमर्शियल ड्राइवर को, क्योंकि इतना अटेंटिव जॉब है, इतना फोकस जॉब है कि इसमें एक भी गलती माफ नहीं है, नॉट ए सिंगल मिस्टेक, आपको कोई भी उसका कोई भी अपोलाइज नहीं है जी। तो पर मेरी तो जो विक्टिम्स फैमिली है उसके लिए ईश्वर से प्रार्थना है कि उन्हें हिम्मत दे, शक्ति दे, ये इतनी बड़ी मुश्किल का वक्त उनके ऊपर आया है और उसको सहने की शक्ति दे, और हमारा खालसा इंश्योरेंस पूरा परिवार उनके साथ है। एंड थैंक यू राज जी, बहुत अच्छा टॉपिक, बहुत सोना टॉपिक है कि सेफ्टी मेजरमेंट इज द फर्स्ट, जैसे रमन जी ने कहा कि इसमें कोई भी समझौता नहीं, नो एग्रीमेंट विद सेफ्टी पर्पस। थैंक यू रमन, थैंक यू जी, थैंक यू, बहुत थैंक यू गुप्ता जी। सो बिल्कुल ਰਾਜ, ਜਿਹੜੀਆਂ ਗੱਲਾਂ ਹੈਗੀਆਂ ਨਾ, ਮੈਂ ਹੁਣ ਆਪਾਂ ਜਿਹੜੀਆਂ ਐਡਰੈਸ ਕਰਦੇ ਆ, ਮੈਂ ਬਾਰ-ਬਾਰ ਇਸ ਚੀਜ਼ ਤੇ ਜ਼ੋਰ ਦੇ ਰਿਹਾ, ਬਾਰ-ਬਾਰ ਇਸ ਚੀਜ਼ ਤੇ ਵਾਪਸ ਆ ਰਿਹਾ ਕਿ ਜਿਹੜੀਆਂ ਸਾਡੀਆਂ ਫੈਮਲੀਜ਼ ਹੈਗੀਆਂ, ਔਰ ਖਾਸ ਕਰਕੇ ਇਸ ਵੇਲੇ ਆਪਾਂ ਨੂੰ ਮੇਰੇ ਖਿਆਲ ਜ਼ਿਆਦੀਆਂ ਟਰੱਕਾਂ ਵਾਲਿਆਂ ਨੂੰ ਵੀ ਜ਼ਿਆਦੀਆਂ ਜਿਹੜੀਆਂ ਉਹਨਾਂ ਦੀਆਂ ਫੈਮਲੀਜ਼ ਆਪਾਂ ਨੂੰ ਸੁਣ ਰਹੀਆਂ, ਜਾਂ ਜਿਹੜੇ ਫਿਊਚਰ ਦੇ ਵਿੱਚ ਬੱਚੇ ਆਉਣ ਵਾਲੇ ਆ, ਜਾਂ ਜਿਹੜੇ ਬੰਦੇ ਜਿਨ੍ਹਾਂ ਨੇ ਟਰੱਕ ਸਿੱਖਣਾ ਹੈ ਉਹਨਾਂ ਦੀਆਂ ਫੈਮਲੀਜ਼ ਸੁਣ ਰਹੀਆਂ, ਪਲੀਜ਼ ਤੁਸੀਂ ਇਨਵੋਲਵ ਹੋਵੋ ਇਸ ਸਿਸਟਮ ਦੇ ਵਿੱਚ, ਇਸ ਕੰਮ ਦੇ ਵਿੱਚ ਇਨਵੋਲਵ ਹੋ, ਤਾਂ ਕਿ ਤੁਸੀਂ ਵੀ ਜਿਹੜੇ ਤੁਹਾਡੇ ਘਰ ਦੇ ਵਿੱਚ ਵੀ ਕੋਈ ਟਰੱਕ ਚਲਾ ਰਿਹਾ, ਕੋਈ ਭਰਾ ਚਲਾ ਰਿਹਾ, ਕੋਈ ਭੈਣ, ਕੋਈ ਵੀਰ, ਕੋਈ ਕਿਸੇ ਦਾ ਪਤੀ ਚਲਾ ਰਿਹਾ, ਜਾਂ ਕੋਈ ਵੀ ਜਿਹੜਾ ਟਰੱਕ ਚਲਾ ਰਿਹਾ, ਪਲੀਜ਼ ਉਹਨਾਂ ਨੂੰ ਇੱਕ ਵਾਰੀ ਰੋਕ ਕੇ ਜ਼ਰੂਰ ਇਹ ਗੱਲ ਕਹੋ ਕਿ ਦੇਖ ਆਹ ਗੇੜੇ ਦੇ ਵਿੱਚ ਪੂਰਾ ਧਿਆਨ ਰੱਖ ਕੇ ਆਈ, ਆਪਣਾ ਜਿਹੜਾ ਆ ਆਪਣਾ ਕੋਈ ਵੀ ਐਸਾ ਕੰਮ ਨਾ ਕਰੀ ਜਿਹਦੇ ਵਿੱਚ ਕਿ ਤੈਨੂੰ ਕੋਈ ਵੀ ਐਸੀ ਜਿਹੜੀ ਆ ਪ੍ਰੋਬਲਮ ਆ ਜਾਵੇ। ਸੋ ਪਲੀਜ਼ ਫੈਮਲੀ ਇਨਵੋਲਵ ਹੋ, ਤਾਂ ਕਿ ਇਸ ਚੀਜ਼ ਦੇ ਵਿੱਚ ਇਸ ਕਮਿਊਨਿਟੀ, ਟਰੱਕਿੰਗ ਕਮਿਊਨਿਟੀ ਨੂੰ ਆਪਾਂ ਹੋਰ ਵਧੀਆ ਕਰ ਸਕੀਏ। ਕੰਮ ਬਹੁਤ ਔਖਾ ਆ, ਬਿਲਕੁਲ ਸੌਖਾ ਨਹੀਂ ਆ, ਦਿਨ ਰਾਤ ਜਾਗਣਾ, ਸਾਰੀ ਰਾਤ ਸੜਕਾਂ ਤੇ ਰਹਿਣਾ ਬਹੁਤ ਜ਼ਿਆਦਾ ਔਖਾ ਆ, ਮੈਂ ਖੁਦ ਕੀਤਾ ਆ। ਸੋ ਮੈਂ ਇਹ ਨਹੀਂ ਕਹਿੰਦਾ ਕੰਮ ਸੌਖਾ, ਪਰ ਜੇ ਕੰਮ ਸੌਖਾ ਆ, ਜੇ ਆਪਾਂ ਘਰੋਂ ਬੈਠੇ ਆ, ਘਰੋਂ ਬੈਠੇ ਫੈਮਲੀ ਉਹਨੂੰ ਕਾਹਲੀ ਨਾ ਕਰੇ, ਛੇਤੀ ਆ ਜਾ, ਘਰੋਂ ਬੈਠੀ ਫੈਮਲੀ ਉਹਨੂੰ ਫੋਨ ਕਾਲ ਉਦੋਂ ਕਰੋ ਜਦੋਂ ਲੋੜ ਆ, ਠੀਕ ਆ। ਔਰ ਟਰੱਕ ਵਾਲਾ ਵੀ ਇਹ ਦੇਖੇ ਵੀ ਭਾਈ ਜੇ ਮੈਨੂੰ ਨਹੀਂ ਹੈਗੀ ਫੋਨ ਤੇ ਬੈਠਣ ਦੀ, ਫੋਨ ਤੇ ਗੱਲ ਕਰਨ ਦੀ, ਜਾਂ ਫੋਨ ਦੇਖਣ ਦੀ ਲੋੜ ਨਹੀਂ ਗੀ, ਤੇ ਉਹ ਟਰਾਈ ਕਰੋ ਵੀ ਡਿਸਟਰੈਕਸ਼ਨ ਜਿਹੜੀ ਆ ਘੱਟ ਤੋਂ ਘੱਟ ਕਰੋ। ਜੀ ਬਿਲਕੁਲ। ਸੋ ਪਲੀਜ਼ ਸੁਚੇਤ ਰਹੋ, ਸਤਰਕ ਰਹੋ, ਕੀ ਕਰ ਰਹੇ ਹੋ। ਜਿੱਦਾਂ ਬਾਰ-ਬਾਰ ਆਪਾਂ ਕਹਿ ਰਹੇ ਹਾਂ, ਆਪਾਂ ਬੱਚੇ ਨੂੰ ਵੀ ਉਸ ਸਕੂਲ ਦੇ ਵਿੱਚ ਘੱਲਦੇ ਹਾਂ ਜਿੱਥੇ ਉਹਨਾਂ ਨੂੰ ਹੁੰਦਾ, ਆਪਾਂ ਨੂੰ ਹੁੰਦਾ ਆ ਵੀ ਇੱਥੇ ਵਧੀਆ ਜਿਹੜੀ ਇਹਨੂੰ ਸਿਖਲਾਈ ਮਿਲੂਗੀ, ਨਿਆਣੇ ਜਿਹੜੇ ਹੁਸ਼ਿਆਰ ਹੋ ਕੇ ਜਿਹੜੇ ਉਹ ਨਿਕਲਣਗੇ। ਸੋ ਉਸੇ ਤਰੀਕੇ ਦੇ ਨਾਲ ਪਲੀਜ਼ ਉੱਦਾਂ ਦੇ ਥਾਂ ਦੇ ਉੱਤੇ ਜਾਓ ਜਿੱਥੇ ਤੁਹਾਨੂੰ ਪਤਾ ਵੀ ਤੁਹਾਡੀ ਸੇਫਟੀ ਨੂੰ ਤਰਜੀਹ ਜਿਹੜੀ ਹੈ ਪਹਿਲਾਂ ਦਿੱਤੀ ਜਾਊਗੀ, ਨਾ ਕਿ ਕਾਹਲੀ ਨੂੰ। ਜਦੋਂ ਆਟੋਮੈਟਿਕਲੀ ਤੁਸੀਂ ਸਾਰੇ ਜਣੇ ਇੱਦਾਂ ਕਰਨ ਲੱਗ ਗਏ ਤਾਂ ਫਿਰ ਉਹ ਟਰੱਕ ਸਕੂਲਾਂ ਵਾਲੀ ਜਿਹੜੀ ਗੱਲ ਆਪਣੇ ਆਪ ਜਿਹੜੀ ਉਹ ਖਤਮ ਹੋ ਜਾਣੀ ਆ। ਅਤੇ ਜਾਂ ਜਿਹੜਾ ਕੋਈ ਇੱਦਾਂ ਕਰ ਰਿਹਾ ਆ ਉਹਨਾਂ ਨੂੰ ਵੀ ਜਿਹੜਾ ਫਿਰ ਵਧੀਆ ਟ੍ਰੇਨਿੰਗ ਹੀ ਜਿਹੜੀ ਦੇ ਕੇ, ਚੰਗੀ ਸਿਖਲਾਈ ਦੇ ਕੇ ਹੀ ਗਾਂਹ ਦੇ ਗਾਂਹ ਜਿਹੜਾ ਆ ਉਹਨਾਂ ਨੂੰ ਵੀ ਤੁਰਨਾ ਪਊਗਾ ਜੇ ਉਹਨਾਂ ਨੇ ਇਸ ਮਾਰਕੀਟ ਦੇ ਵਿੱਚ ਰਹਿਣਾ ਆ। ਆਪਾਂ ਸਭ ਜਾਣਦੇ ਹਾਂ, ਹਰ ਇੱਕ ਨੂੰ ਹਰ ਇੱਕ ਤਰ੍ਹਾਂ ਦੀ, ਬਹੁਤ ਤਰ੍ਹਾਂ ਦੀ ਜਿਹੜੀ ਕਾਹਲੀ ਆ, ਮੈਂ ਆਹ ਵੀ ਕਰ ਦੇਣਾ, ਮੈਂ ਉਹ ਵੀ ਕਰ ਦੇਣਾ, ਪਿੱਛੇ ਜਿਹੜਾ ਕਰਜ਼ਾ ਆ ਉਹ ਵੀ ਲਾਉਣਾ ਆ, ਨਵੀਂ ਕੋਠੀ ਵੀ ਪਾਉਣੀ ਆ, ਗੱਡੀ ਵੀ ਲੈਣੀ, ਇਹ ਵੀ ਕਰਨਾ, ਉਹ ਵੀ ਕਰਨਾ। ਪਰ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦਾ ਇੱਕ ਡਿਫਰੈਂਟ ਸਮਾਂ ਹੁੰਦਾ ਆ। ਸੋ ਉਸ ਦੇ ਸਮੇਂ ਦੇ ਮੁਤਾਬਕ ਜਿਹੜਾ ਉਹ ਚੱਲੋ। ਕਾਹਲੀ ਜਿੰਨੀ ਜ਼ਿਆਦਾ ਕਰੂੰਗੇ ਉਨੀ ਜਲਦੀ ਜਿਹੜਾ ਜਿੱਦਾਂ ਕਹਿੰਦੇ ਹੁੰਦਾ ਵੀ ਜਿੰਨੀ ਛੇਤੀ ਉੱਤੇ ਅਤੇ ਉਨੀ ਛੇਤੀ ਥੱਲੇ ਫਿਰ ਬੰਦਾ ਆਉਂਦਾ ਆ। ਧਿਆਨ ਰੱਖੋ ਕਾਹਲੀ ਦੇ ਨਾਲ ਦੀ ਥਾਂ 'ਤੇ ਸਬਰ ਦੇ ਨਾਲ ਜਿਹੜਾ ਉਹ ਚੱਲੋ। ਹੌਲੀ ਹੌਲੀ ਤਾਂ ਜਿਹੜਾ ਉਹ ਵਧੋ, ਨਾ ਕਿ ਇੱਕੋ ਦਮ ਤਾਂ ਜਾ ਕੇ ਜਿਸ ਨੂੰ ਬਾਅਦ ਦੇ ਵਿੱਚ ਸਸਟੇਨ ਕਰਨਾ ਨਾਮੁਮਕਿਨ ਜਿਹੜਾ ਉਹ ਹੋ ਜਾਂਦਾ ਆ। ਵੀ ਤੁਸੀਂ ਜਿੰਨੀ ਤੇਜ਼ੀ ਦੇ ਨਾਲ ਜੇ ਕੋਈ ਉੱਤੇ ਜਾਂਦਾ ਉਨੀ ਤੇਜ਼ੀ ਨਾਲ ਬਾਰ ਉੱਤੇ ਜਾਣਾ ਨਾਮੁਮਕਿਨ ਆ। ਕੋਈ ਵਿਰਲਾ ਵਾਂਝਾ ਹੀ ਹੁੰਦਾ ਹੈ, ਇੱਦਾਂ ਦਾ ਹੁੰਦਾ, ਹਰ ਇੱਕ ਦੇ ਨਾਲ ਇੱਦਾਂ ਨਹੀਂ ਹੋ ਸਕਦਾ ਹੁੰਦਾ ਵੀ ਉਹ ਹਮੇਸ਼ਾ ਤਾਂ ਹੀ ਜਿਹੜਾ ਉਹ ਜਾਈ ਜਾਵੇ। ਸੋ ਪਲੀਜ਼ ਧਿਆਨ ਰੱਖੋ ਆਪਣੀ ਸੇਫਟੀ ਬਾਰੇ, ਤੁਹਾਡੇ ਨਾਲ ਚੱਲ ਰਹੇ ਰੋਡ ਦੇ ਉੱਤੇ ਬਾਕੀ ਲੋਕਾਂ ਦੀ ਜਿਹੜੀ ਸੇਫਟੀ ਬਾਰੇ, ਤੁਹਾਡੇ ਪਰਿਵਾਰਾਂ ਬਾਰੇ, ਉਹਨਾਂ ਦੇ ਪਰਿਵਾਰਾਂ ਬਾਰੇ ਜਿਹੜਾ ਉਹ ਤੁਸੀਂ ਸੋਚ ਕੇ ਜਿਹੜਾ ਆ ਉਹ ਸਟੀਅਰਿੰਗ ਨੂੰ ਹੱਥ ਪਾਓ। ਇਰਰਿਸਪੈਕਟਿਵ ਤੁਸੀਂ ਟਰੱਕ 'ਤੇ ਚੜ੍ਹ ਰਹੇ ਹੋ, ਤੁਸੀਂ ਕਾਰ 'ਤੇ ਚੜ੍ਹ ਰਹੇ ਹੋ, ਤੁਸੀਂ ਕੁਛ ਵੀ ਕਰ ਰਹੇ ਹੋ,
ਇਹ ਜਿਹੜੀ ਰੋਡ ਆ ਨਾ ਇਹ ਸਭ ਤੋਂ ਡੇਂਜਰਸ ਜਿਹੜੀ ਚੀਜ਼ ਆ ਇਹ ਹੈਗੀ ਆ। ਹਵਾਈ ਜਹਾਜ਼ ਦਾ ਰੌਲਾ ਜ਼ਿਆਦਾ ਪੈਂਦਾ, ਰੇਲ ਗੱਡੀ ਦਾ ਰੌਲਾ ਜ਼ਿਆਦਾ ਪੈਂਦਾ ਆ। ਰੋਡ ਦੇ ਉੱਤੇ ਜਿੰਨੇ ਰਮਨ ਜੀ ਐਕਸੀਡੈਂਟ ਹੁੰਦੇ ਆ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਰੋਜ਼ਾਨਾ ਦੇ ਜਿਹੜੇ ਕਿੰਨੇ ਹੀ ਲੋਕ ਜਿਹੜੇ ਆ ਰੋਡ ਐਕਸੀਡੈਂਟਸ ਦੇ ਵਿੱਚ ਜਿਹੜੇ ਉਹ ਜਾਈ ਜਾ ਰਹੇ ਆ। ਸੋ ਪਲੀਜ਼ ਧਿਆਨ ਰੱਖਿਆ ਕਰੋ। ਇਹਨਾਂ ਜਿਹੜੀ ਕਾਹਲੀਆਂ ਨੇ ਉਹ ਬਹੁਤ ਅੱਗੇ ਜਿਹੜੇ ਪਰਿਵਾਰਾਂ ਦੇ ਵਿੱਚ ਵੈਣ ਪਾਏ ਆ। ਗਾਂਹ ਤੋਂ ਜਿਹੜਾ ਇੱਦਾਂ ਦਾ ਕੰਮ ਜਿਹੜਾ ਨਾ ਹੋਵੇ। ਆਪਣੀ ਸੇਫਟੀ ਦਾ ਧਿਆਨ ਰੱਖੋ, ਕਾਮਨ ਸੈਂਸ ਜਿਹੜੀ ਇਸ ਚੀਜ਼ ਦੇ ਵਿੱਚ ਲਿਆਓ ਅਤੇ ਕਿਸੇ ਐਕਸਪੀਰੀਅੰਸ ਡਰਾਈਵਰਸ ਦੇ ਨਾਲ ਜਿਹੜਾ ਥੋੜ੍ਹਾ ਚਿਰ ਚੱਲੋ ਤਾਂ ਜੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗਦਾ ਰਹੇ। ਅਤੇ ਰਮਨ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਉਹ ਸਮਾਪਤ ਹੈ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਸ ਕੀਤੀਆਂ। ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ ਅਤੇ ਆਪਾਂ ਮਿਲਾਂਗੇ ਫਿਰ ਰਮਨ ਜੀ ਅਗਲੀ ਵਾਰ। ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਬਸ ਜਾਂਦੇ ਜਾਂਦੇ ਇਹੋ ਹੀ ਕਹਿਣਾ ਚਾਹੂੰਗਾ ਜੀ ਆਪਾਂ ਜਿਹੜੀਆਂ ਇਹ ਗੱਲ ਹੋਈ ਹੈ ਜਿਹੜੀ ਹਾਦਸਾ ਵਾਪਰਿਆ ਇਹਦੇ ਬਾਰੇ ਦੇ ਵਿੱਚ ਕਿ ਬਹੁਤ ਮੰਦਭਾਗੀ ਘਟਨਾ, ਬਹੁਤ ਮਾੜਾ ਹੋਇਆ, ਪਰਿਵਾਰ ਦੇ ਨਾਲ ਹਮਦਰਦੀ ਆ, ਪਰਮਾਤਮਾ ਉਹਨਾਂ ਨੂੰ ਬਲ ਬਖਸ਼ੇ। ਤੇ ਇਹਦੇ ਨਾਲ ਨਾਲ ਹੀ ਆਪਾਂ ਜੀ ਜਿਹੜੀ ਗੱਲ ਕਰ ਦਈਏ ਆਪਾਂ ਥੋੜ੍ਹੀ ਜਿਹੀਆਂ ਜਿਹੜੀਆਂ ਖਬਰਾਂ ਆ ਉਹ ਦੇ ਦਈਏ ਕਿ ਜਿਹੜੀ ਇੱਕ ਨਿਊਯਾਰਕ ਦੇ ਵਿੱਚ ਜਿਹੜੀ ਨਿਊਯਾਰਕ ਸਟੇਟ ਹੈਗੀ ਆ ਉਹਦੀ ELD ਐਨਫੋਰਸਮੈਂਟ ਜਿਹੜੀ ਆ ਉਹ ਜੇ ਸਟਿਲ ਕੁਐਸਚਨ ਦੇ ਵਿੱਚ ਹੈਗੀ ਆ ਕਿਉਂਕਿ ਹਰ ਇੱਕ ਸਟੇਟ ਇਹ ਫੈਡਰਲ ਲਾਅ ਹੈਗਾ ELD ਦਾ, ਹਰ ਇੱਕ ਸਟੇਟ ਨੂੰ ਅਡਾਪਟ ਕਰਨਾ ਪੈਣਾ ਆ। ਜਿੱਦਾਂ ਕਿ ਕੈਲੀਫੋਰਨੀਆ ਵਾਲਿਆਂ ਨੇ ਅਜੇ ਅਡਾਪਟ ਫੁੱਲੀ ਨਹੀਂ ਕੀਤਾ, ਸੋ 2019 ਦੇ ਐਂਡ ਦੇ ਵਿੱਚ ਉਹਨਾਂ ਨੇ ਫੁੱਲੀ ਅਡਾਪਟ ਕਰਨਾ ਆ। ਇੱਦਾਂ ਹੀ ਜਿਹੜੀ ਨਿਊਯਾਰਕ ਨੇ ਅਜੇ ਕੋਈ ਅਡਾਪਟ ਨਹੀਂ ਕੀਤਾ, ਸੋ ਉਹਨਾਂ ਦੀ ਐਨਫੋਰਸਮੈਂਟ ਜਿਹੜੀ ਆ ਉਹ ਕੁਐਸਚਨ ਦੇ ਵਿੱਚ ਹੈਗੀ ਆ। ਦੂਸਰੀ ਜਿਹੜੀ ਗੱਲ ਆ ਜੀ I-5 ਤੇ 205 ਔਰਗਨ ਦੇ ਵਿੱਚ ਉੱਥੇ ਟੋਲ ਜਿਹੜੀ ਆ ਉਹ ਲੱਗਣ ਜਾ ਰਹੀ ਆ, ਸੋ ਵੈਰੀ ਲਾਈਕਲੀ ਅਪਰੂਵ ਹੋ ਜਾਣੀ ਆ। ਸੋ ਟੋਲ ਜਿਹੜੀ ਆ ਉਹ ਆ ਰਹੀ ਆ I-5 ਤੇ 205 ਤੇ। ਤੇ ਇੱਕ ਜਿਹੜੀ ਆਪਾਂ ਹੈਗੀ ਜੀ ਅਮਰੀਕਨ ਟਰਾਂਸਪੋਰਟ ਰਿਸਰਚ ਇੰਸਟੀਚਿਊਟ ਨੇ ਜਿਹੜੀਆਂ ਸਟੇਟ ਤੇ ਲੋਕਲ ਆਈਡਲਿੰਗ ਜਿਹੜੀਆਂ 5 ਮਿੰਟ ਤੋਂ ਵੱਧ ਨਹੀਂ ਕਰ ਸਕਦੇ ਕੈਲੀਫੋਰਨੀਆ 'ਚ ਜੀ, ਉਹਨਾਂ 'ਚ ਕਾਫੀ ਕੁਛ ਅਪਡੇਟ ਕੀਤਾ। ਉਹਦੀ ਲਿਸਟ ਮੈਂ ਆਪਣੇ ਪੰਜਾਬੀ ਰੇਡੀਓ USA ਦੇ ਆਪਣੇ ਜਿਹੜਾ ਪ੍ਰੋਗਰਾਮ ਆ ਉਹਦੇ ਥੱਲੇ ਮੈਂ ਉਹਦੀ ਲਿਸਟਿੰਗ ਪਾਈ ਆ। ਸੋ ਤੁਸੀਂ ਆਪਣੀ ਉੱਤੇ ਕਲਿੱਕ ਕਰਕੇ ਲਿਸਟਿੰਗ ਦੇਖ ਸਕਦੇ ਵੀ ਤੁਹਾਡੀ ਸਟੇਟ ਦੇ ਵਿੱਚ ਕਿੱਥੇ ਕਿੱਥੇ ਜਿਹੜਾ ਕਾਨੂੰਨ ਹੈਗਾ ਬਦਲਿਆ ਜਾਂ ਕਿੱਥੇ ਕਿੱਥੇ ਤੁਹਾਡੀਆਂ ਚੀਜ਼ਾਂ ਕਿੰਨਾ ਤੁਸੀਂ ਆਈਡਲਿੰਗ ਕਰ ਸਕਦੇ ਆ ਉਹ ਦੇਖ ਸਕਦੇ ਆ। ਤੇ ਟੀਮਸਟਰ ਜਿਹੜੇ ਆ ਜੀ ਅੰਟਾਰੀਓ ਟਰੱਕਿੰਗ ਐਸੋਸੀਏਸ਼ਨ ਜਿਹੜੀ ਕੈਨੇਡਾ ਦੀ ਹੈਗੀ ਆ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਇਹ ਲਾਅ ਲਿਆਂਦਾ ਜਾਵੇ ਕਿ ਜਿਹੜੇ ਬਾਹਰੋਂ ਟਰੱਕ ਡਰਾਈਵਰਸ ਆ ਉਹ ਬਾਹਰਲੀਆਂ ਕੰਟਰੀਜ਼ ਤੋਂ ਲਿਆਂਦੇ ਜਾਣ ਕਿਉਂਕਿ ਜਿਹੜੀ ਸ਼ਾਰਟੇਜ ਹੈਗੀ ਆ ਉਹ ਜ਼ਿਆਦਾ ਵੱਡੀ ਹੋਈ ਜਾ ਰਹੀ ਹੈ, ਜਿਹਨੂੰ ਕਿ ਟੀਮਸਟਰ ਕੈਨੇਡਾ ਨੇ ਉਹਨੂੰ ਬਹੁਤ ਜਿਹੜਾ ਉਹਨੂੰ ਤਗੜੇ ਤਰ੍ਹਾਂ ਉਹਦਾ ਅਪੋਜ਼ ਕੀਤਾ, ਉਹਨੂੰ ਸਲੈਮ ਕਰ ਦਿੱਤਾ ਕਿ ਨਹੀਂ ਅਸੀਂ ਬਾਹਰੋਂ ਡਰਾਈਵਰ ਜਿਹੜੀ ਆ ਚੀਪ ਲੇਬਰ ਹੈ ਜਿਹੜੀ ਉਹ ਨਹੀਂ ਲਿਆਉਣ ਦੇ ਸਕਦੇ। ਸੋ ਇਹ ਕਾਫੀ ਜਿਹੜੀਆਂ ਖਬਰਾਂ ਇਸ ਵੇਲੇ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਹੀਆਂ ਸੀਗੀਆਂ, ਸੋ ਮੈਂ ਸੋਚਿਆ ਕਿ ਜਾਂਦੇ ਜਾਂਦੇ ਆਪਾਂ ਉਹ ਵੀ ਇੱਕ ਮਾੜਾ ਜਿਹਾ ਅਪਡੇਟ ਕਰ ਦਈਏ। ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਹੈ। ਮਿਲਾਂਗੇ ਹੁਣ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਲਿੰਕਨ ਟਰਾਂਸ ਵਾਲਿਆਂ ਨੂੰ ਸੋਲੋ ਡਰਾਈਵਰ ਅਤੇ ਲੌਂਗ ਉੱਤੇ ਜਾਣ ਲਈ ਕਲਾਸ A ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਕੋਲ I-5 ਰਾਊਟ ਦੇ ਮਿਡ ਈਸਟ ਅਤੇ ਫੀਨਿਕਸ ਦੇ ਪੱਕੇ ਲੋਡ ਹਨ। 2019 ਦੇ ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਚੰਗੀ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 916 740